ਨਮਸਕਾਰ ਹੈ। ਹੋ ਛੋਟੀ ਵਿੱਚ ਉਮਰ ਦੇ ਜੰਗਾਣੀ ਬਣ ਲੜੀਆਂ ਤੂੰ, ਤੀਰਾਂ ਦੇ ਨਾਲ ਦਾਤਿਆ ਪੰਨੀਆਂ ਸੀ ਕੜੀਆਂ ਤੂੰ, ਗੱਲਾਂ ਵੀ ਚੋਜਾਂ ਭਰੀਆਂ ਕੀਤੀਆਂ ਬੜੀਆਂ ਤੂੰ। ਵੱਡੇ ਹੋ ਜੰਗ ਕਰਾਂਗੇ ਆਖਿਆ ਵੰਗਾਰ ਕੇ, ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ, ਦੁਖੀਆਂ ਲਈ ਲਾਲ ਵਾਰਤੇ। ਪਟਨੇ ਤੋਂ ਆਨੰਦਪੁਰ ਆ ਕੇ, ਪਟਨੇ ਤੋਂ ਆਨੰਦਪੁਰ ਆ ਕੇ ਕਈਆਂ ਨੂੰ ਤਾਰਿਆ, ਕੀਤੀ ਜੇ ਬੈਸ ਕਿਸੇ ਨੇ ਖਿਆਲਾਂ ਨਾਲ ਹਾਰਿਆ। ਲਈਆਂ ਨੇ ਅਰਪਣ ਕਰਕੇ ਆਪਾ ਸਵਾਰਿਆ, ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹਾਨੀ ਨੂੰ, ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਧਨੀ ਨੂੰ, ਕਵੀਆਂ ਦੀ ਸ਼ਾਇਰਾਂ ਦੀ ਨਮਸਕਾਰ ਹੈ। ਹੋ ਪੰਡਤਾਂ ਦੇ ਭਰਮਨ ਵਾਰੇ ਜੀ, ਪੰਡਤਾਂ ਦੇ ਭਰਮਨ ਵਾਰੇ ਕਹਿਰਾਂ ਨੂੰ ਕੂਰਿਆ, ਸੋਧਣ ਦੀ ਕਰੀ ਤਿਆਰੀ ਵੈਰੀ ਖੰਗੂਰਿਆ। ਕੇਰ ਡਰਪੋਕ ਕੀਤੇ ਕਰਮਾਂ ਨੂੰ ਚੂਰਿਆ, ਦਿੱਤਾ ਸੀ ਜੀਵਨ ਪਹਿਲਾਂ ਜਿਉਂਦੇ ਨੂੰ ਮਾਰ ਕੇ, ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ, ਮਜ਼ਲੂਮਾਂ ਲਈ ਲਾਲ ਵਾਰਤੇ। ਖੰਡੇ ਨਾਲ ਖੋਰ ਪਤਾਸੇ ਬਈ, ਖੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾ ਕੇ ਤੇ ਪਾਈ ਸੀ ਵਿੱਚ ਸ਼ਕਤੀ, ਪਾਨ ਬਾਣੀ ਦੀ ਲਾ ਕੇ ਤੇ ਪਹਿਲਾ ਸਿਰ ਕੱਟ ਲੈ ਫੇਰਾ, ਧੜ ਤੇ ਟਕਾ ਕੇ ਤੇ ਬਾਟੇ ਵਿੱਚ ਅੰਮ੍ਰਿਤ ਪਾ ਕੇ, ਛਕਾਤਾ ਹਰ ਇੱਕ ਪ੍ਰਾਨੀ ਨੂੰ, ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ, ਕਵੀਆਂ ਦੀ ਨਮਸਕਾਰ ਹੈ। ਹੋ ਮਾਰੇ ਨਗਾਰੇ ਚੋਟਾਂ, ਮਾਰਾ ਨਗਾਰੇ ਚੋਟਾਂ, ਸਿੰਘ ਘੋੜਿਆਂ ਤੇ ਚੜਦੇ ਰਹੇ ਕਰਕੇ ਤਿਆਰੀ ਰਾਜੇ, ਰਣ ਵਿੱਚ ਲੜਦੇ ਰਹੇ ਰਾਜੇ ਕਈ ਭੀਮ ਚੰਦ ਜੇ, ਸ਼ਾਨਾਂ ਵਿੱਚ ਸੜਦੇ ਰਹੇ ਆਉਂਦੇ ਰਹੇ ਜਾਵਰ ਚੜ ਕੇ, ਜਾਂਦੇ ਰਹੇ ਹਾਰ ਕੇ, ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ, ਭਾਰਤ ਤੋਂ ਲਾਲ ਵਾਰਤੇ। ਜਰੀਆਂ ਤਕਲੀਫਾਂ ਦਾਤਾ, ਜਰੀਆਂ ਤਕਲੀਫਾਂ ਦਾਤਾ, ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ, ਪੀਰਾਂ ਦੀਆਂ ਝੜੀਆਂ ਤੂੰ ਬਾਰੀਆਂ ਸੋਹਣੇ ਦੇਸ਼ ਤੋਂ, ਲਾਲਾਂ ਦੀਆਂ ਲੜੀਆਂ ਤੋਂ ਰਣ ਵਿੱਚ ਨਾ ਪੁੱਤਰ ਬਦਲੇ, ਦਿੱਤਾ ਕੁਰਬਾਨੀ ਨੂੰ, ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ, ਕਵੀਆਂ ਦੀ ਨਮਸਕਾਰ ਹੈ। ਉਹ ਵੱਡਿਆ ਗਲ ਚੋਲਾ ਵਾਸ਼ੀ ਵਾੜੇ ਵਿੱਚ ਸੁੱਤੇ ਸੀ, ਸੂਲਾਂ ਦੀ ਛੇਜ ਵਿਸ਼ਾਲੀ ਪਾਲੇ ਦੀ ਰੁੱਤੇ ਸੀ, ਵਰਦੀਆਂ ਕਣੀਆਂ ਬਿਜਲੀ ਵਈ ਵਰਦੀਆਂ ਕਣੀਆਂ ਬਿਜਲੀ, ਕੜਕਾ ਦੀ ਉੱਤੇ ਸੀ ਉਤੋਂ ਫਿਰ ਅੱਗੇ ਤੁਰ ਗਏ, ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ, ਲਾਲਾ ਨੂੰ ਵਾਰ ਕੇ ਭਾਰਤ ਤੋਂ ਲਾਲ ਵਾਰਤੇ। ਮਾਹੀ ਹਲਕਾਰੇ ਦੱਸਿਆ, ਮਾਹੀ ਹਲਕਾਰੇ ਦੱਸਿਆ, ਦਾਤੇ ਨੂੰ ਆ ਕੇ ਤੇ ਨੀਹਾਂ ਵਿੱਚ ਸਾਹਿਬਜ਼ਾਦੇ, ਆਪਾ ਚਣਵਾ ਕੇ ਤੇ ਮਾਤਾ ਜੀ ਤੁਰ ਗਏ ਇੱਥੋਂ, ਸ਼ੁਕਰ ਮਨਾ ਕੇ ਤੇ ਤੁਰ ਪਏ ਚੁਕਗਨੀ ਨਬੀ ਖਾਂ, ਪੰਥਾਂ ਦੇ ਬਾਨੀ ਨੂੰ, ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ, ਕਵੀਆਂ ਦੀ ਨਮਸਕਾਰ ਹੈ। ਹੋ ਦਾਮਾ ਦਮੀ ਵੀੜ ਚ ਛਤਰਾਂ, ਵਾਹ ਵਾਹ। ਦਾਮਾ ਦਮੀ ਵੀੜ ਚ ਸਤਨਾਮ ਦਾਮਾ ਦਮੇ ਭਰੀਆਂ ਸੀ, ਰਹਿ ਕੇ 9 ਮਹੀਨੇ 9 ਦਿਨ
ਪਰਖਾਂ ਕਈ ਕਰੀਆਂ ਸੀ। ਇਥੋਂ ਫਿਰ ਅੱਗੇ ਕਦਮਾਂ, ਇਥੋਂ ਫਿਰ ਅੱਗੇ ਕਦਮਾਂ ਦੱਖਣ ਵੱਲ ਧਰੀਆਂ ਸੀ। ਵੈਰੀ ਨੂੰ ਸੋਧਣ ਬੰਦਾ ਤੋਰਿਆ ਸ਼ਿੰਗਾਰ ਕੇ, ਦੇਸ਼ ਦੀ ਰਾਖੀ ਕੀਤੀ। ਲਾਲਾਂ ਨੂੰ ਵਾਰ ਕੇ ਹਿੰਦੀਆਂ ਤੋਂ ਪੁੱਤ ਵਾਰਤੇ। ਸਿਰ ਤੋਂ ਸਭ ਕਰਜ਼ਾ ਕੌਡੀ, ਸਿਰ ਤੋਂ ਸਭ ਕਰਜ਼ਾ ਕੌਡੀ, ਕੌਡੀ ਕਰ ਮੋੜਿਆ। ਦਿੱਤਾ ਜੇ ਹੀਰਾ ਕਿਸੇ ਨੇ ਨਦੀ ਵਿੱਚ ਰੋੜਿਆ। ਢਾਲਾਂ ਨਾਲ ਮੋਹਰਾਂ ਮੰਡੀਆਂ ਲਾਲਚ ਮੋਹ ਤੋੜਿਆ। ਜੋਗੀ ਜੀ ਹੱਸ ਕੇ ਤੁਰ ਗਏ ਛੱਡ ਕੇ ਜਗ ਫਾਨੀ ਨੂੰ। ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ। ਕਵੀਆਂ ਦੀ ਨਮਸਕਾਰ ਹੈ। ਪਰਮ ਮਾਣ ਤੇ ਸਤਿਕਾਰਯੋਗ ਗੁਰੂ ਰੂਪ, ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਸਾਜੇ ਨਵਾਜੇ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਵੋ ਜੀ। ਰਾਜਾ ਨਰਾਜ ਭਾਨਾਂ ਭਾਨ ਦੀਵਾਨ ਦੇਵ ਉਪਮਾ ਮਹਾਨ। ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ। ਅਲੌਕਿਕ ਸ਼ਕਤੀ ਦੇ ਸੋਮੇ, ਮਾਨਵਤਾ ਦੇ ਰਾਖੇ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ, ਦਇਆ ਦੇ ਸਾਗਰ, ਬਾਣੀ ਦੇ ਭੰਡਾਰ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਈਸ਼ਰ ਕੋਟੀ ਬ੍ਰਹਿਮੰਡ ਦੇ ਮਾਲਕ, ਸ਼ਬਦ ਅਵਤਾਰ ਪਾਤਸ਼ਾਹ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਔਰ ਨਿੱਘੀ ਗੋਦ ਦਾ ਆਨੰਦ ਮਾਣ ਰਹੀਆਂ ਸਮੁੱਚੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਪਣੇ ਜ਼ਿੰਦਗੀ ਦੇ ਰੁਝੇਵਿਆਂ ਦੇ ਧੰਦਿਆਂ ਨੂੰ ਛੱਡ ਕੇ ਇੱਥੇ ਮੋਰਚੇ ਦੇ ਵਿੱਚ ਆਣ ਕੇ ਸ਼ਾਮਲ ਹੋ ਕੇ ਗੁਰੂ ਪਾਤਸ਼ਾਹ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਆਵੋ ਗੁਰੂ ਪਿਆਰੇ ਖਾਲਸਾ ਜੀ। ਸ਼ਹੀਦ ਪਿਤਾ ਦੇ ਫਰਜ਼ੰਦ, ਸ਼ਹੀਦ ਪੁੱਤਰਾਂ ਦੇ ਪਿਤਾ, ਆਜ਼ਾਦੀ ਦੇ ਆਸ਼ਕ, ਕੁਰਬਾਨੀ ਦੇ ਮੁਜੱਸਮੇ, ਸੂਰਬੀਰਤਾ ਦੇ ਪੁੰਜ, ਯੁੱਧਾਂ ਦੇ ਜੇਤੂ, ਰਣਾਂ ਦੇ ਜਾਣੂ, ਮਹਾਬਲੀ, ਤਪੱਸਵੀ, ਦੁਸ਼ਟ ਦਮਨ, ਮਨਸੂਰਾਂ ਦੇ ਜਨਮ ਦਾਤੇ, ਜ਼ਾਹੋ ਜਲਾਲ ਕ੍ਰਾਂਤੀਕਾਰੀ ਜਾਂ ਬਾਂਝ ਰੱਖੇ, ਮਰਦੇ ਗਮੜੇ, ਸਰਦਾਨੇ, ਦਰਦੀਲੇ, ਤਪੀਸਰ, ਇਨਕਲਾਬ ਦੇ ਮੋਢੀ, ਨੀਤੀਵਾਨ, ਫਿਲਾਸਫਰ, ਮਹਾਨ ਕਵੀ, ਮਹਾਨ ਲਿਖਾਰੀ, ਮਹਾਨ ਯੋਧੇ, ਮਹਾਨ ਜਰਨੈਲ, ਸੰਤ ਸਿਪਾਹੀ, ਵਰਦੋ ਆਲਮ, ਪਿਤਾ ਸ਼ਹਿਨਸ਼ਾਹ, ਸਾਹਿਬ ਕਮਾਲ, ਬਾਦਸ਼ਾਹ ਦਰਵੇਸ਼, ਪੀਰ ਹਿੰਦ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮੁਖਾਰਬਿੰਦ ਤੋਂ ਉਚਾਰਨ ਕੀਤਾ। ਸਮੁੱਚੇ ਜਗਤ ਔਰ ਪੰਥ ਖਾਲਸੇ ਨੂੰ ਬਖਸ਼ਿਆ ਚੜ੍ਹਦੀ ਕਲਾ ਦਾ ਜੈਕਾਰਾ ਕਰੀਏ ਜੀ ਬੁਲੰਦ। ਰਸਨਾ ਪਵਿੱਤਰ ਕਰੋ ਦਿਓ ਪਿਆਰ ਦਾ ਸਬੂਤ, ਸਰਬੱਤ ਮਾਈ ਭਾਈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਸ਼ਹੀਦਾਂ ਦੀ ਕੌਮ ਦੇ ਵਾਰਸ ਹੋ, ਪੰਜਾਬ ਦੀ ਧਰਤੀ ਦੇ, ਪੰਜਾਬ ਦੇ ਪੁੱਤਰ ਹੋ, ਪੰਜ ਦਰਿਆਵਾਂ ਦੀ ਧਰਤੀ ਦੇ ਮਾਲਕ ਹੋ, ਮਹਾਰਾਜਾ ਰਣਜੀਤ ਸਿੰਘ ਦੇ ਕਾਇਮ ਕੀਤੇ ਰਾਜ ਦੇ ਵਾਰਸ ਹੋ, ਹਰੀ ਸਿੰਘ ਨਲੂਏ ਦੇ ਵਾਰਸ ਹੋ, ਅਕਾਲੀ ਫੂਲਾ ਸਿੰਘ, ਏਡੇ ਏਡੇ ਜਰਨੈਲਾਂ ਦੇ ਕੌਮ ਦੇ ਤੁਸੀਂ ਵਾਰਸ ਹੋ। ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ, ਪੀਰਾਂ, ਪੈਗੰਬਰਾਂ, ਔਲੀਆਂ, ਅਵਤਾਰਾਂ, ਪੀਰਾਂ ਪੈਗੰਬਰਾਂ ਦੀ ਪਾਵਨ ਪਵਿੱਤਰ ਧਰਤੀ। ਇਸ ਧਰਤੀ ਦੇ ਉੱਤੇ ਅਨੇਕਾਂ ਯੋਧੇ, ਸੂਰਬੀਰ, ਮਰਦ ਬਹਾਦਰ ਪੈਦਾ ਹੋਏ ਨੇ, ਜਿਨ੍ਹਾਂ ਨੇ ਆਪਣੀ ਸਾਹ ਰਗ ਦਾ ਖੂਨ ਡੋਲ ਕੇ ਇਸ ਦੇਸ਼ ਦੀ ਇੱਜ਼ਤ ਨੂੰ, ਆਬਰੂ ਨੂੰ, ਅਸਮਤ ਨੂੰ ਬਰਕਰਾਰ ਰੱਖਣ ਦੇ ਵਾਸਤੇ ਆਪਣੀ ਜ਼ਿੰਦਗੀ ਦੇ ਐਸ਼ ਆਰਾਮ, ਕਾਰੋਬਾਰ, ਜ਼ਮੀਨਾਂ, ਜਾਇਦਾਦਾਂ, ਪਰਿਵਾਰ ਸਭ ਕੁਝ ਇਸ ਤੋਂ ਨਿਸ਼ਾਵਰ ਕਰ ਦਿੱਤਾ। ਉਹਨਾਂ ਸਰਲੱਥ ਯੋਧਿਆਂ ਦੀ ਕੌਮ ਦੇ ਤੁਸੀਂ ਵਾਰਸ ਬੈਠੇ ਹੋ। ਗੁਰੂ ਪਿਆਰੇ ਖਾਲਸਾ ਜੀ, ਸਾਡੇ ਕੋਲ ਤਿੰਨ ਤਰ੍ਹਾਂ ਦੇ ਇਤਿਹਾਸ ਨੇ। ਤਵੱਜੋ ਦਿਓ। ਪਹਿਲਾ ਇਤਿਹਾਸ ਸਾਡੇ ਕੋਲ ਗੁਰ ਇਤਿਹਾਸ ਹੈ। ਗੁਰ ਇਤਿਹਾਸ ਸਾਨੂੰ ਇਸ ਤਰ੍ਹਾਂ ਦੀ ਜਾਂਚ ਸਿਖਾਉਂਦਾ ਹੈ, ਕਿਉਂਕਿ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਕੋਲੇ ਨਾ ਕੋਈ ਤੋਪ ਸੀ, ਨਾ ਕੋਈ ਫੌਜਾਂ ਸੀ, ਤੇ ਨਾ ਕੋਈ ਬਹੁਤੇ ਉਹਨਾਂ ਦੇ ਕੋਲੇ ਸੇਵਾਦਾਰ ਤੇ ਜਵਾਨ, ਨਾ ਕੋਈ ਘੋੜਾ ਸੀ, ਨਾ ਕੋਈ ਤਾਜ ਪੋਸੀ ਸੀ। ਇਹ ਸਾਰਾ ਕੁਝ ਨਾ ਹੋਣ ਦੇ ਬਾਵਜੂਦ ਵੀ ਸਾਡੀ ਕੌਮ ਦੇ ਨਿਰਮਾਣ ਦਾਤਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਮੇਂ ਦੀ ਹਕੂਮਤ ਬਾਬਰ ਨੂੰ ਜਾਬਰ ਕਿਹਾ ਸੀ। ਗੁਰੂ ਪਿਆਰੇ ਖਾਲਸਾ ਜੀ, ਏਡੀ ਸ਼ਕਤੀ ਦੁਨੀਆ ਦੀ ਕੋਈ ਵੀ ਹਸਤੀ ਹੱਥ ਦੇ ਵਿੱਚ ਨਾ ਹੋਵੇ, ਕੋਈ ਪਾਵਰ ਨਾ ਹੋਵੇ, ਤੇ ਸਮੇਂ ਦੀ ਜਰਮਾਨੀ ਸਰਕਾਰ ਨੂੰ ਕੇਵਲ ਤੇ ਕੇਵਲ ਕੁੱਲ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਇੱਕੋ ਇੱਕ ਉਹ ਸ਼ਾਂਤਮਈ ਦਾ ਸੋਮਾ, ਗੁਣਾਂ ਦਾ ਭੰਡਾਰ, ਬਾਣੀ ਦੇ ਕਰਤਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਮੇਂ ਦੀ ਹਕੂਮਤ ਨੂੰ ਵੰਗਾਰ ਦਿੱਤਾ ਸੀ। ਸ਼ਹਿਰ ਕਹਿੰਦਾ ਹੈ ਵੀ ਬਾਬਰ ਬਾਦਸ਼ਾਹ ਦੀ ਕਰੜੀ ਜੇਲ੍ਹ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ।
ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬੈਠ ਕੇ ਤਤੀ ਤਵੀ ਤੇ ਨੀਹਾਂ ਸਿੱਖ ਕੌਮ ਦੀਆਂ ਕੀਤੀਆਂ ਪੱਕੀਆਂ ਸਨ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਫਿਰ ਜ਼ਬਰ ਜ਼ੁਲਮ ਦੀਆਂ ਉਡਾਈਆਂ ਫੱਕੀਆਂ ਸਨ। ਭਈ ਨੌਵੇਂ ਪਾਤਸ਼ਾਹ ਤਾਂ ਹਿੰਦ ਦੀ ਬਣੇ ਚਾਦਰ ਤੇ ਪੱਤਾਂ ਲੈਂਦੀਆਂ ਅਨੇਕਾਂ ਕਾਹੀ ਰੱਖੀਆਂ ਸਨ। ਪਰ ਜਦੋਂ ਸਾਰੇ ਹੀਲਿਆਂ ਤੋਂ ਗੱਲ ਅਗਾਂਹ ਲੰਘ ਗਈ, ਮੇਰੇ ਪਾਤਸ਼ਾਹ ਨੇ ਫਾਰਸੀ ਦੇ ਵਿੱਚ ਜ਼ਫਰਨਾਮਾ ਲਿਖਿਆ ਹੈ। ਪੜਿਓ ਵਿਚਾਰਿਓ, ਮੇਰੇ ਪਾਤਸ਼ਾਹ ਕਹਿੰਦੇ ਨੇ ਸੁੰਕਾਰ ਆਜ਼ ਹਮਾ ਹੀਲ ਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਮੇਰੇ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਵੀ ਸਮਝਾਇਆ ਨਾ ਮੰਨੇ, ਸਿਧਾਂਤ ਦੱਸਿਆ ਨਾ ਮੰਨੇ, ਪਾਪ ਪੁੰਨ ਦੀ ਸਾਰ ਨਾ ਸਮਝੇ, ਤੇ ਫਿਰ ਹੱਥ ਦੇ ਵਿੱਚ ਹਥਿਆਰ ਚੁੱਕਣਾ ਜਾਇਜ਼ ਹੈ। ਲਿਖਾਰੀ ਲਿਖਦੇ ਨੇ ਕਿ ਨੌਵੇਂ ਪਾਤਸ਼ਾਹ ਹਿੰਦ ਦੀ ਬਣੇ ਚਾਦਰ ਪੱਤਾ ਲੈਂਦੀਆਂ ਅਨੇਕਾਂ ਹੀ ਰੱਖੀਆਂ ਸਨ। ਪਰ ਜਦੋਂ ਸਾਰੇ ਹੀਲਿਆਂ ਤੋਂ ਗੱਲ ਅਗਾਂਹ ਲੰਘੀ, ਫਿਰ ਤੇ ਗਾਂ ਗੁਰੂ ਗੋਬਿੰਦ ਸਿੰਘ ਨੇ ਚੱਕੀਆਂ ਸਨ। ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ 10 ਸਰੂਪ ਹੋਏ ਨੇ, ਪਹਿਲੇ ਸਰੂਪ ਤੋਂ ਲਾ ਕੇ 10ਵੇਂ ਸਰੂਪ ਤੱਕ। ਤਵੱਜੋ ਦਿਓ, ਕਿਸੇ ਸਮੇਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਲਾ ਕੇ ਬੈਠੇ ਨੇ। ਸਿੱਖ ਸੰਗਤਾਂ ਸੁਭਾਏਮਾਨ ਨੇ। ਕਿਸੇ ਜਗਿਆਸੂ ਨੇ ਆਣ ਕੇ ਸਵਾਲ ਕੀਤਾ, 2 ਤਲਵਾਰਾਂ ਪਾਈਆਂ ਵੇਖੀਆਂ ਮਹਾਰਾਜ ਨੇ। ਸਵਾਲ ਕੀਤਾ ਕਿ ਪਾਤਸ਼ਾਹ ਜੀ, ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ, ਸੰਤ ਹੋ, ਮਾਲਾ ਫੇਰਨਾ ਤੁਹਾਡਾ ਕੰਮ ਹੈ, ਦੁਨੀਆ ਨੂੰ ਉਪਦੇਸ਼ ਦੇਣਾ ਤੁਹਾਡਾ ਕੰਮ ਹੈ, ਅਕਾਲ ਪੁਰਖ ਅਲਾ ਭਗਵਾਨ ਦੀ ਸਿਫਤ ਸੁਣਾਉਣੀ ਤੁਹਾਡਾ ਕੰਮ ਹੈ। ਪਰ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੂੰ ਹਥਿਆਰ ਸੋਭਾ ਕਿਵੇਂ ਦਿੰਦੇ ਨੇ? ਜਿਹੜੇ ਮੇਰੇ ਪਾਤਸ਼ਾਹ ਜੀ ਦਾ ਚੌਰ ਬਰਦਾਰ ਸੀ ਨਾ, ਉਹ ਮੁਸਕਰਾਇਆ ਤੇ ਹੱਸਿਆ। ਉਹਦੇ ਹੱਸਣ ਨਾਲ ਸਵਾਲ ਕਰਨ ਵਾਲੇ ਜਗਿਆਸੂ ਨੂੰ ਗੁੱਸਾ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਦੀ ਨਾਲ ਦੂਜਾ ਸਵਾਲ ਉਹਨਾਂ ਕੀਤਾ, ਪਾਤਸ਼ਾਹ ਮੈਂ ਕੇਵਲ ਤੇ ਕੇਵਲ ਆਪ ਜੀ ਨੂੰ ਗੱਲ ਪੁੱਛੀ ਸੀ ਤੇ ਇਸ ਨੇ ਮੇਰੀ ਗੱਲ ਦੀ ਠਿੱਲੀ ਉਡਾ ਦਿੱਤੀ ਹੈ, ਇਹਦਾ ਮਤਲਬ ਕੀ ਸੀ ਹੱਸਣ ਦਾ? ਮੇਰੇ ਪਾਤਸ਼ਾਹ ਆਖਣ ਲੱਗੇ, ਤੂੰ ਸਮਝ ਭਾਵੇਂ ਨਾ ਸਮਝ, ਤੇਰੇ ਸਵਾਲ ਦਾ ਜਵਾਬ ਇਹ ਆ। ਕਹਿੰਦਾ ਜੀ ਮੇਰੇ ਸਵਾਲ ਦਾ ਜਵਾਬ ਕਿਵੇਂ ਹੋਇਆ? ਮਹਾਰਾਜ ਕਹਿੰਦੇ ਤੇਰੀ ਗੱਲ ਟੋਕੀ ਹੈ ਨਾ, ਤੇਰੀ ਗੱਲ ਦੇ ਵਿੱਚ ਇਸ ਨੇ ਮੁਸ਼ਕਰਾਉਣਾ ਕੀਤਾ ਤੇ ਤੈਨੂੰ ਗੁੱਸਾ ਆ ਗਿਆ ਕਿ ਮੇਰੀ ਗੱਲ ਚੱਲਦੀ ਹੈ, ਬੰਦਾ ਹੱਸਿਆ ਕਿਉਂ? ਇਹੋ ਗੱਲ ਸੀ ਨਾ? ਕਹਿੰਦਾ ਜੀ ਹਾਂ। ਮਹਾਰਾਜ ਕਹਿੰਦੇ ਓਏ ਭੋਲਿਆ, ਸਾਡੇ ਗੁਰਦੇਵ ਪਿਤਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸਮੇਂ ਦੀ ਸਰਕਾਰ ਨੇ ਤੱਤੀ ਤਵੀ ਤੇ ਬਿਠਾਇਆ ਤੇ ਫਿਰ ਸਾਡਾ ਸ਼ਸਤਰ ਪਹਿਨਣਾ ਫਰਜ਼ ਨਹੀਂ ਸੀ? 2 ਤਲਵਾਰਾਂ ਵੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ। ਸ਼ਾਇਰ ਲਿਖਦਾ ਹੈ, ਗੁਰੂ ਅਰਜਨ ਮੌਤ ਦੀ ਜਦ ਚੜ ਕੇ ਘੋੜੀ, 11 ਸਾਲਾਂ ਗੁਰੂ ਦੀ ਰੂਹ ਗਈ ਝੰਜੋੜੀ। ਓਹੋ, ਬਾਬੇ ਬੁੱਢੇ ਪਹੁੰਚ ਗਏ ਵਿੱਚ ਗੈਰ ਗੰਭੀਰੀ, ਇੱਕ ਥਾਂ ਇਕੱਠੀਆਂ ਕਰਤੀਆਂ ਮੀਰੀ ਤੇ ਪੀਰੀ। ਮੇਰੇ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਉਹਦਾ ਸਵਾਲ ਦਾ ਜਵਾਬ ਦਿੱਤਾ ਕਿ ਅਸੀਂ ਹੁਣ ਸਮੇਂ ਦੀ ਸਰਕਾਰ ਨੂੰ ਵੰਗਾਰਾਂਗੇ। ਸਮਾਂ ਚੱਲਦਾ ਗਿਆ, ਉਰੇ ਇਤਿਹਾਸ ਦੀ ਗੱਲ ਚੱਲਦੀ ਸੀ। ਉਦੋਂ ਬਾਅਦ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਹਿੰਦੁਸਤਾਨ ਦੇ ਖੁੱਲ੍ਹੇ ਮੈਦਾਨਾਂ ਦੇ ਵਿੱਚ 14 ਧਰਮ ਯੋਧਾਂ ਨੂੰ ਅੰਜਾਮ ਦੇ ਕੇ ਅਖੀਰ ਤੇ ਮੇਰੇ ਪਾਤਸ਼ਾਹ 3 ਸਤੰਬਰ 1708 ਈਸਵੀ ਨੂੰ ਨੰਦੇੜ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਮਾਧੋ ਦਾਸ ਦੇ ਡੇਰੇ ਪਹੁੰਚੇ ਤੇ ਮੇਰੇ ਪਾਤਸ਼ਾਹ ਨੇ ਇਸ ਨੂੰ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਇਸ ਦੀ ਸੁੱਤੀ ਹੋਈ ਜ਼ਮੀਰ ਨੂੰ ਜਗਾ ਦਿੱਤਾ, ਜਿੱਥੋਂ ਸਾਡਾ ਸਿੱਖ ਇਤਿਹਾਸ ਚਾਲੂ ਹੁੰਦਾ ਹੈ। 3 ਸਤੰਬਰ 1708 ਈਸਵੀ ਨੂੰ ਮੇਰੇ ਪਾਤਸ਼ਾਹ ਮਾਧੋ ਦਾਸ ਦੇ ਡੇਰੇ ਪਹੁੰਚੇ ਤੇ 10 ਸਤੰਬਰ 1708 ਨੂੰ ਲਾ ਕੇ ਥਾਪੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਰੱਖ ਕੇ ਨਾਮ ਗੁਰਬਖਸ਼ ਸਿੰਘ ਦੇ ਕੇ ਬਾਬਾ ਬੰਦਾ ਸਿੰਘ ਦਾ ਸਿਰਪਾਓ ਪੰਜਾਬ ਦੀ ਧਰਤੀ ਦੇ ਵੱਲ ਤੋਰ ਦਿੱਤਾ ਹੈ। ਵਾਹ! ਬਾਬਾ ਬੰਦਾ ਸਿੰਘ ਬਹਾਦਰ ਜ਼ਾਲਮਾਂ ਜਾਤਾਂ ਨੂੰ ਕੱਟਦਾ ਵੱਢਦਾ ਚੀਰਦਾ ਫਾੜਦਾ ਲਤਾੜਦਾ ਪੰਜਾਬ ਦੀ ਧਰਤੀ ਦੇ ਵੱਲ ਵਧਿਆ ਤੇ ਇੱਧਰ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਉੱਤੇ ਗੋਲੇ ਖਾਂ ਤੇ ਜਮਸ਼ੇਦ ਖਾਨ ਨੇ ਖੰਜਰ ਦਾ ਵਾਰ ਕੀਤਾ ਤੇ ਮੇਰੇ ਪਾਤਸ਼ਾਹ ਕੁਝ ਦਿਨਾਂ ਮਗਰੋਂ ਜਦੋਂ ਪਾਤਸ਼ਾਹ ਜੀ ਨੇ ਕੀਤੇ ਸੱਚਖੰਡ ਦੇ ਤਿਆਰੇ, ਬਿਸਲ ਕਿਉਂ ਮਾਰਦਾ ਹੈ? ਹੋ ਸਕਦਾ ਹੈ ਮੇਰੇ ਪਾਤਸ਼ਾਹ ਜੀ ਨੇ 5 ਪੈਸੇ ਦੇ ਨਾਰੇ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਰੱਖ ਕੇ ਮੱਥਾ ਟੇਕ ਕੇ 4 ਪ੍ਰਕਰਮਾ ਕਰਕੇ ਆਖਿਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਥੋਂ 11ਵੀਂ ਜੋਤ ਸੂਰਜ ਦਾ ਹੀ ਰੂਪ ਨੇ ਕਿਆ ਕਰਨਾ ਕਿਆ ਧੂਪ ਨਾਨਕ ਦੀ ਗੱਦੀ ਦੇ 11ਵੇਂ ਬਰਸ ਤੇ ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਜਰਨੈਲ ਬਣਾ ਕੇ ਪੰਜਾਬ ਦੀ ਧਰਤੀ ਦੇ ਵੱਲ ਤੋਰ ਦਿੱਤਾ ਹੈ। ਇਸ ਦਿਨ ਤੋਂ ਸਾਡਾ ਜਿਹੜਾ ਸੀ ਸਿੱਖ ਇਤਿਹਾਸ ਸ਼ੁਰੂ ਹੋ ਗਿਆ ਹੈ। ਬੜੇ ਹੈਰਾਨ ਦੀ ਗੱਲ ਹੈ, ਗੱਲ ਸੋਚਣ ਵਾਲੀ ਹੈ। ਇੱਕ ਪਾਸੇ ਦਸੇ ਗੁਰੂ ਸਾਹਿਬਾਨ ਘਾਲਣਾ ਘਾਲ ਕੇ ਬਾਣੀ ਨੂੰ ਇਕੱਤਰ ਕਰਕੇ ਇੱਕ ਉਹ ਜਹਾਜ਼ ਤਿਆਰ ਕਰ ਰਹੇ ਨੇ ਜਿਹੜਾ ਸੰਸਾਰੀ ਕਰੋੜਾਂ ਹੀ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਲਾਉਂਦਾ ਹੈ, ਤੇ ਦੂਜੇ ਪਾਸੇ ਗੁਰੂ ਇਤਿਹਾਸ ਲਿਖਿਆ ਜਾ ਰਿਹਾ ਹੈ। ਉਹ ਵੀ ਆਮ ਨਹੀਂ, ਜਦੋਂ ਗੁਰੂ ਇਤਿਹਾਸ ਦਾ ਬਦਲਾਅ ਆਇਆ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੈਠ ਕੇ ਭਾਣੇ ਦੀ ਬੇਦੀ ਤੇ ਪ੍ਰਵਾਨ ਚੜ੍ਹ ਕੇ ਗੁਰ ਇਤਿਹਾਸ ਦੇ ਪੰਨਿਆਂ ਦੇ ਉੱਤੇ ਸਿਆਹੀ ਦੀ ਜਗ੍ਹਾ ਆਪਣੀ ਰਤ ਵਰਤ ਦਿੱਤੀ ਹੈ। ਸਾਡਾ ਗੁਰ ਇਤਿਹਾਸ ਇਹ ਵੀ ਖੂਨ ਦੀ ਸਿਆਹੀ ਨਾਲ ਲਿਖਿਆ ਗਿਆ ਹੈ। ਤੇ ਗੁਰੂ ਪਿਆਰੇ ਖਾਲਸਾ ਜੀ, ਫਿਰ ਸਾਡਾ ਇਤਿਹਾਸ ਸ਼ੁਰੂ ਹੋ ਗਿਆ, ਸਿੱਖ ਇਤਿਹਾਸ। ਕਦੋਂ ਤੱਕ ਚੱਲਿਆ ਸਾਡਾ ਸਿੱਖ ਇਤਿਹਾਸ? ਚੱਲਦਿਆਂ ਜਦੋਂ ਇਸ ਪੰਜਾਬ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਆਈ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਹੋਰ ਬੜੇ ਨਵਾਬ ਹੋਏ, ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਵਾਰੀ ਆਈ, ਸਾਡੇ ਪੰਜਾਬ ਦੀਆਂ ਹੱਦਾਂ ਕਾਬਲ ਕੰਧਾਰ ਨੂੰ ਜਾਸ਼ ਹੋਈਆਂ। ਏਡਾ ਵੱਡਾ ਇਲਾਕਾ। ਗੁਰੂ ਪਿਆਰੇ ਖਾਲਸਾ ਜੀ, ਕਿਸ ਕਿਸ ਇਤਿਹਾਸ ਦੀ ਗੱਲ ਕਰੀਏ? ਸਮਾਂ ਖੁੱਲ੍ਹਾ ਹੋਵੇ ਤੇ ਵਿਚਾਰਾਂ ਕਰੀਏ। ਜੇਕਰ ਅਸੀਂ ਪਹਿਲੇ ਪੰਜਾਬ ਨੂੰ ਵੇਖਦੇ ਹਾਂ, ਸਾਡਾ ਪੰਜਾਬ ਅਫਗਾਨ ਤੱਕ ਫੈਲਿਆ ਪਿਆ ਹੈ। ਗੁਰੂ ਪਿਆਰੇ ਖਾਲਸਾ ਜੀ, ਕਦੇ ਸਾਡੀਆਂ ਇਰਾਨ ਦੀਆਂ ਕੰਧਾਂ ਨੇ ਸਾਡੀਆਂ ਕਦੇ ਬਾਤਾਂ ਪਾਈਆਂ, ਕਦੀ ਸਾਡੀ ਬਹਾਦਰੀ ਤੇ ਵਿਚਾਰਾਂ ਕੀਤੀਆਂ ਰਾਨੀਆਂ ਨੇ। ਉਹ ਸਮਾਂ ਸੀ, ਇਸ ਪੰਜਾਬ ਦੇ ਸਿਰਲੱਥ ਯੋਧਿਆਂ ਦੀ ਕਹਾਣੀ ਹੈ। ਪਰ ਜਦੋਂ 26 ਜੂਨ 1839 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਬੁਰਜ ਸੀ ਜਿਹੜਾ, ਉਹ ਢਹਿ ਗਿਆ ਹੈ। ਉਸ ਦਿਨ ਸਾਡੇ ਜਿਹੜੀ ਸਿੱਖ ਇਤਿਹਾਸ ਦਾ ਅਖੀਰਲਾ ਪੰਨਾ ਲਿਖਿਆ ਗਿਆ ਹੈ। ਉਸ ਤੋਂ ਬਾਅਦ ਬੜੀਆਂ ਮੁਸੀਬਤਾਂ ਪਈਆਂ। ਅੰਗਰੇਜ਼ ਸਰਕਾਰ ਦਾ ਰਾਜ ਅਮਰਵੇਲ ਦੀ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਫੈਲ ਗਿਆ ਹੈ। ਬੜੀਆਂ ਸ਼ਹਾਦਤਾਂ ਹੋਈਆਂ, ਵੱਡੀਆਂ ਕੁਰਬਾਨੀਆਂ ਹੋਈਆਂ। ਅਖੀਰ ਤੇ ਜਦੋਂ ਭੈਣੀ ਸਾਹਿਬ ਦੀ ਧਰਤੀ ਤੇ ਕੂਕਿਆਂ ਨੇ ਵਿਰੋਧ ਕੀਤਾ ਅੰਗਰੇਜ਼ੀ ਸਰਕਾਰ ਦੇ ਰਾਜ ਦੇ ਵਿੱਚ, ਵੋਚੜਾਂ ਨੂੰ ਵੱਢ ਕੇ ਗਾਵਾਂ ਛਡਾਈਆਂ, ਵੱਡਾ ਕੁਝ ਹੋਇਆ। ਉਸ ਮੌਕੇ ਭੈਣੀ ਸਾਹਿਬ ਦੀ ਧਰਤੀ ਤੇ ਜਦੋਂ ਸਮੇਤ ਕੂਕਿਆਂ ਤੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕੇ ਤੋਪ ਦੇ ਨਾਲ ਉਡਾ ਦਿੱਤਾ, ਉਸ ਦਿਨ ਸਾਡਾ ਕੌਮੀ ਇਤਿਹਾਸ ਸ਼ੁਰੂ ਹੋਇਆ। ਤੇ ਪਹਿਲਾ ਵਰਕਾ ਲਿਖਿਆ ਕੂਕਿਆਂ ਦੇ ਖੂਨ ਦੀ ਸਿਆਹੀ ਬਣਾ ਕੇ। ਵਾਹ! ਮੌਜੂਦਾ ਸੰਘਰਸ਼ ਚੱਲਿਆ ਆ ਰਿਹਾ ਹੈ। ਜੂਨ 84 ਸਾਡੇ ਤੋਂ ਬੀਤਿਆ ਹੈ, ਪਰ ਗੁਰੂ ਪਿਆਰੇ ਖਾਲਸਾ ਜੀ, ਉਸੇ ਤਰ੍ਹਾਂ ਖਤਰਾ ਮੰਡਰਾਉਂਦਿਆਂ ਅੱਜ ਸਾਡਾ ਕੌਮੀ ਇਤਿਹਾਸ ਇੱਥੋਂ ਤੱਕ ਲਿਖਿਆ ਜਾ ਰਿਹਾ ਹੈ। ਲਓ ਗੁਰੂ ਪਿਆਰੇ ਖਾਲਸਾ ਜੀ, ਇਤਿਹਾਸ ਵੱਡਾ ਲੰਮਾ ਹੈ, ਪਰ ਇਹ ਆਪਾਂ ਗੱਲ ਕਰੀਏ ਕਿ ਬਾਬਾ ਬੰਦਾ ਸਿੰਘ ਬਹਾਦਰ 10 ਮਈ 1710 ਈਸਵੀ ਵਾਲੇ ਦਿਨ ਜ਼ਾਲਮਾਂ ਯਾਦਾਂ ਨੂੰ ਕੱਟਦਾ, ਵੱਢਦਾ, ਚੀਰਦਾ, ਫਾੜਦਾ, ਲਤਾੜਦਾ, ਸਮਾਣਾ, ਸਡੌਰਾ, ਜਲਾਲਾਬਾਦ, ਕਪੂਰੀ ਵਰਗੇ ਵੱਡੇ ਵੱਡੇ ਸ਼ਹਿਰਾਂ ਨੂੰ ਢਹਿ ਢੇਰੀ ਕਰਦਾ ਹੋਇਆ ਪਹੁੰਚ ਗਏ ਛੱਤਮਨੂੜ ਦੀ ਧਰਤੀ ਦੇ ਉੱਤੇ। ਜੰਗਲ ਦੇ ਵਿੱਚ ਬੈਠੇ ਨੇ। ਮਤਾ ਪਾਸ ਹੋਇਆ, ਗੁਰਮਤਾ ਪਾ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਬੜਾ ਢੁੱਕਵਾਂ ਸਮਾਂ ਸਰਹੰਦ ਦੇ ਉੱਤੇ ਚੜ੍ਹਾਈ ਕਰਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਰੋਹ ਭਰੀ ਤਕਰੀਰ ਲਿਖੀ ਵਜੀਦ ਖਾਨ ਸੂਬਾ ਸਰਹੰਦ ਨੂੰ, ਚਿੱਠੀ ਲਿਖ ਕੇ ਉਸ ਨੂੰ ਜਗਾ ਦਿੱਤਾ ਹੈ। ਵਜੀਦ ਖਾਨ ਨਾਜ਼ਮ ਸਰਹੰਦ, ਕਿਤੇ ਭੁਲੇਖੇ ਵਿੱਚ ਨਾ ਰਹਿ ਜਾਵੀਂ ਕਿ ਮੈਨੂੰ ਪਤਾ ਨਹੀਂ ਸੀ, ਤਿਆਰ ਹੋ ਜਾ। ਚੌਥੇ ਰੋਜ਼ ਨੂੰ ਤੇਰੀ ਸਰਹੰਦ ਦੇ ਉੱਤੇ ਲੋਹੇ ਦਾ ਸੁਹਾਗਾ ਬਣ ਕੇ ਮੈਂ ਘੁੰਮਣਾ ਹੈ। ਤੇਰੀ ਸਰਹੰਦ ਥੇ ਦੇ ਨਾਲ ਮਿਲਾ ਦੇਣੀ ਹੈ, ਜਿੰਨਾ ਜ਼ੋਰ ਲੱਗਦਾ ਹੈ ਲਾ ਲੈ।
ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ 1710 ਈਸਵੀ ਨੂੰ ਖਾਲਸੇ ਦੀ ਜਿੱਤ ਦਾ ਪੰਚਮ ਸਰਹੰਦ ਦੀ ਧਰਤੀ ਦੇ ਉੱਤੇ ਲਹਿਰਾ ਕੇ ਇਸ ਧਰਤੀ ਦਾ ਨਾਮ ਰੱਖ ਦਿੱਤਾ ਫਤਿਹਗੜ੍ਹ ਸਾਹਿਬ। ਵਾਹ। ਗੁਰੂ ਪਿਆਰੇ ਖਾਲਸਾ ਜੀ ਪੰਜਾਬ ਦੇ ਵਿੱਚ ਸਿੱਖ ਰਾਜ ਨੂੰ ਕਾਇਮ ਕਰ ਦਿੱਤਾ। ਐਡਾ ਮਹਾਨ ਯੋਧਾ ਜਿਸ ਦੀ ਸ਼ੁਰੂਆਤ ਕੇਵਲ ਤੇ ਕੇਵਲ 25 ਕੁ ਸਿੰਘਾਂ ਦੇ ਨਾਲ ਹੋ ਰਹੀ ਹੈ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮੁਗਲਿਆ ਸਲਤਨਤ ਦੇ ਪੈਰ ਹਿਲਾ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਸੰਘਰਸ਼ ਕੀਤਾ, ਸਿੱਖ ਰਾਜ ਕਾਇਮ ਕਰ ਦਿੱਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੇ ਵਿੱਚ ਭਾਵੇਂ ਕੋਈ ਜੈਨੀ ਹੋਵੇ, ਬੋਧੀ ਹੋਵੇ, ਇਸਲਾਮੀ ਹੋਵੇ, ਸਿੱਖ ਹੋਵੇ ਤੇ ਸਿੱਖ ਦਾ ਕੋਈ ਵੈਰੀ ਹੋਵੇ, ਆਪਣੀ ਜ਼ਿੰਦਗੀ ਬੜੇ ਆਰਾਮ ਦੀ ਬਤੀਤ ਕਰ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੀਆਂ-ਛੋਟੀਆਂ ਰਿਆਸਤਾਂ ਕਾਇਮ ਕੀਤੀਆਂ ਤੇ ਬਹੁਤ ਸਾਰੇ ਜਥੇਦਾਰਾਂ ਨੂੰ ਉਹਨਾਂ ਰਿਆਸਤਾਂ ਦੇ ਸੂਬੇਦਾਰ ਥਾਪ ਦਿੱਤਾ ਹੈ। ਤੇ ਆਪ ਬਾਬਾ ਬੰਦਾ ਸਿੰਘ ਬਹਾਦਰ ਕੋਟ ਮਿਰਜ਼ਾ ਜਾਨ ਦੇ ਵਿੱਚ ਜਾ ਕੇ ਇੱਕ ਕਿਲੇ ਦੀ ਉਸਾਰੀ ਕਰਨ ਲੱਗ ਪਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਐਡਾ ਯੋਧਾ ਸੀ ਕਿ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਸਮੇਂ ਦੀਆਂ ਹਕੂਮਤਾਂ ਕਹਿੰਦੀਆਂ ਸਨ ਕਿ ਸਿੱਖ ਨਾਮ ਦੀ ਵਸਤੂ ਬਿਲਕੁਲ ਮਲੀਆ ਮੇਟ ਕਰ ਦੇਣੀ ਹੈ, ਇਹ ਛੱਡਣੀ ਨਹੀਂ। ਇਸ ਪੰਜਾਬ ਦੀ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਸਿੱਕਾ ਜਾਰੀ ਕਰ ਦਿੱਤਾ ਹੈ। ਜਦੋਂ ਬਾਦਸ਼ਾਹ ਬਰਕਸ਼ੀਰ ਨੂੰ ਪਤਾ ਲੱਗਾ ਕਿ ਪੰਜਾਬ ਦੀ ਸਾਰੀ ਧਰਤੀ ਦੇ ਉੱਤੇ ਸਿੱਖ ਰਾਜ ਬੜੇ ਅਮਨੋ ਅਮਾਨ ਦੇ ਨਾਲ ਕਾਇਮ ਹੋ ਗਿਆ ਹੈ, ਪੰਜਾਬ ਦੀ ਧਰਤੀ ਦੇ ਵਸਨੀਕ ਆਪਣੇ ਹੱਕਾਂ ਦੀ ਮੰਗ ਕਰਦੇ ਨੇ, ਮੇਰੇ ਪਾਤਸ਼ਾਹ ਕਹਿੰਦੇ ਨੇ ਕੋਊ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਸੋ ਨਿਜ ਬਲ ਸੇ ਲੈ ਹੈ। ਸ਼ਾਇਰ ਲਿਖਦਾ ਹੈ ਕਿ ਇਹ ਸੁਗਾਤ ਦੇ ਵਿੱਚ ਨਹੀਂ ਮਿਲਦੇ ਹੱਕ, ਇਹ ਜ਼ੋਰ ਨਾਲ ਲੜੇ ਪੈਂਦੇ ਨੇ। ਜਿਵੇਂ ਅੱਜ ਆਪ ਮਾਣਯੋਗ ਸਮੁੱਚੀਆਂ ਸੰਗਤਾਂ ਸੰਘਰਸ਼ਸ਼ੀਲ ਹੋ, ਇਸੇ ਤਰ੍ਹਾਂ ਗੁਰੂ ਪਿਆਰੇ ਖਾਲਸਾ ਜੀ ਇਹ ਕੋਈ ਹੁਣ ਦੱਸਣ ਵਾਲੀ ਗੱਲ ਨਹੀਂ ਰਹਿ ਗਈ ਕਿ ਸਾਡਾ ਮਜ਼ਮੂਨ ਕੀ ਹੈ, ਸਾਡਾ ਵਿਸ਼ਾ ਕੀ ਹੈ, ਸਾਡਾ ਇੱਥੇ ਇਕੱਠ ਕਰਨ ਦਾ ਕੰਮ ਕੀ ਹੈ। ਇਸ ਇਕੱਲੇ ਅਸੀਂ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਕਾਰਨ ਕੀ ਹੈ, ਪੰਜਾਬ ਦੇ ਲੋਕ ਚਾਹੁੰਦੇ ਕੀ ਨੇ, ਸਿੱਖ ਕੌਮ ਕੀ ਚਾਹੁੰਦੀ ਹੈ, ਇਨਸਾਫ ਮੰਗਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ ਕਿ ਜ਼ੁਲਮ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਵੱਡਾ ਜ਼ੁਲਮ ਹੈ। ਲਓ ਗੁਰੂ ਪਿਆਰੇ ਖਾਲਸਾ ਜੀ, ਜ਼ੁਲਮ ਨਾ ਸਹਿਣ ਦੇ ਕਾਰਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਸਾਡੀ ਕੌਮ ਦੇ ਯੋਧੇ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਇਸ ਹੱਕਾਂ ਦੀ ਖਾਤਰ ਨਿਸ਼ਾਵਰ ਕਰ ਦਿੱਤੇ। ਕਿਉਂਕਿ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਿੱਖ ਕੌਮ ਦੇ ਵਿੱਚ ਸ਼ਹੀਦੀਆਂ ਪਾਉਣ ਦੀ ਨੀਂਹ ਰੱਖ ਦਿੱਤੀ ਹੈ। ਉਹਨਾਂ ਦੇ ਪੱਗ ਚਿੰਨ੍ਹਾਂ ਦੇ ਉੱਤੇ ਚੱਲਦਿਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਮਹਾਬਲੀ ਵੀਰ ਸੁਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਦੇ ਫਰਜ਼ੰਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਕੁਰਬਾਨੀ ਦੇ ਦਿੱਤੀ ਹੈ। ਔਰ ਉਹਨਾਂ ਦੇ ਇਕਲੌਤੇ ਬੇਟੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਸਮੁੱਚੀ ਸਿੱਖ ਕੌਮ ਦਾ ਨਿਰਮਾਣ ਕਰਕੇ 1699 ਦੀ ਵਿਸਾਖੀ ਨੂੰ ਇਸ ਨੂੰ ਨਵਾਂ ਰੂਪ ਦੇ ਦਿੱਤਾ ਹੈ। ਇੱਕ ਮਰਦਾਂ ਦੀ ਫੌਜ ਤਿਆਰ ਕੀਤੀ। ਮੇਰੇ ਪਾਤਸ਼ਾਹ ਕਹਿੰਦੇ ਨੇ ਚਿੜੀਆਂ ਤੋਂ ਮੈਂ ਬਾਜ ਤੜਾਊਂ, ਗਿੱਦੜਾਂ ਤੋਂ ਮੈਂ ਸ਼ੇਰ ਮਰਾਊਂ, ਸਵਾ ਲੱਖ ਸੇਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਪਿਆਰੇ ਖਾਲਸਾ ਜੀ, ਸਾਡੀ ਜ਼ਬਾਨ ਦੇ ਉੱਤੇ ਜੇਕਰ ਸਵਾ ਲੱਖ ਦਾ ਸ਼ਬਦ ਵਸਿਆ ਹੈ ਤਾਂ ਗੁਰੂ ਪਿਆਰੇ ਖਾਲਸਾ ਜੀ ਸਾਡੀ ਕੌਮ ਦੇ ਮਹਾਨ ਯੋਧੇ ਨੇ ਜਿਨ੍ਹਾਂ ਦੇ ਉੱਤੇ ਇਹ ਟੁੱਕਿਆ ਹੈ, ਜਿਨ੍ਹਾਂ ਨੇ ਕਰ ਵਿਖਾਇਆ ਹੈ, ਜਿਹੜੇ ਕਹਿਣੀ ਤੇ ਕਰਨੀ ਦੇ ਇੱਕ ਹੋ ਉਤਰੇ ਨੇ। ਲਓ ਗੁਰੂ ਪਿਆਰੇ ਖਾਲਸਾ ਜੀ, ਗੱਲ ਚੱਲ ਰਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ। ਥੋੜੇ ਕੁ ਸਾਥੀ ਨੇ ਕੋਟ ਮਿਰਜ਼ਾ ਜਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਕਿਲਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬਾਦਸ਼ਾਹ ਬਰਕਸ਼ੀਰ ਨੂੰ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਇੱਕ ਇਨਕਲਾਬੀਆਂ ਦਾ ਟੋਲਾ ਜਿਹੜਾ ਸਮੇਂ ਦੀ ਸਰਕਾਰ ਦਾ ਭੈ ਨਹੀਂ ਮੰਨਦਾ, ਜਿਹਨੇ ਸਮੇਂ ਦੀ ਸਰਕਾਰ ਦੀ ਢਾਲ ਭਰਨੀ ਬੰਦ ਕਰ ਦਿੱਤੀ ਹੈ, ਲੋਕਾਂ ਨੂੰ ਆਪੋ ਆਪਣੀ ਧਰਤੀ, ਆਪੋ ਆਪਣੀ ਜ਼ਮੀਨ ਦੇ ਹੱਕਦਾਰ ਬਣਾ ਦਿੱਤਾ ਹੈ। ਇਸ ਨੇ ਇੱਕ ਵੱਡਾ ਦਰਬਾਰ ਲਾਇਆ। ਦਰਬਾਰ ਦੇ ਵਿੱਚ ਕਾਜ਼ੀਆਂ, ਮਲਾਣਿਆਂ ਨੂੰ, ਵੱਡੇ ਵੱਡੇ ਜਰਨੈਲਾਂ ਨੂੰ ਇਸ ਨੇ ਸੱਦ ਕੇ ਸੰਬੋਧਿਤ ਹੋ ਕੇ ਆਖਿਆ ਕਿ ਹੈ ਕੋਈ ਸੂਰਮਾ ਜਿਹੜਾ ਹਿੰਦੁਸਤਾਨ ਦੀ ਤਾਜ ਪੋਸ਼ੀ ਦੀ ਮਰਜ਼ਾਦਾ ਨੂੰ ਕਾਇਮ ਰੱਖਣ ਦੇ ਵਾਸਤੇ ਔਰ ਸੈਂਟਰ ਦੀ ਤਾਕਤ ਨੂੰ ਮਜ਼ਬੂਤ ਦਿਖਾਉਣ ਦੇ ਵਾਸਤੇ ਕਿ ਸੈਂਟਰ ਦੀ ਕਿੱਡੀ ਕੁ ਤਾਕਤ ਹੈ, ਹਿੰਦੁਸਤਾਨ ਦੇ ਰਾਜੇ ਦੀ ਕਿੱਡੀ ਕੁ ਤਾਕਤ ਹੈ,
ਇਸ ਨੂੰ ਮਜ਼ਬੂਤ ਔਰ ਸ਼ਾਨਾਮਤੀ ਵਿਕਾਉਣ ਦੇ ਵਾਸਤੇ, ਇਸ ਨੂੰ ਹੋਰ ਚਮਕਾਉਣ ਦੇ ਵਾਸਤੇ ਹੈ ਕੋਈ ਬਹਾਦਰ ਯੋਧਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੇਰੇ ਦਰਬਾਰ ਦੇ ਵਿੱਚ ਪੁੱਠੀਆਂ ਮੁਸ਼ਕਾਂ ਲਾ ਕੇ ਪੇਸ਼ ਕਰੇ। ਸਤਿਕਾਰਯੋਗ ਖਾਲਸਾ ਜੀ, ਬਾਦਸ਼ਾਹ ਫਰਖਸ਼ੀਰ ਦੇ ਭਰੇ ਦਰਬਾਰ ਦੇ ਵਿੱਚੋਂ ਇੱਕ ਜਰਨੈਲ ਉੱਠਿਆ, ਅਬਦ ਸਮਦ ਖਾਨ। ਇਸ ਨੂੰ ਗੁੱਸਾ ਆਇਆ, ਇਹਦੇ ਡੌਲੇ ਫਰਕੇ, ਨੇਤਰ ਹੋਏ ਲਾਲ। ਇਸ ਨੇ ਬਾਦਸ਼ਾਹ ਫਰਖਸ਼ੀਰ ਨੂੰ ਆਖਿਆ, ਬਾਦਸ਼ਾਹ ਹਿੰਦੁਸਤਾਨ, ਮੈਂ ਇੱਥੋਂ ਚੱਲ ਕੇ ਜਾਵਾਂਗਾ ਪੰਜਾਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦੀ ਬਣਾ ਕੇ ਇੱਥੇ ਪੇਸ਼ ਕਰਾਂਗਾ। ਜਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੈਂ ਦਿੱਲੀ ਦੀ ਧਰਤੀ ਤੇ ਇਸ ਦਰਬਾਰ ਦੇ ਵਿੱਚ ਪੇਸ਼ ਨਹੀਂ ਕਰਦਾ, ਉਦੋਂ ਤੱਕ ਮੈਂ ਚੈਨ ਦੇ ਨਾਲ ਨਹੀਂ ਬੈਠਾਂਗਾ। ਬਾਦਸ਼ਾਹ ਫਰਖਸ਼ੀਰ ਨੇ ਵੱਡਾ ਤੋਪਖਾਨਾ, ਵੱਡੇ ਵੱਡੇ ਹਥਿਆਰ ਤੇ ਘੋੜ ਸਵਾਰ ਸੈਨਾ ਦੇ ਕੇ ਬਾਦਸ਼ਾਹ ਫਰਖਸ਼ੀਰ ਨੇ ਆਪਣੇ ਜਰਨੈਲ ਅਬਦ ਸਮਦ ਖਾਨ ਨੂੰ ਅਪ੍ਰੈਲ 1715 ਨੂੰ ਦਿੱਲੀ ਤੋਂ ਰਵਾਨਾ ਕਰ ਦਿੱਤਾ ਪੰਜਾਬ ਦੀ ਧਰਤੀ ਦੇ ਵੱਲ। ਜਦੋਂ ਅਬਦ ਸਮਦ ਖਾਨ ਇੱਥੋਂ ਫੌਜਾਂ ਲੈ ਕੇ ਚੱਲਿਆ, 22 ਧਾਰ ਦੇ ਰਾਜਪੂਤ ਰਾਜਿਆਂ ਦੀ ਫੌਜ ਨੇ ਇਹਨਾਂ ਦਾ ਸਤਿਕਾਰ ਕੀਤਾ। ਇਹ ਜਿਹੜੀਆਂ ਰਿਆਸਤਾਂ ਸਨ, ਇਹਨਾਂ ਨੇ ਦਿੱਲੀ ਤੋਂ ਚੱਲੀਆਂ ਫੌਜਾਂ ਦਾ, ਜਰਨੈਲਾਂ ਦਾ ਸਤਿਕਾਰ ਕੀਤਾ ਤੇ ਇਹਨਾਂ ਦੀ ਗਿਣਤੀ ਵਧਾਉਣ ਦੇ ਵਾਸਤੇ ਆਪਣੀਆਂ ਫੌਜਾਂ ਇਹਨਾਂ ਦੇ ਨਾਲ ਸ਼ਾਮਲ ਕਰ ਦਿੱਤੀਆਂ। ਇੱਕ ਬਹੁਤ ਵੱਡਾ ਇਕੱਠ ਗਿਣਤੀ ਤੋਂ ਬਾਹਰ ਮਾਰੋ ਮਾਰ ਕਰਦਾ ਕੋਟ ਮਿਰਜ਼ਾ ਜਾਣ ਦੇ ਵੱਲ ਵਧਿਆ। ਇਧਰ ਬਾਬਾ ਬੰਦਾ ਸਿੰਘ ਬਹਾਦਰ 1000 ਕੁ ਸਾਥੀਆਂ ਦੇ ਨਾਲ ਉਸ ਕਿਲੇ ਦੀ ਉਸਾਰੀ ਕਰ ਰਹੇ ਸਨ। ਪਤਾ ਲੱਗਾ ਕਿ ਦਿੱਲੀ ਤੋਂ ਇੱਕ ਬਹੁਤ ਵੱਡਾ ਤੂਫਾਨ ਚੱਲਿਆ ਪੰਜਾਬ ਦੇ ਵੱਲ। ਇਸ ਤੂਫਾਨ ਨੂੰ ਰੋਕਣ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੋਟ ਮਿਰਜ਼ਾ ਜਾਨ ਦੇ ਕਿਲੇ ਨੂੰ ਛੱਡ ਕੇ ਥੋੜਾ ਦੂਰ ਅੱਗਾ ਜਾ ਕੇ ਗੁਰਦਾਸਪੁਰ ਦੀ ਧਰਤੀ ਤੇ ਇੱਕ ਦੂਨੀ ਚੰਦ ਦੀ ਹਵੇਲੀ ਸੀ, ਇਸ ਨੂੰ ਮੋਰਚੇ ਦਾ ਰੂਪ ਬਣਾ ਲਿਆ ਹੈ। ਹਵੇਲੀ ਨੂੰ ਮੋਰਚੇ ਦਾ ਰੂਪ ਦੇ ਦਿੱਤਾ। 1000 ਕੁ ਸੂਰਮਿਆਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਇਸ ਗੜੀ ਦੇ ਵਿੱਚ ਦਿੱਲੀ ਤੋਂ ਚੱਲੇ ਮਹਿਮਾਨਾਂ ਦਾ ਸਵਾਗਤ ਕਰਨ ਦੇ ਵਾਸਤੇ ਤਿਆਰ ਹੋ ਗਿਆ ਹੈ। ਅਪ੍ਰੈਲ ਦਾ ਮਹੀਨਾ ਹੈ, ਗਰਮੀ ਸ਼ੁਰੂਆਤ ਹੈ। ਜਿਵੇਂ ਆਣ ਕੇ ਦਿੱਲੀ ਤੋਂ ਇੱਕ ਬਹੁਤ ਵੱਡੇ ਕਹਿਰੀ ਤੂਫਾਨ ਦੀਆਂ ਲਹਿਰਾਂ ਨੇ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰਾ ਪਾ ਲਿਆ। ਉਸ ਮੌਕੇ ਦੇ ਨਕਸ਼ੇ ਨੂੰ ਕਵਿਸਤਰ ਜਥਾ ਹੈ ਐਂ ਕਹਿਣ ਲੱਗਾ ਹੈ, ਜਦੋਂ ਕਿਸੇ ਵੀ ਦੇਸ਼ ਜਾਂ ਕੌਮ ਉਤੇ ਹਵਾ ਆਣ ਆਜ਼ਾਦੀ ਦੀ ਵਗਦੀ ਏ, ਉਸ ਦੇਸ਼ ਦੇ ਸੱਚਿਆਂ ਆਸ਼ਿਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਏ। ਲੱਖਾਂ ਮੱਖੀਆਂ ਦੇ ਉਜੜ ਘਰ ਜਾਂਦੇ, ਬੱਤੀ ਮੋਮ ਦੀ ਤਾਂ ਇੱਕ ਜਗਦੀ ਏ। ਸ਼ਰਫ ਖੂਨਾ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਏ, ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਏ। ਉਹ ਦਾਮ ਦਿੱਤਿਆਂ ਬਾਜ ਨਹੀਂ ਦਾਮ ਮਿਲਦੇ, ਤੇ ਢੋਣੇ ਦਵਾਂ ਦੇ ਬਾਜ ਨਹੀਂ ਢੋਏ ਜਾਂਦੇ। ਬਿਨਾਂ ਖੁਸ਼ੀ ਤੋਂ ਹੱਸਿਆ ਨਹੀਂ ਜਾਂਦਾ, ਤੇ ਰੋਣੇ ਗਵਾਂ ਦੇ ਬਾਜ ਨਹੀਂ ਰੋਏ ਜਾਂਦੇ। ਸ਼ਰਫ ਦਾਗ ਗੁਲਾਮੀ ਦੇ ਜੱਗ ਉੱਤੇ, ਕੌਮੀ ਖੂਨ ਦੇ ਬਾਜ ਨਹੀਂ ਧੋਏ ਜਾਂਦੇ। ਜਦ ਮੁਗਲਾਂ ਦੀ ਫੌਜ ਨੇ ਆ ਕੀਤੇ ਹੱਲੇ, ਵਿੱਚ ਘੜੀ ਦੇ ਮੋਰਚੇ ਫਿਰ ਸਿੰਘਾਂ ਮੱਲੇ। ਉਹ ਦਿਨ ਚੜ੍ਹਦੇ ਨਾਲ ਹੀ ਲਿਆ ਮੱਲ ਬਨੇਰਾ, ਪਾਲਿਆ ਬੰਦਾ ਸਿੰਘ ਨੂੰ, ਹਾਂ ਸਿੰਘ ਨੂੰ ਦੁਸ਼ਮਣ ਨੇ ਘੇਰਾ। ਜਦ ਮੁਗਲਾਂ ਦੀ
ਹੱਲੇ ਵਿੱਚ ਘੜੀ ਦੇ ਮੋਰਚੇ ਹਾਂ ਮੋਰਚੇ ਫਿਰ ਸਿੰਘਾਂ ਮੱਲੇ ਉਹ ਤੱਕ ਕੇ ਓਟ ਅਕਾਲ ਦੀ ਹਾਂ ਅਕਾਲ ਦੀ ਆ ਲਾਇਆ ਡੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਮੁਗਲਾਂ ਨੇ ਘੇਰਾ ਕਈ ਮੀਲਾਂ ਤੱਕ ਫੌਜ ਸੀ ਹਾਂ ਫੌਜ ਸੀ ਪਈ ਨਜ਼ਰੀ ਆਉਂਦੀ ਫੜ ਲੋ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਇਉਂ ਨਾਰੇ ਲਾਉਂਦੀ ਉਹ ਚੜ੍ਹਦੇ ਸੂਰਜ ਨਾਲ ਹੀ ਹਾਂ ਨਾਲ ਹੀ ਲਿਆ ਮੱਲ ਬਨੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਮੁਗਲਾਂ ਨੇ ਘੇਰਾ ਕਈ ਮਹੀਨੇ ਹੋ ਗਏ ਹਾਂ ਹੋ ਗਏ ਮੁੱਕਿਆ ਅਨਦਾਣਾ ਫਿਰ ਵੀ ਸਿਦਕੀ ਸੂਰਮੇ ਹਾਂ ਸੂਰਮੇ ਮੰਨਦੇ ਰੇ ਪਾਣਾ ਓ ਆਖਣ ਕਲਗੀ ਵਾਲਿਆ ਆਖਣ ਕਲਗੀ ਵਾਲਿਆ ਵਾਲਿਆ ਲੱਖ ਸ਼ੁਕਰ ਹੈ ਤੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਮੁਗਲਾਂ ਨੇ ਘੇਰਾ ਸ਼ੇਰਾਂ ਵਰਗੇ ਸੂਰਮੇ ਹਾਂ ਸੂਰਮੇ ਹਿੱਲਣੋਂ ਵੀ ਰਹਿ ਗਏ ਬੁਰਜਾਂ ਜਹੇ ਸਰੀਰ ਕਈ ਹਾਂ ਸਰੀਰ ਕਈ ਭੁੱਖ ਹੱਥੋਂ ਟਹਿ ਗਏ ਹੋ ਆਖਣ ਕਲਗੀ ਵਾਲਿਆ ਵਾਲਿਆ ਲੱਖ ਸ਼ੁਕਰ ਹੈ ਤੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਫੌਜਾਂ ਨੇ ਘੇਰਾ ਥਰ ਧਰਤੀ ਹੱਲਦੀ ਥਰ ਥਰ ਧਰਤੀ ਹੱਲਦੀ ਹਾਂ ਹੱਲਦੀ ਜਦ ਤੋਪਾਂ ਗੜਕਣ ਸਿੰਘਾਂ ਸੀ ਬਰੂਦ ਦੇ ਹਾਂ ਬਰੂਦ ਦੇ ਪਏ ਭਾਂਬੜ ਭੜਕਣ ਹੋ ਕੁਦਰਤ ਚਾਹੁੰਦੀ ਪਰਖਣਾ ਕੁਦਰਤ ਚਾਹੁੰਦੀ ਪਰਖਣਾ ਪਰਖਣਾ ਮਰਦਾਂ ਦਾ ਜੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਦੁਸ਼ਮਣ ਨੇ ਘੇਰਾ ਮੋੜ ਜਵਾਬ ਸੀ ਹਾਂ ਜਵਾਬ ਸੀ ਜੋਦੇ ਬਲਬੀਰਾ ਸੁੱਟ ਲੈ ਖੱਬੀ ਖਾਨ ਕਈ ਹਾਂ ਖਾਨ ਕਈ ਸਿੰਘਾਂ ਦਿਆਂ ਤੀਰਾ ਓ ਵਾ ਕਲਗੀ ਵਾਲਿਆ ਵਾਵਾ ਕਲਗੀ ਵਾਲਿਆ ਵਾਲਿਆ ਤਨ ਪੰਥ ਹੈ ਤੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਦੁਸ਼ਮਣ ਨੇ ਘੇਰਾ ਕਈ ਮਹੀਨੇ ਹੋ ਗਏ ਕਈ ਮਹੀਨੇ ਹੋ ਗਏ ਹਾਂ ਹੋ ਗਏ ਮੁੱਕਿਆ ਅਨਦਾਣਾ ਫਿਰ ਵੀ ਸਿਦਕੀ ਸੂਰਮੇ ਹਾਂ ਸੂਰਮੇ ਮੰਨਦੇ ਰਹੇ ਭਾਣਾ ਓ ਹੁਕਮ ਤੇਰਾ ਹੈ ਮਾਲਕਾ ਮਾਲਕਾ ਜੋ ਕਰੇ ਚੰਗੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਫੌਜਾਂ ਨੇ ਘੇਰਾ ਹੱਡੀਆਂ ਛੱਡਿਆ ਮਾਸ ਸੀ ਹਾਂ ਮਾਸ ਸੀ ਰੰਗ ਪੈ ਗਏ ਪੀਲੇ ਫਿਰ ਵੀ ਮੰਨਦੇ ਈਨ ਨਾ ਅਣਖੀ ਅਣਖੀਲੇ ਓ ਵਤਨ ਦੀ ਖਾਤਰ ਮਰਨ ਦਾ ਵਤਨ ਦੀ ਖਾਤਰ ਮਰਨ ਦਾ ਮਨ ਚਾਓ ਕਨੇਰਾ ਪਾਲਿਆ ਬੰਦਾ ਸਿੰਘ ਨੂੰ ਹਾਂ ਸਿੰਘ ਨੂੰ ਫੌਜਾਂ ਨੇ ਘੇਰਾ ਬਣੀ ਮੁਸੀਬਤ ਕਹਿਰ ਦੀ ਓ ਬਣੀ ਮੁਸੀਬਤ ਕਹਿਰ ਦੀ ਹਾਂ
ਕਹਿਰ ਦੀ ਕੋਈ ਪੇਸ਼ ਨਾ ਜਾਵੇ, ਭੁੱਖ ਬੁਰੀ ਹੈ ਮੌਤ ਤੋਂ ਹਰ ਘੜੀ ਸਤਾਵੇ। ਉਹ ਸੜਨ ਪਤੰਗੇ ਲਾਟ ਤੇ, ਸੜਨ ਪਤੰਗੇ ਲਾਟ ਤੇ, ਹਾਂ ਲਾਟ ਤੇ ਪਾਣਾ ਮੰਨ ਕੇ ਤੇਰਾ, ਪਾਲਿਆ ਬੰਦਾ ਸਿੰਘ ਨੂੰ, ਹਾਂ ਸਿੰਘ ਨੂੰ ਦੁਸ਼ਮਣ ਨੇ ਘੇਰਾ। ਜੰਗ ਵਿਰੋਧੀ ਲੜਦਿਆਂ ਕਈ ਮੌਤ ਵੀ ਆ ਗਏ, ਹੋ ਵਤਨ ਆਜ਼ਾਦੀ ਵਾਸਤੇ, ਹਾਂ ਵਾਸਤੇ ਸਿਰ ਪੇਟ ਚੜਾ ਗਏ। ਓ ਜੋਗਾ ਸਿਆ ਸੰਸਾਰ ਤੇ, ਜੋਗਾ ਸਿਆ ਸੰਸਾਰ ਤੇ, ਹਾਂ ਸੰਸਾਰ ਤੇ ਜੋਗੀ ਜੂ ਫੇਰਾ, ਪਾਲਿਆ ਬੰਦਾ ਸਿੰਘ ਨੂੰ, ਹਾਂ ਸਿੰਘ ਨੂੰ ਦੁਸ਼ਮਣ ਨੇ ਘੇਰਾ। ਅਪ੍ਰੈਲ ਮਹੀਨਾ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰਾ ਪੈ ਗਿਆ ਹੈ। ਦਿੱਲੀ ਤੋਂ ਵੱਡਾ ਤੂਫਾਨ ਚੜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਸੰਬੋਧਨ ਕੀਤਾ, ਖਾਲਸਾ ਜੀ ਜੰਗ ਦੇ ਵਿੱਚ ਕਦੇ ਬਹੁਤੀ ਗਿਣਤੀ ਨਹੀਂ ਲੜਿਆ ਕਰਦੀ, ਜੰਗ ਦੇ ਵਿੱਚ ਲੜਦਾ ਹੈ ਹੌਸਲਾ, ਜੰਗ ਦੇ ਵਿੱਚ ਲੜਦੀ ਹੈ ਦਲੇਰੀ, ਤੇ ਜੰਗ ਦੇ ਵਿੱਚ ਲੜਦੀਆਂ ਨੇ ਮਜ਼ਬੂਤ ਬਾਹਾਂ, ਕਦੇ ਬਹੁਤੀ ਗਿਣਤੀ ਨਹੀਂ ਲੜਿਆ ਕਰਦੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸੂਰਮਿਆਂ ਨੂੰ ਅਨੰਦਪੁਰ ਸਾਹਿਬ ਤੋਂ ਲਾ ਕੇ ਚਮਕੌਰ ਦੀ ਗੜੀ ਦੇ ਹਾਲ ਦੇ ਬਾਰੇ ਫਿਰ ਜਾਣੂ ਕਰਾਇਆ, ਫਿਰ ਇਤਿਹਾਸ ਦੁਹਰਾ ਕੇ ਆਖਿਆ, ਖਾਲਸਾ ਜੀ ਕੱਲਾ ਕੱਲਾ ਸੂਰਮਾ 1.25 ਲੱਖ ਦੇ ਨਾਲ ਜੂਝਣ ਦੀ ਸਮਰੱਥਾ ਰੱਖਦਾ ਹੈ, ਤਕੜੇ ਹੋ ਜਾਓ, ਦੁਸ਼ਮਣ ਦਾ ਸਾਹਮਣਾ ਕਰਨ ਦੇ ਵਾਸਤੇ, ਖਿੜੇ ਮੱਥੇ ਮੌਤ ਨੂੰ ਮਰਨ ਦੇ ਵਾਸਤੇ ਤਿਆਰੀਆਂ ਕਰ ਲਵੋ। ਜੰਗ ਚਾਲੂ ਹੋ ਗਿਆ ਹੈ, ਗੜੀ ਵੱਲ ਤੋਪ ਦੇ ਗੋਲੇ ਆ ਰਹੇ ਨੇ, ਇੱਧਰੋਂ ਸਵਾਗਤ ਕੀਤਾ ਜਾ ਰਿਹਾ ਹੈ, ਗੜੀ ਦੇ ਵਿੱਚੋਂ ਜਵਾਬੀ ਫਹਿਰ ਆ ਰਿਹਾ ਹੈ। ਪਰ ਜੇਕਰ ਹਿੰਦੁਸਤਾਨ ਦੀ ਸਰਕਾਰ ਦੇ 10 ਸਿਪਾਹੀ ਮਰਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਜ਼ਾਦਮ ਫੌਜ ਦਿੱਲੀ ਤੋਂ ਆਣ ਕੇ ਸਮੂਲੀਅਤ ਕਰਦੀ ਹੈ, ਗੜੀ ਦੇ ਵਿੱਚ ਇੱਕ ਸੂਰਮਾ ਸ਼ਹੀਦ ਹੋ ਜਾਂਦਾ ਹੈ, ਉਸ ਦਾ ਘਾਟਾ ਪੂਰਾ ਨਹੀਂ ਹੁੰਦਾ, ਕਿਉਂਕਿ ਗੜੀ ਦੇ ਅੰਦਰ ਹਰ ਇੱਕ ਚੀਜ਼ ਜਾਣੀ ਬੰਦ ਕਰ ਦਿੱਤੀ ਹੈ। ਖਾਣ ਪੀਣ ਦਾ ਜ਼ਖੀਰਾ ਖਤਮ ਹੁੰਦਾ ਜਾ ਰਿਹਾ ਹੈ, ਰਾਈਫਲਾਂ ਦੇ ਕਾਰਤੂਸ ਖਤਮ ਹੁੰਦੇ ਜਾ ਰਹੇ ਨੇ, ਤੇ ਕਮਾਣਾਂ ਦੇ ਤੀਰ ਖਤਮ ਹੁੰਦੇ ਜਾ ਰਹੇ ਨੇ, ਪੱਥੇ ਖਾਲੀ ਹੋ ਗਏ ਤੀਰਾਂ ਖੁਣੋਂ, ਗੋਲਾ ਬਾਰੂਦ ਖਤਮ ਹੋ ਗਿਆ। ਜੰਗ ਘੰਟਿਆਂ ਤੇ ਦਿਨਾਂ ਬੱਧੀ ਨਹੀਂ, ਜੰਗ ਮਹੀਨਿਆਂ ਬੱਧੀ ਹੋ ਗਈ। ਬੜਾ ਲੰਮਾ ਸਮਾਂ ਬੀਤਦਾ ਜਾ ਰਿਹਾ ਹੈ। ਸਿੱਖ ਇਤਿਹਾਸ ਦੇ ਕਰਤਾ ਇੱਥੋਂ ਤੱਕ ਲਿਖਦੇ ਨੇ ਕਿ ਗੜੀ ਦੇ ਵਿੱਚ ਜਦੋਂ ਸਿੰਘਾਂ ਕੋਲੇ ਸਾਰੀਆਂ ਰਸਤਾਂ ਖਤਮ ਹੋ ਗਈਆਂ, ਸਿੰਘਾਂ ਨੇ ਬਿਰਛਾਂ ਦੇ ਪੱਤੇ ਸੂਤ ਕੇ ਖਾਧੇ, ਬਿਰਛਾਂ ਦੇ ਛਿੱਲੜ ਲਾ ਕੇ ਖਾਧੇ, ਆਪਣੇ ਪੇਟ ਦੀ ਭੁੱਖ ਬੁਝਾਉਣ ਦੇ ਵਾਸਤੇ ਪੱਟਾਂ ਦਾ ਮਾਸ ਖਾਧਾ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਨੇ ਇੱਕ ਦਿਨ ਉਹ ਵੇਲਾ ਆ ਗਿਆ ਜਦੋਂ ਸਿੰਘਾਂ ਨੇ ਆਪਣੇ ਜੰਗੀ ਸਾਥੀ ਘੋੜਿਆਂ ਨੂੰ ਝਟਕਾਉਣਾ ਸ਼ੁਰੂ ਕਰ ਦਿੱਤਾ। ਗੁਰੂ ਪਿਆਰੇ ਖਾਲਸਾ ਜੀ, ਗੜੀ ਦੇ ਵਿੱਚ ਭੁੱਖਮਰੀ ਤੇ ਬਿਮਾਰੀ ਫੈਲ ਗਈ। ਜਿਹੜੇ ਸੂਰਮੇ ਬਾਜਾਂ ਵਾਂਗ ਗਡਾਰੀਆਂ ਮਾਰਦੇ ਸਨ, ਅੱਜ ਗੜੀ ਦੇ ਅੰਦਰ ਜ਼ਮੀਨ ਦੇ ਉੱਤੇ ਲੇਟੇ ਪਏ ਨੇ, ਹਥਿਆਰ ਚੁੱਕਣ ਦੀ ਸਮਰੱਥਾ ਨਹੀਂ, ਤੇ ਗੜੀ ਦਾ ਦਰਵਾਜ਼ਾ ਬੜਾ ਮਜ਼ਬੂਤ ਹੈ, ਦਰਵਾਜ਼ਾ ਬੰਦ ਹੈ, ਬਾਹਰੋਂ ਤਾਂ ਗੋਲੀ ਬਾਰੀ ਹੁੰਦੀ ਹੈ, ਪਰ ਅੰਦਰੋਂ ਕਦੇ ਕਦੇ ਕੋਈ ਜਵਾਬੀ ਫੈਰ ਆਉਂਦਾ ਹੈ, ਕਿਉਂਕਿ ਕੋਲ ਮਨੀਸ਼ਨ ਹੈ ਹੀ ਨਹੀਂ। ਸਮਾਂ ਬੀਤਦਾ ਗਿਆ, ਦਸੰਬਰ ਦਾ ਮਹੀਨਾ ਆ ਗਿਆ। 14 ਦਸੰਬਰ 1715 ਦੀ ਰਾਤ ਪੈਂਦਿਆਂ ਸਾਰ ਜਦੋਂ ਜੰਗ ਬੰਦ ਹੋ ਗਿਆ, ਜਰਨੈਲਾਂ ਨੇ ਇੱਕ ਸਲਾਹ ਕੀਤੀ, ਮਤਾ ਪਾਸ ਹੋਇਆ ਕਿ ਇਸ ਤਰ੍ਹਾਂ ਇਸ ਗੜੀ ਨੂੰ ਅਸੀਂ ਜਿੱਤ ਨਹੀਂ ਸਕਦੇ। ਸਰਦੀ ਬੜੀ ਏ ਤੇ ਬੜੇ ਹਾਠੀ ਸੂਰਮੇ ਨੇ, ਇਹਨਾਂ ਦੀ ਗਿਣਤੀ ਬਾਰੇ ਵੀ ਪਤਾ ਨਹੀਂ ਲੱਗ ਰਿਹਾ ਕਿ ਗੜੀ ਦੇ ਅੰਦਰ ਗਿਣਤੀ ਕਿੰਨੀ ਕੁ ਹੈ। ਇਹਨਾਂ ਦੇ ਰਸਦ ਪਾਣੀ ਕੋਈ, ਸਾਨੂੰ ਜ਼ਖੀਰੇ ਦੀ ਵੀ ਕੋਈ ਸੀਆਈਡੀ ਨਹੀਂ, ਕਿੰਨਾ ਕੁ ਸਮਾਂ ਲੜਨ ਵਾਸਤੇ ਇਹਨਾਂ ਦੇ ਕੋਲੇ ਅੰਦਰ ਹਥਿਆਰ ਤੇ ਖਾਣ ਪੀਣ ਦੀਆਂ ਵਸਤਾਂ ਨੇ। ਇਸ ਲਈ ਆਪਾਂ ਇੱਕ ਪੱਤਰਕਾ ਲਿਖ ਕੇ
ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੁਲ੍ਹਾ ਕਰ ਲੈਂਦੇ ਆ, ਇੱਕ ਹੇਰਾ ਫੇਰੀ ਕਰ ਲੈਂਦੇ ਆ। ਪੱਤਰਕਾਰ ਤੇ ਕੀ ਲਿਖਿਆ? ਬਾਬਾ ਜੀ ਦੋਵੇਂ ਤਰ੍ਹਾਂ ਬੜਾ ਲੰਮਾ ਸਮਾਂ ਹੋ ਗਿਆ, ਲੜ ਕੇ ਮਰ ਰਹੀਆਂ ਨੇ, ਫੈਸਲਾ ਕੁਨ ਜੰਗ ਕਰ ਰਹੀਆਂ ਨੇ, ਪਰ ਕਿਸੇ ਧੜੇ ਦੇ ਪੱਖ ਦੇ ਵਿੱਚ ਕੋਈ ਜਿੱਤ ਨਹੀਂ ਮਿਲ ਰਹੀ। ਕੋਈ ਧੜਾ ਹਾਰਦਾ ਵੀ ਨਜ਼ਰ ਨਹੀਂ ਆ ਰਿਹਾ ਤੇ ਕੋਈ ਜਿੱਤਦਾ ਵੀ ਨਜ਼ਰ ਨਹੀਂ ਆ ਰਿਹਾ। ਇਸ ਲਈ ਕਿਉਂ ਲੜ ਲੜ ਕੇ ਮਰਦੇ ਹੋ? ਤੁਸੀਂ ਗੜੀ ਦਾ ਬੂਹਾ ਖੋਲ ਦਿਓ, ਅਸੀਂ ਤੁਹਾਡੇ ਉੱਤੇ ਹਮਲਾ ਨਿਸ਼ਾਨਾ ਮਤਾ ਸਲੂਕ ਕਰਾਂਗੇ। 15 ਦਸੰਬਰ 1715 ਦੇ ਤੜਕਸਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੇ ਇੱਕ ਮੁਗਲੀਆ ਫੌਜ ਦਾ ਨੁਮਾਇੰਦਾ ਇੱਕ ਚਿੱਠੀ ਲੈ ਕੇ ਪਹੁੰਚ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਚਿੱਠੀ ਨੂੰ ਪੜ੍ਹਿਆ ਤੇ ਚਿੱਠੀ ਦੇ ਵਿਚਾਰ ਕੀਤੀ, ਸਿੰਘਾਂ ਦੇ ਨਾਲ ਸਲਾਹ ਕੀਤੀ, ਗੁਰਮਤਾ ਕੀਤਾ। ਖਾਲਸਾ ਜੀ, ਇਸ ਚਿੱਠੀ ਤੇ ਕੀ ਅਮਲ ਕਰਨਾ ਚਾਹੀਦਾ ਹੈ? ਦਰਵਾਜ਼ਾ ਖੋਲ ਦੇਣਾ ਚਾਹੀਦਾ ਹੈ ਤੇ ਜਾਂ ਫਿਰ ਇਸ ਜੰਗ ਨੂੰ ਹੋਰ ਲੰਮਾ ਕਰਨਾ ਚਾਹੀਦਾ ਹੈ? ਸਿੰਘਾਂ ਨੇ ਸਲਾਹ ਕਰਕੇ ਗੁਰਮਤਾ ਪਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੇਨਤੀ ਕੀਤੀ, ਬਾਬਾ ਜੀ ਇਸ ਤਰ੍ਹਾਂ ਬਿਮਾਰੀ ਦੇ ਨਾਲ ਜੂਝਣਾ ਤੇ ਭੁੱਖ ਦੇ ਹੱਥੋਂ ਮਰਨਾ ਕੋਈ ਸੂਰਮਗਤੀ ਵਾਲੀ ਗੱਲ ਨਹੀਂ। ਜੇਕਰ ਦੁਸ਼ਮਣ ਕਹਿੰਦੇ ਨੇ ਕਿ ਦਰਵਾਜ਼ਾ ਖੋਲ ਦਿਓ, ਆਪਾਂ ਗੜੀ ਦਾ ਦਰਵਾਜ਼ਾ ਖੋਲ ਦਿੰਨੇ ਆ। ਭੁੱਖ ਦੇ ਨਾਲੋਂ ਮਰਨ ਨਾਲ ਸਾਨੂੰ ਦੁਸ਼ਮਣ ਦੀਆਂ ਤਲਵਾਰਾਂ ਨਾਲ ਜੂਝ ਕੇ ਸ਼ਹੀਦੀਆਂ ਪਹੁੰਚਾਉਣੀਆਂ ਬੜੀਆਂ ਸਸਤੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ 15 ਦਸੰਬਰ 1715 ਦੇ ਸਵੇਰ ਵੇਲੇ ਗੜੀ ਦੇ ਦਰਵਾਜ਼ੇ ਨੂੰ ਖੋਲ ਦਿੱਤਾ ਹੈ। ਓਹ ਮੁਗਲੀਆ ਫੌਜ ਦੇ ਜਰਨੈਲ ਬੜੇ ਬੇਸਬਰੇ ਤੇ ਬੜੇ ਬੇਈਮਾਨੇ ਸਨ। ਇਹਨਾਂ ਨੇ ਹਮਲਾ ਕੀਤਾ ਖਾਲਸਾ ਫੌਜ ਦੇ ਉੱਤੇ। ਸਮੇਂ ਦਾ ਸਿੱਖ ਇਤਿਹਾਸ ਦਾ ਕਰਤਾ ਲਿਖਦਾ ਕਿ ਇਹਨਾਂ ਸ਼ਾਹੀ ਫੌਜਾਂ ਨੇ ਗੜੀ ਦੇ ਅੰਦਰ ਪ੍ਰਵੇਸ਼ ਕਰਦਿਆਂ ਸਾਰ 300 ਸਿੰਘਾਂ ਦੇ ਸਿਰ ਧੜ ਦੇ ਨਾਲੋਂ ਵੱਖਰੇ ਕਰ ਦਿੱਤੇ। ਵਾਹਿਗੁਰੂ। ਧਰਤੀ ਖੂਨ ਦੇ ਨਾਲ ਲੱਥ-ਪੱਥ ਹੋ ਗਈ ਤੇ ਬਾਕੀ ਜਿਹੜੇ ਨਿਢਾਲ ਸਿੰਘ ਪਏ ਸਨ, ਹੱਡਾਂ ਦੇ ਪਿੰਜਰ ਸਨ ਤੇ ਕਦੇ ਕਦੇ ਸਾਹ ਧੜਕਦਾ ਹੈ, ਕਦੇ ਕਦੇ ਨਬਜ਼ ਹਰਕਤ ਕਰਦੀ ਹੈ। ਇਹਨਾਂ ਸਾਰਿਆਂ ਨੂੰ ਇਹਨਾਂ ਨੇ ਲੋਹੇ ਦੀਆਂ ਜੰਜੀਰਾਂ ਦੇ ਵਿੱਚ ਜਕੜ ਕੇ ਲੋਹੇ ਦੇ ਪਿੰਜਰਿਆਂ ਵਿੱਚ ਪਾ ਲਿਆ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਮਹਾਨ ਜਰਨੈਲ, ਮਹਾਨ ਸੂਰਮਾ, ਸਿੱਖ ਰਾਜ ਦਾ ਪਹਿਲਾ ਬਾਦਸ਼ਾਹ, ਜਿਹਦੇ ਨਾਮ ਨੂੰ ਸੁਣ ਕੇ ਮੁਗਲੀਅਤ ਸਨਅਤ ਥਰ-ਥਰ ਕੰਬਦੀ ਸੀ, ਅੱਜ ਲੋਹੇ ਦੀਆਂ ਜੰਜੀਰਾਂ ਦੇ ਨਾਲ ਬੰਨ੍ਹ ਕੇ ਲੋਹੇ ਦੇ ਪਿੰਜਰੇ ਦੇ ਵਿੱਚ ਪਾ ਲਿਆ ਹੈ। ਸਮੇਂ ਦੀ ਕੁਦਰਤ ਨੇ ਰੰਗ ਵਿਖਾਇਆ, ਗ੍ਰਿਫਤਾਰ ਕਰ ਲਏ। ਇਹਨਾਂ ਸਾਰੇ ਸੂਰਮਿਆਂ ਨੂੰ ਗ੍ਰਿਫਤਾਰ ਕਰਕੇ ਸ਼ਾਹੀ ਫੌਜ ਦੇ ਜਰਨੈਲਾਂ ਨੇ ਗੁਰਦਾਸਪੁਰ ਤੋਂ ਲਾਹੌਰ ਦੇ ਰਸਤੇ ਪਾ ਲਏ। ਲਾਹੌਰ ਲਿਆਂਦੇ ਗਏ, ਦਰਬਾਰ ਦੇ ਵਿੱਚ ਪੇਸ਼ ਕੀਤੇ, ਗਿਣਤੀ ਕੀਤੀ। ਗਿਣਤੀ ਕਰਨ ਉਪਰੰਤ ਜ਼ਕਰੀਆ ਖਾਨ ਵਰਗਿਆਂ ਨੇ ਵਿਚਾਰ ਕੀਤਾ ਕਿ ਸਿੰਘ ਸਰੀਰੋਂ ਬੜੇ ਕਮਜ਼ੋਰ ਨੇ, ਹੱਡਾਂ ਦੀਆਂ ਮੁੱਠਾਂ ਨੇ, ਸਮਾਂ ਬੜਾ ਬਤੀਤ ਹੋ ਗਿਆ ਹੈ। 8 ਮਹੀਨੇ 240 ਦਿਨ ਹੋ ਗਏ, ਮਤਲਬ ਕਿ 240 ਦਿਨਾਂ ਦੇ ਵਿੱਚ ਇਹ ਬੜੇ ਕਮਜ਼ੋਰ ਸੂਰਮੇ, ਜਿਨ੍ਹਾਂ ਦੇ ਨਾਲ ਦਿੱਲੀ ਦੀ ਸ਼ਾਹੀ ਫੌਜ ਤੇ 22 ਧਾਰ ਦੇ ਰਾਜਪੂਤ ਰਾਜਿਆਂ ਦੀ ਫੌਜ, ਉਹ ਹਿੰਦੁਸਤਾਨ ਦੀ ਤਾਕਤ ਦਾ ਅੱਡੀ ਚੋਟੀ ਦਾ ਜ਼ੋਰ ਲਾ ਕੇ 8 ਮਹੀਨਿਆਂ ਦੇ ਵਿੱਚ ਇਹ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੰਘ, ਜਿਨ੍ਹਾਂ ਦੇ ਸਰੀਰਾਂ ਦੇ ਵਿੱਚ ਕੇਵਲ ਤੇ ਕੇਵਲ ਸਾਹ ਧੜਕਦਾ ਹੈ, ਦਿਲ ਧੜਕਦਾ ਹੈ, ਪਰ ਹਥਿਆਰ ਚੁੱਕਣ ਦੇ ਸਮਰੱਥ ਨਹੀਂ। 8 ਮਹੀਨੇ ਕਿਵੇਂ ਲੜਦੇ ਰਹੇ? ਜਦੋਂ ਇਹਨਾਂ ਨੂੰ ਪੇਸ਼ ਕਰਾਂਗੇ, ਦਿੱਲੀ ਦਾ ਬਾਦਸ਼ਾਹ ਫਰਖਸ਼ੀਰ ਕੀ ਵਿਚਾਰ ਕਰੇਗਾ, ਸਾਡੇ ਤੋਂ ਕੀ ਉਮੀਦਾਂ ਰੱਖੇਗਾ? ਉਹ ਸਾਨੂੰ ਜੰਗੀ ਜਰਨੈਲ, ਜੰਗੀ ਸੂਰਮਿਆਂ ਦਾ ਖਿਤਾਬ ਦੇਗਾ ਜਾਂ ਫਿਰ ਸਾਨੂੰ ਕਹਿ ਰੱਖੇਗਾ? ਇਸ ਲਈ ਵਿਚਾਰ ਕੀਤੀ ਗਈ ਕਿ ਇਸ ਕਾਫਲੇ ਨੂੰ ਦਿੱਲੀ ਦੇ ਰਸਤੇ ਤਾਂ ਪਾ ਲਿਓ, ਪਰ ਫੌਜਾਂ ਦੀਆਂ ਟੁਕੜੀਆਂ ਨਿਯੁਕਤ ਕਰ ਦਿੱਤੀਆਂ। ਨਿਯੁਕਤ ਪਿੰਡਾਂ ਦੇ ਵਿੱਚ ਛਾਪੇਮਾਰੀ ਚੱਲ ਪਈ ਹੈ। ਕੋਈ ਕੇਸਾ ਧਾਰੀ ਖੂਬ ਆਉਂਦਾ ਫੜਿਆ, ਉਹ ਵੀ ਬਾਗੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥੀ ਬਣਾ ਦਿੱਤਾ। ਕੋਈ ਹਲਬੰਦਾ ਫੜਿਆ, ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥੀ। ਕਿਸੇ ਮਾਂ ਦਾ ਇਕਲੌਤਾ ਪੁੱਤਰ, ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥੀ। ਗੁਰੂ ਪਿਆਰੇ ਖਾਲਸਾ ਜੀ, ਮੈਂ ਆਪ ਜੀ ਨਾਲ ਵਿਚਾਰ ਕਰਾਂ ਕਿ 39 ਸਾਲ ਪੂਰੇ ਹੋ ਗਏ ਨੇ ਦਰਬਾਰ ਸਾਹਿਬ ਦੇ ਘੱਲੂਘਾਰੇ ਨੂੰ। ਅੱਜ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ ਕਿ ਭਿੰਡਰਾਂ ਵਾਲੇ ਦੀ ਟਾਈਗਰ ਫੋਰਸ ਦਾ ਬੰਦਾ ਹੈ।
ਇਹ ਕੁਝ ਸਾਡੇ ਨਾਲ ਹੁੰਦਾ ਹੀ ਆਇਆ ਹੈ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਬਣਾ ਦਿੱਤੇ ਗਏ। ਲਓ ਗੁਰੂ ਪਿਆਰੇ ਖਾਲਸਾ ਜੀ, ਹੁਣ ਇਸ ਸ਼ਹੀਦੀ ਜਥੇ ਨੂੰ, ਜਿਸ ਨੂੰ ਮੁਗਲਿਅਤ ਸਲਤਨਤ ਨੇ ਜਲੂਸ ਲਿਖਿਆ ਹੈ ਕਿ ਜਲੂਸ ਹੈ, ਸਿੰਘਾਂ ਦਾ ਜਲੂਸ ਹੈ, ਪਰ ਇਹ ਜਿਹੜਾ ਸ਼ਹੀਦੀ ਫੌਜਾਂ ਦਾ ਜਥਾ ਸੀ, ਇਸ ਨੂੰ ਲਾਹੌਰ ਤੋਂ ਫਿਰ ਦਿੱਲੀ ਦੇ ਰਸਤੇ ਪਾ ਲਿਆ ਹੈ। ਜਨਵਰੀ ਦੀ ਠੰਡ ਹੈ, ਬੜੀ ਕਹਿਰਾਂ ਦੀ ਠੰਡ ਹੈ। ਊਠਾਂ ਉੱਤੇ, ਗੱਡਿਆਂ ਉੱਤੇ ਤੇ ਘੋੜਿਆਂ ਉੱਤੇ ਇਹਨਾਂ ਸਿੰਘਾਂ ਨੂੰ ਲੱਦ ਕੇ ਇਹਨਾਂ ਦੇ ਉੱਤੇ ਤਲਵਾਰਾਂ ਦੇ ਪਹਿਰੇ ਲਾ ਦਿੱਤੇ ਗਏ, ਮਤਾਂ ਕਿਤੇ ਭੱਜ ਨਾ ਜਾਣ। ਬਾਬਾ ਬੰਦਾ ਸਿੰਘ ਬਹਾਦਰ ਦਾ ਬੜਾ ਭੈ ਸੀ ਇਹਨਾਂ ਦੇ ਮਨਾਂ ਦੇ ਵਿੱਚ। ਗੁਰੂ ਪਿਆਰੇ ਖਾਲਸਾ ਜੀ, ਪਿੰਡਾਂ ਦੇ ਵਿੱਚ ਛਾਪਾਮਾਰੀ ਹੁੰਦੀ ਜਾ ਰਹੀ ਹੈ ਤੇ ਇਸ ਸ਼ਹੀਦੀ ਜਥੇ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਦੇ ਰਸਤੇ ਦਿੱਲੀ ਵੱਲ ਤੋਰ ਦਿੱਤਾ ਹੈ। ਪਿੰਡਾਂ ਦੇ ਵਿੱਚ ਹਾਹਾਕਾਰ ਮਚ ਗਈ ਹੈ, ਬੜਾ ਰੌਲਾ ਪੈ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ, ਜਿਹਦਾ ਨਾਮ ਸੁਣ ਕੇ ਵੱਡੀਆਂ ਵੱਡੀਆਂ ਤਾਕਤਾਂ ਕੰਬਦੀਆਂ ਸਨ, ਉਸ ਨੂੰ ਗ੍ਰਿਫਤਾਰ ਕਰ ਲਿਆ ਸ਼ਾਹੀ ਫੌਜ ਦੇ ਜਰਨੈਲਾਂ ਨੇ ਤੇ ਦਿੱਲੀ ਦੇ ਰਸਤੇ ਪਾ ਲਿਆ। ਦਿੱਲੀ ਜਾ ਕੇ ਇਹਨਾਂ ਨੂੰ ਸ਼ਹੀਦ ਕਰਨਗੇ। ਵਿਚਾਰਾਂ ਕਰ ਰਹੇ ਨੇ ਲੋਕ, ਸਿਆਣੇ ਲੋਕ, ਵਿਦਵਾਨ ਲੋਕ, ਬੁੱਧੀਜੀਵੀ ਕਹਿ ਰਹੇ ਨੇ ਕਿ ਇਹ ਆਮ ਜਥਾ ਨਹੀਂ, ਇਹ ਆਮ ਜਾਲੂਸ ਨਹੀਂ, ਇਹ ਸ਼ਹੀਦੀ ਸਿੰਘਾਂ ਦਾ ਕਾਫਲਾ ਹੈ। ਇਹਨਾਂ ਨੇ ਦਿੱਲੀ ਦੀ ਧਰਤੀ ਤੇ ਪਹੁੰਚ ਜਾਣਾ ਹੈ, ਜਿੱਥੇ ਇਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਖੂਨ ਦੇ ਨਾਲ ਧਰਤੀ ਨੂੰ ਸਿੰਜਿਆ ਸੀ, ਉਸ ਧਰਤੀ ਤੇ ਪਹੁੰਚਣਗੇ। ਪਰ ਸਮੇਂ ਦੀ ਸਰਕਾਰ ਨੂੰ ਜਾ ਕੇ ਉਹ ਇਤਿਹਾਸ ਅਦਾ ਕਰਾ ਦੇਣਗੇ 1675 ਦਾ, ਕਿ ਇਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਇੱਥੇ ਆਏ ਸੀ ਕਿਸੇ ਧਰਮ ਦੀ ਰੱਖਿਆ ਵਾਸਤੇ, ਗੈਰ ਧਰਮ ਦੀ ਰੱਖਿਆ ਵਾਸਤੇ ਆਏ, ਆਪਣੀਆਂ ਰਗਾਂ ਦਾ ਖੂਨ ਡੋਲ ਕੇ ਚਲੇ ਗਏ। ਪਰ ਇਹ ਜਿਹੜੇ ਉਸ ਦੇ ਪੋਤੇ ਪੜਪੋਤਰੇ ਜਾ ਰਹੇ ਨੇ, ਉਸ ਦੇ ਪਗ ਚਿੰਨ੍ਹਾਂ ਦੇ ਉੱਤੇ ਜਾ ਰਹੇ ਨੇ, ਇਹ ਜਾ ਕੇ ਦਿੱਲੀ ਦੀ ਧਰਤੀ ਤੇ ਸ਼ਹੀਦੀਆਂ ਪਾ ਜਾਣਗੇ, ਪਰ ਕਦੇ ਕਿਸੇ ਦੀ ਈਨ ਨਹੀਂ ਮੰਨਣਗੇ। ਜਿਵੇਂ ਲੋਕ ਵਿਚਾਰਾਂ ਕਰ ਰਹੇ ਨੇ ਕਿ ਆਹ ਕਲਗੀਧਰ ਦੇ ਪਾਤਸ਼ਾਹ ਦੇ ਦੂਲਿਆਂ ਦੀ ਬਰਾਤ ਦਿੱਲੀ ਜਾ ਰਹੀ ਹੈ, ਇਹਨਾਂ ਨੇ ਜਾ ਕੇ ਮੌਤ ਦਾ ਵਿਆਹ ਲੈਣੀ ਹੈ, ਪਰ ਕਿਸੇ ਦੀ ਈਨ ਨਹੀਂ ਮੰਨਣੀ। ਉਸ ਮੌਕੇ ਦੇ ਨਕਸ਼ਨ ਕਵੀਸ਼ਰ ਜਥਾ ਹੈ ਇਉਂ ਕਹਿ ਰਿਹਾ ਜੀ। ਛੰਦ ਨਿਤ ਲੱਖਾਂ ਹੀ ਜੰਮਣ ਤੇ ਮਰਨ ਬਿਰਲੇ, ਪੈਦਾ ਹੁੰਦਾ ਏ ਕਦੇ ਇਨਸਾਨ ਕੋਈ, ਦੇਸ਼ ਕੌਮ ਤੇ ਵਤਨ ਦੀ ਅਣਖ ਬਦਲੇ, ਬਾਹਰ ਜਾਂਦਾ ਏ ਸੂਰਮਾ ਜਾਨ ਕੋਈ, ਇੱਥੇ ਮਰਦੇ ਨੇ ਸਭ ਆਪਣੀ ਅਣਖ ਬਦਲੇ, ਹੁੰਦਾ ਦੂਜਿਆਂ ਲਈ ਕੁਰਬਾਨ ਕੋਈ, ਲੋਕੀ ਉਹਨਾਂ ਨੂੰ ਜੱਗ ਤੇ ਪੂਜਦੇ ਨੇ, ਜਿਹੜੇ ਕਰਦੇ ਨੇ ਕੰਮ ਮਹਾਨ ਕੋਈ, ਜਿਹੜੇ ਕਰਦੇ ਨੇ ਕੰਮ ਮਹਾਨ ਕੋਈ। ਗगन ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾ, ਖੇਤ ਜੋ ਮਾਂਡਿਓ ਸੂਰਮਾ, ਅਬ ਜੁਜਨ ਕੋ ਦਾ, ਖਰਦਾਸ ਨੰਗਲ ਤੋਂ ਪਕੜ ਸਿੰਘਾਂ ਨੂੰ ਵਿੱਚ ਲਾਹੌਰ ਲਿਆਂਦਾ ਏ, ਛੱਡਣਾ ਨਹੀਂ ਕੋਈ ਸਿੰਘ ਜਿਉਂਦਾ, ਖਾਨ ਜ਼ਕਰੀਆ ਆਂਦਾ ਏ, ਛੱਡਣਾ ਨਹੀਂ ਕੋਈ ਸਿੰਘ ਜਿਉਂਦਾ, ਖਾਨ ਜ਼ਕਰੀਆ ਆਂਦਾ ਏ। ਉਹ ਪਹਾੜ ਸਿੰਘਾਂ ਦੀ ਕਰਦੇ ਫਿਰਦੇ ਸੂਬੇ ਅਫਸਰ ਕੱਲੇ ਨੇ, ਓ ਵੇਖੋ ਦਸ਼ਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ, ਓ ਵੇਖੋ ਦਸ਼ਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ। ਗੁਰਦਾਸ ਨੰਗਲ ਤੋਂ ਪਕੜ ਸਿੰਘਾਂ ਨੂੰ ਵਿੱਚ ਲਾਹੌਰ ਲਿਆਂਦਾ ਏ, ਛੱਡਣਾ ਨਹੀਂ ਕੋਈ ਸਿੰਘ ਜਿਉਂਦਾ,
ਖਾਨ ਜ਼ਕਰੀਆ ਆਂਦਾ ਏ। ਉਹ ਪਹਾੜ ਸਿੰਘਾਂ ਦੀ ਕਰਦੇ ਫਿਰਦੇ ਸੂਬੇ ਅਫਸਰ ਕੱਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ। ਪਿੰਡਾਂ ਵਿੱਚੋਂ ਫਕੜ ਵੇ ਦੋਸ਼ੇ ਬਈ ਪਿੰਡਾਂ ਵਿੱਚੋਂ ਫਕੜ ਵੇ ਦੋਸ਼ੇ ਗਿਣਤੀ ਗਈ ਵਧਾਈ ਏ। ਸੁਣਦਾ ਨਾ ਕੋਈ ਕੂਕ ਪਕਾਰਾਂ ਦਿੰਦੇ ਲੋਕ ਦੁਹਾਈ ਏ। ਹੁਣ ਦੱਸ ਤੁਹਾਡਾ ਕੀ ਬਣੂਗਾ ਕਹਿੰਦੇ ਹਰ ਇੱਕ ਗੱਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ। ਮਾਮਾ ਦੇ ਪੁੱਤ ਹੱਥੀ ਫੜ ਕੇ ਜੀ ਮਾਮਾ ਦੇ ਪੁੱਤ ਹੱਥੀ ਫੜ ਕੇ ਲਾ ਦਿੱਤੀਆਂ ਹੱਥ ਕੜੀਆਂ ਨੇ। ਇਹ ਬਾਗੀ ਬੰਦੇ ਦੇ ਸਾਥੀ ਸਖਤ ਜੰਜੀਰਾਂ ਜੜੀਆਂ ਨੇ। ਓ ਕਹਿਣ ਸਿਆਣੇ ਮਰਦਾਂ ਦੇ ਸਿਰ ਜੀ ਕਹਿਣ ਸਿਆਣੇ ਮਰਦਾਂ ਦੇ ਸਿਰ ਪੈਂਦੇ ਕਾਜ ਅਵਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ। ਬੰਦਾ ਸਿੰਘ ਬਹਾਦਰ ਜੋਧਾ ਬਈ ਬੰਦਾ ਸਿੰਘ ਬਹਾਦਰ ਜੋਧਾ ਪਿੰਜਰੇ ਦੇ ਵਿੱਚ ਪਾਇਆ ਗਿਆ। ਫਿਰ ਵੀ ਡਰਦੇ ਕਰਨ ਬਸਾਨਾ ਤਗੜਾ ਪੈਰਾ ਲਾਇਆ ਗਿਆ। ਓ ਜਿਸ ਦੀ ਤੇਗ ਨੇ ਦਲ ਵੈਰੀ ਦੇ ਕਈ ਮਹੀਨੇ ਠੱਲੇ ਨੇ। ਓ ਵੇਖੋ ਦਸ਼ਮੇਸ਼ ਦੇ ਦੂਲੇ ਅੱਜ ਮੌਤ ਵਿਆਉਣ ਚੱਲੇ ਨੇ। ਜਿਸ ਦੇ ਨਾਮ ਨੂੰ ਸੁਣ ਕੇ ਬੈਰੀ ਬਈ ਜਿਸ ਦੇ ਨਾਮ ਨੂੰ ਸੁਣ ਕੇ ਬੈਰੀ ਉੱਚੀ ਸਾਨਾ ਭਰਦੇ ਸੀ। ਸਮਾਂ ਬਦਲਿਆ ਅੱਜ ਸ਼ੇਰ ਨੂੰ ਮੂੰਜੀ ਟਿਚਰਾਂ ਕਰਦੇ ਸੀ। ਓ ਸਵਾ ਲੱਖ ਦੇ ਮੂਰੇ ਅੜ ਗਏ ਬਈ ਸਵਾ ਲੱਖ ਮੂਰੇ ਅੜ ਗਏ ਸ਼ੇਰ ਕੱਲੇ ਦੇ ਕੱਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਅੱਜ ਮੌਤ ਵਿਆਉਣ ਚੱਲੇ ਨੇ। ਕਈ ਮਹੀਨੇ ਬਿਪਤਾ ਕੱਟੀ ਬਈ ਕਈ ਮਹੀਨੇ ਬਿਪਤਾ ਕੱਟੀ ਮਿਲਿਆ ਨਾ ਕੁਝ ਖਾਣੇ ਨੂੰ। ਵਿੱਚ ਗੜੀ ਦੇ ਸਿਦਕੀ ਜੋਦੇ ਵਿੱਚ ਕਿਲੇ ਦੇ ਸਿਦਕੀ ਜੋਦੇ ਮੰਨ ਰਹੇ ਸੀ ਭਾਣੇ ਨੂੰ। ਓ ਜਿਉਂਦੇ ਜੀ ਜਿਨ੍ਹਾਂ ਨੇ ਰੋਕੇ ਬਈ ਜਿਉਂਦੇ ਜੀ ਜਿਨ੍ਹਾਂ ਨੇ ਰੋਕੇ ਕਈ ਵੈਰੀ ਦੇ ਹੱਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਅੱਜ ਮੌਤ ਵਿਆਉਣ ਚੱਲੇ ਨੇ। ਨਾਲ ਜੰਜੀਰਾਂ ਜਕੜੇ ਜੋਦੇ ਬਈ ਨਾਲ ਜੰਜੀਰਾਂ ਜਕੜੇ ਜੋਦੇ ਗੱਡਿਆਂ ਉੱਤੇ ਲੱਦੇ ਸੀ। ਨਸ ਨਾ ਜਾਵਣ ਬਾਗੀ ਕਿਧਰੇ ਸੰਗਲਾਂ ਦੇ ਨਾਲ ਬੱਧੇ ਸੀ। ਨਸ ਨਾ ਜਾਵਣ ਬਾਗੀ ਕਿਧਰੇ ਸੰਗਲਾਂ ਦੇ ਨਾਲ ਬੱਧੇ ਸੀ। ਓ ਜਿਨ੍ਹਾਂ ਦੀ ਤੇਗ ਨੇ ਅੱਜ ਤੱਕ ਰੋਕੇ ਨਾ ਵਾਰ ਵੈਰੀ ਨੇ ਚੱਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਮੌਤ ਵਿਆਵਣ ਚੱਲੇ ਨੇ। ਵਿੱਚ ਸਰੰਦ ਦੇ ਜਾ ਪਹੁੰਚੇ ਜਾ ਵਿੱਚ ਸਰੰਦ ਦੇ ਜਾ ਪਹੁੰਚੇ ਜਾ ਹੋਰ ਮੁਸ਼ਕਲਾਂ ਪਈਆਂ ਨੇ। ਪੱਥਰ ਵੱਟੇ ਮਾਰੇ ਸਿੰਘਾਂ ਨੂੰ ਗੁੱਸਾ ਕੱਢਿਆ ਕਈਆਂ ਨੇ। ਪੱਥਰ ਵੱਟੇ ਮਾਰੇ ਸਿੰਘਾਂ ਨੂੰ ਗੁੱਸਾ ਕੱਢਿਆ ਕਈਆਂ ਨੇ। ਓ ਕਹਿਣ ਸਿਆਣੇ ਮਰਦਾਂ ਦੇ ਸਿਰ ਵਈ ਕਹਿਣ ਸਿਆਣੇ ਮਰਦਾਂ ਦੇ ਸਿਰ ਪੈਂਦੇ ਕਾਜ ਅਵਲੇ ਨੇ। ਆਓ ਵੇਖੋ ਦਸ਼ਮੇਸ਼ ਦੇ ਦੂਲੇ ਅੱਜ ਮੌਤ ਵਿਆਉਣ ਚੱਲੇ ਨੇ। ਬਾਗ ਤੂਫਾਨ ਉੱਡਣ ਵਾਲਾ ਬਈ ਬਾਗ ਤੂਫਾਨ ਉੱਡਣ ਵਾਲਾ
ਬੱਦਾ ਵਿੱਚ ਜੰਜੀਰਾਂ ਦੇ ਵਕਤ ਫਿਰਨ ਨੂੰ ਚਿਰ ਨਹੀਂ ਲੱਗਦਾ ਖੇਲ ਹੁੰਦੇ ਤਕਦੀਰਾਂ ਦੇ ਵਕਤ ਫਿਰਨ ਨੂੰ ਚਿਰ ਨਹੀਂ ਲੱਗਦਾ ਖੇਲ ਹੁੰਦੇ ਤਕਦੀਰਾਂ ਦੇ ਉਹ ਜਿਸ ਦੀ ਤੇਗ ਨੇ ਅੱਜ ਤੱਕ ਰੋਕੇ ਕਈ ਵੈਰੀ ਦੇ ਹੱਲੇ ਨੇ ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਅੱਜ ਮੌਤ ਵਿਆਉਣ ਚੱਲੇ ਨੇ ਜੀ ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਉਣ ਚੱਲੇ ਨੇ ਇੱਕ ਦੂਜੇ ਨੂੰ ਆਖਣ ਜੋਦੇ ਬਈ ਇੱਕ ਦੂਜੇ ਨੂੰ ਆਖਣ ਜੋਦੇ ਜਾਨ ਧਰਮ ਹਿਤ ਲਾਵਾਂਗੇ ਸਿਰ ਜਾਵੇ ਤਾਂ ਫਿਕਰ ਨਾ ਕੋਈ ਸਿੱਖੀ ਸਿਦਕ ਨਿਭਾਵਾਂਗੇ ਓ ਮੌਤ ਦਾ ਉਹਨਾਂ ਨੂੰ ਭੈ ਨਹੀਂ ਹੁੰਦਾ ਬਈ ਮੌਤ ਦਾ ਉਹਨਾਂ ਨੂੰ ਭੈ ਨਹੀਂ ਹੁੰਦਾ ਸਿਦਕ ਜਿਨ੍ਹਾਂ ਦੇ ਪੱਲੇ ਨੇ ਓ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ ਲੰਮਾ ਪੰਧ ਮਕਾ ਕੇ ਆਖਰ ਬਈ ਲੰਮਾ ਪੰਧ ਮਕਾ ਕੇ ਆਖਰ ਪਹੁੰਚ ਗਏ ਵਿੱਚ ਦਿੱਲੀ ਦੇ ਸਿਦਕ ਦੀ ਬੇੜੀ ਪੈਰ ਟਕਾ ਕੇ ਇਸ਼ਕ ਦੇ ਸਾਗਰ ਠੇਲੀ ਦੇ ਓ ਭਾਗੋ ਵਾਲਿਆ ਆਪਸ ਨੇ ਵਈ ਭਾਗੋ ਵਾਲਿਆ ਆਪਸ ਨੇ ਘਰ ਹੋਣੀ ਦੇ ਕੱਲੇ ਨੇ ਓ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ ਜੀ ਮੌਤ ਵਿਆਵਣ ਚੱਲੇ ਨੇ ਦਾਮ ਦਿੱਤੇ ਆਵਾਜ਼ ਨਹੀਂ ਦਾਮ ਮਿਲਦੇ ਢੋਣੇ ਦਮਾਂ ਦੇ ਬਾਝ ਨਹੀਂ ਢੋਏ ਜਾਂਦੇ ਵੇ ਬਿਨਾਂ ਖੁਸ਼ੀ ਤੋਂ ਹਾਸਿਆ ਨਹੀਂ ਜਾਂਦਾ ਕਦੇ ਰੋਣੇ ਗਮਾਂ ਦੇ ਬਾਝ ਨਹੀਂ ਰੋਏ ਜਾਂਦੇ ਭਈ ਦਰਦਾਂ ਬਿਨਾਂ ਨੇ ਸੀਨੇ ਵਿੱਚ ਛੇਕ ਪੈਂਦੇ ਤੇ ਛੇਕਾਂ ਬਾਝ ਨਹੀਂ ਮੋਤੀ ਪਰੋਏ ਜਾਂਦੇ ਸ਼ਰਫ ਦਾਗ ਗੁਲਾਮੀ ਦੇ ਜੱਗ ਉੱਤੇ ਕੋਮੀ ਖੂਨ ਦੇ ਬਾਝ ਨਹੀਂ ਧੋਏ ਜਾਂਦੇ ਸ਼ਾਇਰ ਲਿਖਦਾ ਵੀ ਕਦੀ ਹਾਰੇ ਤੇ ਕਦੇ ਰੰਬੀ ਤੇ ਕਦੇ ਸੂਲੀ ਤੇ ਕਦੇ ਤੰਦੀ ਤੇ ਕਦੇ ਚਰਖੜੀਆਂ ਦੇ ਦੰਦਿਆਂ ਤੇ ਕਦੇ ਛੇਜ ਵਿਛਾਉਣੀ ਕੰਡਿਆਂ ਤੇ ਕਦੇ ਤਵੀਆਂ ਤੇ ਕਦੇ ਛਵੀਆਂ ਤੇ ਕਦੇ ਤਲਵਾਰਾਂ ਦੀਆਂ ਤਿੱਖੀਆਂ ਨੋਕਾਂ ਤੇ ਹੋਏ ਮੈਂ ਕਿਹੜੇ ਸ਼ਬਦਾਂ ਵਿੱਚ ਬਿਆਨ ਕਰਾਂ ਜਿਹੜੇ ਗੁਜਰੀ ਆਸ਼ਕ ਲੋਕਾਂ ਤੇ ਗੁਰੂ ਪਿਆਰੇ ਖਾਲਸਾ ਜੀ ਇਸ ਧਰਤੀ ਦੀ ਆਬਰੂ ਨੂੰ ਅਸਮਤ ਨੂੰ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਵਾਸਤੇ ਔਰ ਇਸ ਧਰਮ ਨੂੰ ਦੁਨੀਆ ਦੇ ਵਿੱਚ ਚਮਕਾਉਣ ਦੇ ਵਾਸਤੇ ਹੁਣ ਖੂਨ ਡੋਲਣ ਦੇ ਲਈ ਸੂਰਮੇ ਤਿਆਰ ਬਰ ਤਿਆਰ ਨੇ ਦਿੱਲੀ ਦੇ ਰਸਤੇ ਪਾ ਲਏ ਤੇ ਸੂਰਮੇ ਬਾਣੀ ਪੜ੍ਹਦੇ ਜਾ ਰਹੇ ਨੇ ਜੇ ਕੋਈ ਇਸ਼ਾਰਾ ਕਰਕੇ ਪੁੱਛਦਾ ਹੈ ਇਹ ਸਮਝਦੇ ਨੇ ਕਿ ਸਾਨੂੰ ਸਵਾਲ ਕੀ ਕਰ ਰਿਹਾ ਹੈ ਉਸ ਦਾ ਜਵਾਬ ਦਿੰਦੇ ਨੇ ਇਸ਼ਾਰਾ ਕਰਦੇ ਨੇ ਕਿ ਪ੍ਰਮਾਤਮਾ ਦਾ ਭਾਣਾ ਸੀ ਪਕੜੇ ਗਏ ਕੋਈ ਬਾਤ ਨਹੀਂ ਸ਼ਹੀਦੀਆਂ ਪ੍ਰਾਪਤ ਕਰ ਜਾਵਾਂਗੇ ਗੁਰੂ ਪਿਆਰੇ ਖਾਲਸਾ ਜੀ ਖਾਫੀ ਖਾਨ ਇਬਰਤਨਾਮਾ ਦਾ ਕਰਤਾ ਲਿਖਾਰੀ ਉਹ ਲਿਖਦਾ ਵੀ ਜਦੋਂ ਇਹ ਸ਼ਹੀਦੀ ਜਥਾ ਫਰਵਰੀ ਦੇ ਮਹੀਨੇ ਦਿੱਲੀ ਦੀ ਧਰਤੀ ਤੇ ਪਹੁੰਚਿਆ ਠੰਡ ਬੜੇ ਜ਼ੋਰਾਂ ਦੀ ਹੈ ਉਹ ਲਿਖਦਾ ਕਿ ਲੂਣ ਮੰਡੀ ਤੋਂ ਲਾ ਕੇ ਸ਼ਾਹੀ ਕਿਲੇ ਤੱਕ ਮੈਂ ਇਸ ਕਾਫਲੇ ਦੇ ਨਾਲ ਗਿਆ ਹਾਂ ਤੇ ਉਸ ਦਿਨ ਦਿੱਲੀ ਦਾ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਸੀ ਜਿਹੜਾ ਆਪਣੇ ਘਰ ਵਿੱਚ ਬੈਠਿਆ ਰਵੇ ਸਾਰੇ ਲੋਕ ਸੜਕਾਂ ਦੇ ਦੁਆਲੇ ਖੜੇ ਇਹਨਾਂ ਦੇ ਦਰਸ਼ਨ ਕਰ ਰਹੇ ਨੇ ਵੇਖ ਰਹੇ ਨੇ ਕਿ ਬੰਦਾ ਸਿੰਘ ਬਹਾਦਰ ਕੌਣ ਹੈ ਇਹਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਿਹੜਾ ਹੈ ਜਿਸ ਨੇ ਮੁਗਲਿਆ ਸੰਤਰਤ ਦੇ ਰਾਜ ਤਖਤਿਆਂ ਨੂੰ ਹਿਲਾ ਦਿੱਤਾ ਹੈ ਗੁਰੂ ਪਿਆਰੇ ਖਾਲਸਾ ਜੀ ਪੇਸ਼ ਕਰ ਦਿੱਤੇ ਗਏ ਕਚਹਿਰੀ ਦੇ ਵਿੱਚ ਅੱਡੋ ਅੱਡੀ ਇਹਨਾਂ ਨੂੰ ਬੰਦ ਕਰ ਦਿੱਤਾ ਹੈ ਤੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲਾਂ ਦਾ ਪੁੱਤਰ ਅਜੈ ਸਿੰਘ ਵੀ ਇਸ ਸ਼ਹੀਦੀ ਕਾਫਲੇ ਦੇ ਵਿੱਚ ਸ਼ਾਮਲ ਹੈ ਤੇ ਦੂਜੇ ਬੰਨੇ ਇੱਕ ਭੀਮ ਸਿੰਘ ਨਾਮ ਦਾ ਲੜਕਾ ਜਿਸ ਦੀ ਉਮਰ 18 ਸਾਲ ਹੈ ਇਹ ਆਪਣੀ ਵਹੁਟੀ ਨੂੰ ਵਿਆਹ ਕੇ ਘਰ ਲੈ ਕੇ ਆਇਆ ਹੈ ਇਤਿਹਾਸਕਾਰ ਲਿਖਦਾ ਵੀ ਜਿਸ ਵੇਲੇ ਇਸ ਦੀ ਵਿਧਵਾ ਮਾਤਾ ਨੇ ਇਹਨਾਂ ਤੋਂ ਪਾਣੀ ਵਾਰ ਕੇ ਪੀਣਾ ਸੀ ਜਿੱਥੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ ਯਕਦਮ ਇੱਕ ਸ਼ਾਹੀ ਫੌਜਾਂ ਦੀ ਟੁਕੜੀ ਆਈ ਜਿਸ ਨੇ ਫਟਾਫਟ ਭੀਮ ਸਿੰਘ ਨੂੰ
ਲਾ ਕੇ ਹੱਥਕੜੀ ਅੱਗੇ ਲਾ ਕੇ ਤੋਰ ਲਿਆ। ਮਾਤਾ ਨੇ ਧਾਂ ਮਾਰੀ, ਵੇ ਬੇਦਰਦੋ, ਮੈਂ ਵਿਧਵਾ ਨੇ ਲੋਕਾਂ ਦੇ ਪੀਣੇ ਕੱਤਣੇ ਕਰਕੇ ਪੁੱਤਰ ਨੂੰ ਪਾਲ ਕੇ ਜਵਾਨ ਕੀਤਾ ਸੀ, ਇਹਦਾ ਕਸੂਰ ਕੀ ਹੈ? ਕਿਸ ਦੋਸਤ ਦੇ ਵਿੱਚ ਲੈ ਕੇ ਜਾ ਰਹੇ ਹੋ? ਇਹਨਾਂ ਨੇ ਆਖਿਆ, ਮਾਤਾ ਤੈਨੂੰ ਨਹੀਂ ਪਤਾ, ਇਹ ਬਾਗੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥੀ ਹੈ। ਕਿੱਥੇ ਲੈ ਕੇ ਚੱਲੇ ਹੋ? ਦਿੱਲੀ ਦਰਬਾਰ ਦੇ ਵਿੱਚ ਪੇਸ਼ ਕਰਾਂਗੇ। ਲੈ ਕੇ ਤੁਰ ਗਏ ਤੇ ਇਧਰ ਵਿਧਵਾ ਮਾਤਾ ਆਪਣੀ ਸੱਜ ਵਿਆਹੀ ਨੌਂ ਨੂੰ ਨਾਲ ਲੈ ਕੇ ਪੈਂਡੇ ਤੈਅ ਕਰਦੀ ਹੋਈ ਦਿੱਲੀ ਦਰਬਾਰ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਦਿੱਲੀ ਬਾਦਸ਼ਾਹ ਦੇ ਫਰਕਸ਼ੀਅਰ ਦੇ ਦੀਵਾਨ ਰਤਨ ਚੰਦ ਨੂੰ ਜਾ ਕੇ ਮਿਲੀ ਤੇ ਇਸ ਨੇ ਇਸ ਮਾਤਾ ਦੀ ਅਗਵਾਈ ਦਿੱਤੀ, ਦਰਬਾਰ ਦੇ ਵਿੱਚ ਪੇਸ਼ ਕੀਤੀ। ਸ਼ਾਇਰ ਲਿਖਦਾ ਹੈ ਵੀ ਜਦੋਂ ਮਾਤਾ ਬਾਦਸ਼ਾਹ ਫਰਕਸ਼ੀਅਰ ਦੇ ਸਾਹਮਣੇ ਪੇਸ਼ ਹੋਈ, ਫਰਕਸ਼ੀਅਰ ਬਾਦਸ਼ਾਹ ਨੇ ਇਸ਼ਾਰਾ ਕਰਕੇ ਪੁੱਛਿਆ, ਮਾਤਾ ਕੀ ਚਾਹੁੰਦੇ ਹੋ? ਸ਼ਾਇਰ ਲਿਖਦਾ ਹੈ, ਮੋਹ ਮੈਂ ਖੜੀ ਅਰਜ ਗੁਜ਼ਾਰਾਂ ਰਾਜਿਆ ਗਲ ਪੱਲਾ ਪਾ ਮੁਖ ਘਾਸ, ਮੈਂ ਆਈ ਚੱਲ ਪੰਜਾਬ ਤੋਂ ਇੱਕ ਮੰਗ ਮੰਗਣ ਨੂੰ ਖਾਸ। ਓਏ ਪੁੱਤ ਟੋਟੇ ਹੁੰਦੇ ਜਿਗਰ ਦੇ ਤੇ ਅੱਖਾਂ ਦਾ ਪ੍ਰਕਾਸ਼, ਇਹ ਪੂੰਜੀ ਸਾਰੀ ਉਮਰ ਦੀ 100 ਜਨਮਾਂ ਦੀ ਰਾਸ। ਓਏ ਵੇਖੀ ਕਿਤੇ ਕਰਦੀ ਕੁੱਤਿਆਂ ਜੋਗ ਨਾ ਮੇਰੇ ਜਿਗਰ ਦਾ ਮਾਸ, ਓਏ ਮੇਰੀ ਨੂੰਹ ਦੀ ਮਹਿੰਦੀ ਸ਼ਗਨ ਦੀ ਕੁਛ ਇਹਦਾ ਕਰੀ ਕਿਆਸ। ਭਈ ਸਿੱਖ ਬਣਨਾ ਤਾਂ ਗੱਲ ਦੂਰ ਦੀ, ਇਹ ਜਾਊ ਨਾ ਸਿੱਖਾਂ ਦੇ ਪਾਸ। ਓਏ ਮੈਂ ਸਹੁੰ ਚੁੱਕਾ ਮਾਤਾ ਧਰਤ ਦੀ ਤੇ ਜਾਵਨ ਦਿਆਂ ਆਕਾਸ਼, ਓਏ ਮੇਰਾ ਛੱਡ ਦੇ ਵਿਧਵਾ ਦਾ ਲਾਡਲਾ, ਤੇਰਾ ਸੁਰਗ ਚ ਹੋ ਜੇ ਵਾਸ। ਮਾਤਾ ਨੇ ਬੇਨਤੀ ਕੀਤੀ, ਬਾਦਸ਼ਾਹ ਮੇਰਾ ਪੁੱਤਰ ਭਲੇਖੇ ਨਾਲ ਤੇਰੀ ਫੌਜ ਨੇ ਕਾਬੂ ਕਰ ਲਿਆ ਹੈ, ਮੇਰਾ ਪੁੱਤਰ ਸਿੱਖ ਨਹੀਂ, ਅਸੀਂ ਹਿੰਦੂ ਘਰਾਣੇ ਦੇ ਨਾਲ ਸੰਬੰਧ ਰੱਖਦੇ ਹਾਂ, ਮੇਰਾ ਪੁੱਤਰ ਸਿੱਖ ਨਹੀਂ। ਬਾਦਸ਼ਾਹ ਨੇ ਵਿਚਾਰਿਆ, ਇੱਕ ਚਿੱਠੀ ਲਿਖ ਕੇ ਮਾਤਾ ਦੇ ਹੱਥ ਉੱਤੇ ਰੱਖ ਦਿੱਤੀ ਤੇ ਆਖਿਆ, ਮਾਤਾ ਇੱਕ ਸ਼ਰਤ ਤੇ ਤੇਰਾ ਪੁੱਤਰ ਰਿਹਾ ਕਰ ਦਿੱਤਾ ਜਾਏਗਾ। ਜਿਵੇਂ ਤੂੰ ਕਚਹਿਰੀ ਦੇ ਵਿੱਚ ਫਰਿਆਦੀ ਹੋ ਕੇ ਆਖਿਆ ਕਿ ਅਸੀਂ ਹਿੰਦੂ ਘਰਾਣੇ ਦੇ ਨਾਲ ਸੰਬੰਧ ਰੱਖਦੇ ਹਾਂ, ਸਿੱਖਾਂ ਨਾਲ ਸਾਡਾ ਕੋਈ ਵਾਸਤਾ ਨਹੀਂ, ਇਸੇ ਤਰ੍ਹਾਂ ਜਲਾਦ ਦੇ ਸਾਹਮਣੇ ਤੇ ਕਾਜੀ ਦੇ ਫਤਵਿਆਂ ਦੇ ਮੂਹਰੇ ਖਲੋ ਕੇ ਤੇਰਾ ਪੁੱਤਰ ਇਹ ਆਖ ਦਵੇ ਕਿ ਮੈਂ ਸਿੱਖ ਨਹੀਂ, ਉਹਨੂੰ ਛੱਡ ਦਿੱਤਾ ਜਾਏਗਾ। ਗੁਰੂ ਪਿਆਰੇ ਖਾਲਸਾ ਜੀ, ਅੱਜ ਦਿਨ ਤੀਜਾ ਆ, ਰੋਜ਼ 100 ਸਿੰਘਾਂ ਨੂੰ ਕਾਤਰਗਾਹ ਦੇ ਵਿੱਚ ਸ਼ਹੀਦ ਕਰ ਦਿੱਤਾ ਜਾ ਰਿਹਾ ਹੈ, ਧੜਾਂ ਦੇ ਨਾਲੋਂ ਸਿਰ ਵੱਖਰੇ ਕਰ ਦਿੱਤੇ ਜਾਂਦੇ ਨੇ। ਕਿਹੋ ਜਿਹਾ ਨਕਸ਼ਾ ਹੋਵੇਗਾ ਉਸ ਮੌਕੇ ਦਾ? ਗੁਰੂ ਪਿਆਰੇ ਖਾਲਸਾ ਜੀ, ਮੰਦਭਾਗਿਆਂ ਸੜਕ ਤੇ ਐਕਸੀਡੈਂਟ ਹੋ ਜਾਵੇ, ਕੋਈ ਇੱਕ ਲਾਸ਼ ਪਈ ਹੋਵੇ, 20-30 ਕਿਲੋਮੀਟਰ ਤੱਕ ਸਾਡੇ ਮਨ ਦੇ ਵਿੱਚ ਉਹੀ ਸੀਨ ਆਉਂਦਾ ਹੈ, ਉਹੀ ਅਫਸੋਸ ਰਹਿੰਦਾ ਹੈ, ਪਤਾ ਨਹੀਂ ਕੀ ਹੋਇਆ, ਕੀ ਬਣ ਜਾਣਾ ਹੈ, ਕਿਸ ਦਾ ਪੁੱਤਰ ਸੀ, ਕਿਸ ਦਾ ਪਤੀ ਸੀ, ਕਿਸ ਦਾ ਪਿਓ ਸੀ, ਕਿਸ ਭੈਣ ਦਾ ਭਰਾ ਸੀ। ਇਹ ਸਾਡੇ ਮਨਾਂ ਦੇ ਵਿੱਚ ਵਿਚਾਰ ਚੱਲਦੀ ਰਹਿੰਦੀ ਹੈ। ਸਾਡੇ ਸਰੀਰ ਦਾ ਸੰਤੁਲਨ 20-30 ਕਿਲੋਮੀਟਰ ਸਹੀ ਨਹੀਂ ਆਉਂਦਾ ਇੱਕ ਐਕਸੀਡੈਂਟ ਵੇਖ ਕੇ। ਪਰ ਗੁਰੂ ਪਿਆਰੇ ਖਾਲਸਾ ਜੀ, ਜਿਸ ਧਰਤੀ ਦੇ ਉੱਤੇ 100 ਲਾਸ਼ ਪਈ ਹੋਵੇ, ਉਹ ਵੀ ਸਿਰ ਵੱਖਰੇ ਤੇ ਧੜ ਵੱਖਰੇ, ਧਰਤੀ ਖੂਨ ਦੇ ਨਾਲ ਲੱਥ-ਪੱਥ ਹੋਈ ਪਈ ਹੋਵੇ, ਉਸ ਧਰਤੀ ਨੂੰ ਵੇਖ ਕੇ ਦਿਲ ਕੀ ਕਵੇਗਾ? ਉਹ ਲੋਕ ਕਿਹੋ ਜਿਹੇ ਪੱਥਰ ਦਿਲ ਹੋਣਗੇ ਜਿਹੜੇ ਨਿੱਤ ਨਵੇਂ ਸੂਰਜ ਇਸ ਧਰਤੀ ਦਾ ਨਜ਼ਾਰਾ ਵੇਖ ਰਹੇ ਨੇ। 100 ਸਿੰਘਾਂ ਨੂੰ ਪਹਿਲੇ ਦਿਨ ਕੱਢ ਕੇ ਬੰਦੀ ਖਾਨੇ ਦੇ ਵਿੱਚੋਂ ਜਦੋਂ ਕਾਤਲਗਾਹ ਦੇ ਵਿੱਚ ਲੈ ਕੇ ਗਏ ਬਾਦਸ਼ਾਹ ਫਰਕਸ਼ੀਅਰ ਦੀ ਮੌਜੂਦਗੀ ਦੇ ਵਿੱਚ, ਉਹਨਾਂ ਨੂੰ ਲੈਕਚਰ ਦਿੱਤਾ ਗਿਆ ਕਿ ਹੈ ਕੋਈ ਇਹੋ ਜਿਹਾ ਜਿਹੜਾ ਇਸਲਾਮ ਕਬੂਲ ਕਰ ਲਵੇ, ਉਸ ਨੂੰ ਕਾਤਲਗਾਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਏਗਾ। ਤੀਜੀ ਵਾਰੀ ਫੇਰ ਪੁੱਛਿਆ, ਸੂਰਮਿਆਂ ਨੇ ਸਵਾਲ ਕੀਤਾ ਕਿ ਜੇਕਰ ਅਸੀਂ ਇਸਲਾਮ ਕਬੂਲ ਕਰ ਲਈਏ ਤੇ ਫਿਰ ਬਾਦਸ਼ਾਹ ਨੇ ਆਖਿਆ, ਤੁਹਾਨੂੰ ਜਾਗੀਰਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਸੂਬੇਦਾਰੀਆਂ ਦਿੱਤੀਆਂ ਜਾਣਗੀਆਂ। ਉਹ ਐਵੇਂ ਕਿਉਂ ਮਰਦੇ ਹੋ? ਸਾਰਿਆਂ ਨੇ ਸਿਰ ਹਿਲਾ ਕੇ ਆਖਿਆ, ਇਸ ਸਮੇਂ ਦੇ ਦਰਿੰਦੇ ਬਾਦਸ਼ਾਹ, ਤੇਰੇ ਕੋਲੇ ਕਿਹੜੀ ਸੂਬੇਦਾਰੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੂਬੇਦਾਰੀ ਤੋਂ ਵੱਡੀ ਹੋਵੇ? ਓਏ ਤੂੰ ਗੱਲ ਕਿਹੜੇ ਸਿਰ ਦੀ ਕਰਦਾ ਹੈ? ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਦਸ਼ਾਹ, ਇਹ ਤੇਰੀ ਨਜ਼ਰ ਦੇ ਵਿੱਚ ਸਾਡੇ ਧੜਾਂ ਦੇ ਉੱਤੇ ਸਿਰ ਨੇ, ਤੇਰੀ ਨਜ਼ਰ ਦੇ ਵਿੱਚ ਤੂੰ ਜਗਿਆਸੂ ਹੈ, ਤੂੰ ਇੱਕ ਅਣਜਾਣ ਵਿਅਕਤੀ ਹੈ, ਤੈਨੂੰ ਇਸਲਾਮ ਤੂੰ ਕੂਕਦਾ ਹੈ,
ਪਰ ਤੈਨੂੰ ਤੇਰੇ ਧਰਮ ਬਾਰੇ ਹੀ ਪੂਰਾ ਗਿਆਨ ਨਹੀਂ। ਤੇਰੀਆਂ ਅੱਖਾਂ ਦੇ ਦੇਖਣ ਵਿੱਚ ਸਾਡੇ ਧੜਾਂ ਦੇ ਉੱਤੇ ਸਾਡੇ ਸਿਰ ਨੇ, ਪਰ ਇਹ ਤਾਂ ਅਸੀਂ ਉਦੋਂ ਭੇਟਾ ਕਰ ਦਿੱਤੇ ਸੀ ਜਦੋਂ ਇਸ ਮਿਸ਼ਨ ਦੇ ਵਿੱਚ ਆਏ ਹਾਂ। ਸਾਡਾ ਧੜਾਂ ਤੇ ਸਿਰਾਂ ਦੇ ਨਾਲ ਕੋਈ ਵਾਸਤਾ ਨਹੀਂ, ਪਰ ਕੇਵਲ ਤੇ ਕੇਵਲ ਸਾਨੂੰ ਸਿੱਖੀ ਸਿਦਕ ਨਿਭਾਉਣ ਦੀ ਜਾਚ ਸਿਖਾਈ ਹੈ। 100 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਰੀ ਦੂਜੇ ਦਿਨ ਆਈ, 100 ਸਿੰਘਾਂ ਨੂੰ ਕੱਢਿਆ, ਕਾਤਲ ਦੇ ਵਿੱਚ ਗਾਹ ਦੇ ਵਿੱਚ ਲੈ ਗਏ ਤੇ 100 ਦੇ 100 ਸ਼ਹੀਦੀਆਂ ਪ੍ਰਾਪਤ ਕਰ ਗਏ। ਇਧਰ ਦਿਨ ਤੀਜਾ ਆ ਗਿਆ ਹੈ ਤੇ ਤੀਜੇ ਦਿਨ ਇਸ ਵਿਧਵਾ ਮਾਈ ਦਾ ਪੁੱਤਰ ਭੀਮ ਸਿੰਘ 51ਵੇਂ ਨੰਬਰ ਤੇ ਖਲੋਤਾ ਹੈ। ਸ਼ਹੀਦੀ ਦੌਰ ਚੱਲ ਰਿਹਾ ਹੈ, ਸ਼ਹੀਦੀ ਦੇ ਬਾਟੇ ਵਰਤਾਏ ਜਾ ਰਹੇ ਨੇ। ਇਹ ਵਿਧਵਾ ਮਾਤਾ ਆਪਣੀ ਨੂੰਹ ਨੂੰ ਨਾਲ ਲੈ ਕੇ ਜਦੋਂ ਕਾਤਲਗਾਹ ਦੇ ਵਿੱਚ ਪਹੁੰਚੀ, ਇਹਨੇ ਦੂਰੋਂ ਆਵਾਜ਼ ਮਾਰੀ, ਵੇ ਜਲਾਦ, ਵੇਖੀ ਕਿਤੇ ਮੇਰੇ ਜਿਗਰ ਦੇ ਟੋਟੇ ਉੱਤੇ ਇਹ ਕਹਿਰ ਦਾ ਵਾਰ ਨਾ ਕਰ ਦੇਵੀਂ। ਮੇਰਾ ਰਾਜ ਭਾਗ, ਮੇਰਾ ਸੰਸਾਰ, ਮੇਰਾ ਜਹਾਨ ਕਿਤੇ ਲੁੱਟ ਨਾ ਲਵੀਂ, ਠਹਿਰ ਜਾ। ਜਲਾਦ ਰੁਕਿਆ ਹੈ, ਮਾਤਾ ਕੋਲੇ ਪਹੁੰਚੀ। ਮਾਤਾ ਨੇ ਚਿੱਠੀ ਜਲਾਦ ਦੇ ਹੱਥ ਦੇ ਉੱਤੇ ਰੱਖ ਦਿੱਤੀ। ਜਲਾਦ ਨੇ ਚਿੱਠੀ ਨੂੰ ਪੜ੍ਹਿਆ, ਭੀਮ ਸਿੰਘ ਨੂੰ ਆਖਿਆ, ਓਏ ਭੀਮ ਸਿੰਘਾ, ਸ਼ਾਇਦ ਪੂਰੇ ਸਿੱਖ ਜਗਤ ਦੇ ਵਿੱਚੋਂ ਇੱਕ ਤੂੰ ਹੀ ਐਡੀ ਚੰਗੀ ਕਿਸਮਤ ਵਾਲਾ ਨਿਕਲਿਆ ਜਿਸ ਨੂੰ ਸਮੇਂ ਦੀ ਹਕੂਮਤ ਦੀ ਤਲਵਾਰ ਦੇ ਥੱਲਿਓਂ ਕੱਢ ਦਿੱਤਾ ਗਿਆ। ਸਿੱਖ ਜਗਤ ਦੇ ਵਿੱਚੋਂ ਇੱਕ ਤੂੰ ਵਡਭਾਗਾ ਨਿਕਲਿਆ ਜਿਸ ਨੂੰ ਸਮੇਂ ਦੀ ਸਰਕਾਰ ਨੇ ਮਾਫ ਕਰ ਦਿੱਤਾ ਹੈ। ਭੀਮ ਸਿੰਘ ਆਖਣ ਲੱਗਾ ਕਿ ਸਿੱਖ ਜਗਤ ਦੇ ਵਿੱਚੋਂ ਐਡਾ ਮੰਦਭਾਗਾ ਮੈਂ ਹੀ ਹਾਂ ਕਿ ਜਿਸ ਨੂੰ ਭਰਾਵਾਂ ਦੇ ਪਿੱਛੇ ਹਟਾਇਆ ਜਾ ਰਿਹਾ ਹੈ। ਜਲਾਦ ਤੇ ਕਾਜੀ ਨੇ ਆਖਿਆ, ਉਹ ਭੀਮ ਸਿੰਘਾ, ਗੱਲ ਹਾਂ ਤੇ ਨਾ ਵਿੱਚ ਹੈ, ਤੂੰ ਇੱਕ ਵਾਰੀ ਆਖ ਦੇ ਕਿ ਮੈਂ ਸਿੱਖ ਨਹੀਂ, ਤੈਨੂੰ ਛੱਡ ਦਿੱਤਾ ਜਾਏਗਾ। ਭੀਮ ਸਿੰਘ ਨੇ ਆਖਿਆ, ਮੈਂ ਸਿੱਖ ਹਾਂ। ਜਲਾਦ ਨੇ ਆਖਿਆ, ਤੇਰੀ ਮਾਤਾ ਆਂਦੀ ਹੈ ਕਿ ਅਸੀਂ ਹਿੰਦੂ ਹਾਂ। ਭੀਮ ਸਿੰਘ ਨੇ ਮਾਤਾ ਦੇ ਚਿਹਰੇ ਦੇ ਵੱਲ ਤੱਕਿਆ, ਮਾਤਾ ਨੇ ਧਾਂ ਮਾਰੀ। ਭੀਮ ਸਿੰਘ ਨੇ ਮੋੜ ਕੇ ਜਵਾਬ ਦੇ ਦਿੱਤਾ, ਓਏ ਜਲਾਦਾ, ਮੈਂ ਪਛਾਣ ਲਿਆ, ਇਹ ਮੇਰੀ ਮਾਤਾ ਨਹੀਂ, ਇਹ ਮੇਰੀ ਮਾਤਾ ਨਹੀਂ। ਭੀਮ ਸਿੰਘ ਨੂੰ ਪੁੱਛਿਆ ਕਾਜੀ ਨੇ, ਭੀਮ ਸਿੰਘਾ ਤੇਰੀ ਮਾਤਾ ਨਹੀਂ? ਇਹਨੇ ਆਖਿਆ, ਹਾਂ ਮੇਰੀ ਮਾਤਾ ਨਹੀਂ। ਜੇਕਰ ਮੇਰੀ ਮਾਤਾ ਹੁੰਦੀ, ਉਹ ਮੈਨੂੰ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਦੇ ਵਿੱਚੋਂ ਚੱਕ ਕੇ ਮਨਮੁਖਾਂ ਦੀ ਰਸਾਤਲ ਵਿੱਚ ਨਾ ਸੁੱਟਦੀ। ਇਹ ਮੇਰੀ ਮਾਤਾ ਨਹੀਂ। ਕਾਜੀ ਨੇ ਦੂਜਾ ਸਵਾਲ ਕੀਤਾ, ਭੀਮ ਸਿੰਘਾ, ਜੇਕਰ ਇਹ ਤੇਰੀ ਮਾਤਾ ਨਹੀਂ, ਫਿਰ ਤੇਰੇ ਕੋਲੇ ਕੋਈ ਸਬੂਤ ਹੈ ਕਿ ਤੇਰੀ ਮਾਤਾ ਤੇ ਪਿਤਾ ਕੌਣ ਨੇ? ਭੀਮ ਸਿੰਘ ਮੁਸਕਰਾਇਆ, ਹੱਸਿਆ। ਇਹਨੇ ਆਖਿਆ, ਕਾਜੀ, ਜਿਹੜਾ ਸਵਾਲ ਪੁੱਛਣ ਵਾਲਾ ਸੀ ਗੱਲ ਨਜ਼ਾਰੇ ਦੀ ਹੈ। ਹੁਣ ਤੂੰ ਮੈਨੂੰ ਸਹੀ ਸਵਾਲ ਪੁੱਛਿਆ, ਮੈਂ ਹੁਣ ਜਵਾਬ ਦੇਣਾ ਆ। ਪੰਜਾਬੀ ਦਾ ਸ਼ਾਇਰ ਨੇ ਲਿਖਿਆ ਹੈ, ਕਹਿੰਦਾ ਵੀ ਲੱਖਾਂ ਮਣਚੋਗ ਪਾ ਲਓ, ਮਰਜ਼ੀ ਦੇ ਜਾਲ ਲਾ ਲਓ, ਆਊਗਾ ਨਾ ਹੱਥ ਤੁਹਾਡੇ ਚੰਮ ਦਾ ਪਰਿੰਦਾ ਹਾਂ। ਇਹਦੇ ਪੁੱਤ ਦਾ ਮੇਰੇ ਵਰਗਾ ਮੜੰਗਾ ਹੋਣਾ ਹੈ, ਨਾ ਇਹ ਮੇਰੀ ਪਿਆਰੀ ਮਾਂ ਤੇ ਨਾ ਮੈਂ ਇਹਦਾ ਸ਼ਿੰਦਾ ਹਾਂ। ਮਾਤਾ ਸਾਹਿਬ ਕੌਰ ਤੇ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ, ਓਏ ਜਲਾਦਾ, ਮੈਂ ਤੇ ਅਨੰਦਪੁਰੀ ਦਾ ਵਸ਼ਿੰਦਾ ਹਾਂ। ਸਤਿ ਸ੍ਰੀ ਅਕਾਲ। ਉਹ ਜਲਾਦਾ ਪੰਜਾਬ ਦੇ ਵਿੱਚ ਇੱਕੋ ਇੱਕ ਪਿੰਡ ਹੈ, ਉਹ ਹੈ ਅਨੰਦਪੁਰ ਸਾਹਿਬ ਦੀ ਧਰਤੀ। ਉਹ ਮੇਰਾ ਪਿੰਡ ਹੈ ਤੇ ਮੇਰੀ ਮਾਤਾ ਸਾਹਿਬ ਕੌਰ ਹੈ, ਪਿਤਾ ਗੁਰੂ ਗੋਬਿੰਦ ਸਿੰਘ ਹੈ। ਇਹ ਤਾਂ ਮੇਰੀ ਮਾਤਾ ਹੀ ਨਹੀਂ। ਮਾਤਾ ਨੇ ਧਾਹ ਮਾਰੀ, ਬੇ ਪੁੱਤਰਾ, ਜੇ ਤੈਨੂੰ ਮੇਰੇ ਬੁਢਾਪੇ ਦਾ ਤਰਸ ਨਹੀਂ ਆਉਂਦਾ, ਆ ਜਿਹੜੀ 4 ਲਾਵਾਂ ਲੈ ਕੇ ਤੇਰੇ ਨਾਲ ਆਈ ਹੈ, ਉਸ ਇਹਦੀ ਜਵਾਨੀ ਦਾ ਤਰਸ ਕਰ, ਇਹ ਤੇਰੀ ਵਹੁਟੀ ਹੈ। ਭੀਮ ਸਿੰਘ ਨੇ ਆਖਿਆ, ਮਾਤਾ, ਮੇਰੀ ਵਹੁਟੀ ਤੂੰ ਅਜੇ ਵੇਖੀ ਨਹੀਂ, ਇਹ ਮੇਰੀ ਵਹੁਟੀ ਨਹੀਂ। ਉਹ ਭੀਮ ਸਿਆ, ਮੰਨ ਜਾਓ ਇਹ ਗੱਲ ਨੂੰ, ਜੇ ਤੈਨੂੰ ਮੇਰਾ ਦਰਦ ਨਹੀਂ, ਇਸ ਦਾ ਦਰਦ ਮੰਨ ਲੈ। ਭੀਮ ਸਿੰਘ ਨੇ ਆਖਿਆ, ਮਾਤਾ, ਮੇਰੀ ਵਹੁਟੀ ਤੈਨੂੰ ਚੰਦ ਕੁ ਮਿੰਟਾਂ ਵਿੱਚ ਦਿਖਾਈ ਦੇਣ ਵਾਲੀ ਹੈ, ਆਏਗੀ। ਮਾਤਾ ਨੇ ਪੁੱਛਣਾ ਕੀਤਾ, ਭੀਮ ਸਿੰਘਾ, ਤੂੰ ਕਿਸ ਨੂੰ ਵਹੁਟੀ ਜਾਨਾ ਹੈ? ਇਹਨੇ ਆਖਿਆ, ਮਾਤਾ, ਇਹ ਜਲਾਦ ਦੇ ਹੱਥ ਦੇ ਵਿੱਚ ਜਿਹੜੀ ਤਲਵਾਰ ਹੈ, ਇਹਦੇ ਵਿੱਚ ਮੇਰੀ ਦੁਲਹਨ ਤਿਆਰ ਹੋਈ ਬੈਠੀ ਹੈ। ਜਦੋਂ ਇਸ ਦਾ ਕਹਿਰ ਦੇ ਕੇ ਬਾਹਰ ਆਏਗਾ, ਉਦੋਂ ਮੇਰੀ ਵਹੁਟੀ ਤੇਰੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੋਏਗੀ। ਮਾਤਾ, ਨਜ਼ਾਰਾ ਵੇਖਣਾ ਤੇ ਖੜੀ ਰਵੀਂ। ਗੁਰੂ ਪਿਆਰੇ ਖਾਲਸਾ ਜੀ, ਹੁਣ ਇੱਕ ਪਾਸੇ ਮਾਤਾ ਆਪਣੇ ਪੁੱਤਰ ਭੀਮ ਸਿੰਘ ਨੂੰ ਆਖ ਰਹੀ ਆ, ਉਹ ਭੀਮ ਸਿੰਘਾ, ਸ਼ਬਦ ਦੋ ਹੀ ਨੇ, ਇੱਕ ਵਾਰੀ ਆਖ ਦੇ ਕਿ ਮੈਂ ਸਿੱਖ ਨਹੀਂ, ਇੱਥੋਂ ਬਚ ਨਿਕਲ,
ਤੇ ਉੱਥੇ ਜਾ ਕੇ ਫਿਰ ਆਪਣੇ ਗੁਰੂ ਨੂੰ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਫਿਰ ਮਨਾ ਲੈਵੀਂ। ਉਹ ਇੱਥੋਂ ਤੇ ਬਚ। ਵਾਹ ਵਾਹ। ਪਰ ਭੀਮ ਸਿੰਘ ਨੇ ਆਖਿਆ, ਮਾਤਾ ਆ ਜਿਹੜਾ ਮੈਨੂੰ ਹੁਣ ਵੇਲਾ ਮਿਲਿਆ ਹੈ, ਜੇ ਮੈਂ ਇਸ ਵੇਲੇ ਤੋਂ ਖੁੰਝ ਗਿਆ, ਇਹ ਦੁਬਾਰਾ ਮੈਨੂੰ ਰੱਥ ਪ੍ਰਾਪਤ ਨਹੀਂ ਹੋਣਾ। ਜਿਹੜਾ ਸਵਰਗਾਂ ਦਾ ਰੱਥ ਅੱਜ ਆਇਆ ਖਲੋਤਾ ਹੈ ਨਾ, ਇਹ ਮੈਨੂੰ ਜ਼ਿੰਦਗੀ ਭਰ ਲੱਭਣਾ ਹੀ ਨਹੀਂ। ਇਹ ਦੁਨੀਆ ਦੇ ਆਮ ਜਗਿਆਸੂ ਨੂੰ ਨਹੀਂ ਮਿਲਦਾ ਮਾਤਾ, ਇਹ ਵੱਡੇ ਕਰਮਾਂ ਦੇ ਨਾਲ ਮੈਨੂੰ ਪ੍ਰਾਪਤ ਹੋ ਰਿਹਾ ਹੈ। ਮੈਨੂੰ ਭਲੇ ਵਕਤ ਤੋਂ, ਮੈਨੂੰ ਸੁਚੱਜੇ ਸਮੇਂ ਤੋਂ, ਮੈਨੂੰ ਭਾਗਾਂ ਭਰੀਆਂ ਘੜੀਆਂ ਤੋਂ ਕਿਉਂ ਸੱਖਣਾ ਬਣਾਉਣ ਲੱਗੀ ਹੈ ਮਾਤਾ? ਇੱਕ ਦਿਨ ਮੌਤ ਤੇ ਆ ਹੀ ਜਾਣੀ ਹੈ, ਪਰ ਮੈਨੂੰ ਇਹ ਮੌਤ ਆਮ ਮੌਤਾਂ ਨਾਲੋਂ ਬਹੁਤ ਵਧੀਆ ਲੱਗਦੀ ਹੈ। ਜਿਵੇਂ ਕਾਤਲਗਾਹ ਦੇ ਵਿੱਚ ਖਲੋਤਾ ਭੀਮ ਸਿੰਘ ਆਪਣੀ ਮਾਤਾ ਦੇ ਨਾਲ ਸਵਾਲ ਜਵਾਬ ਕਰ ਰਿਹਾ, ਉਸ ਮੌਕੇ ਦੇ ਨਕਸ਼ੇ ਨੂੰ ਇਉਂ ਦੱਸਿਆ ਜਾ ਰਿਹਾ ਜੀ। ਕਹਿੰਦੀ ਮਾਂ ਸਿਦਕੀ ਸਿੱਖਦੀ, ਸੁਣ ਲੈ ਗੱਲ ਮੇਰੀ ਵੇ, ਰਾਜੇ ਨੇ ਮੰਨ ਕੇ ਤਰਲਾ, ਬਖਸ਼ੀ ਜਿੰਦ ਤੇਰੀ ਵੇ। ਕਹਿ ਦੇ ਮੈਂ ਸਿੱਖ ਨਹੀਂ ਆ, ਕਰਦਾ ਕਿਉਂ ਦੇਰੀ ਵੇ। ਭੋਰਾ ਨਾ ਰਹਿਮ ਸਿੰਘਾਂ ਤੇ ਕਰਦੀ ਸਰਕਾਰ ਵੇ। ਮੈਂ ਨਹੀਂ ਪੁੱਤ ਗੋਬਿੰਦ ਸਿੰਘ ਦਾ, ਕਹਿ ਦੇ ਇੱਕ ਵਾਰ ਵੇ। ਮੈਂ ਨਹੀਂ ਪੁੱਤ ਕਲਗੀਧਰ ਦਾ। ਹੋ ਤੇਰੇ ਸਵਾਲਾਂ ਦਾ ਮਾਂ ਇੱਕੋ ਜਵਾਬ ਨਹੀਂ, ਵੱਜਣਾ ਹੈ ਚਾਰ ਦਿਹਾੜੇ ਸਾਹਾਂ ਦਾ ਸਾਜਨੀ। ਆਖਰ ਤੇ ਇੱਕ ਦਿਨ ਮੁੱਕਣਾ ਜ਼ਿੰਦਗੀ ਦਾ ਰਾਗਨੀ। ਝੂਠੀ ਇਸ ਦੇ ਹੀ ਬਦਲੇ ਕਹਿਰ ਕਿਉਂ ਕਮਾਵਾਂ ਮੈਂ, ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ ਮੈਂ ਤੇ ਪੁੱਤ ਗੋਬਿੰਦ ਸਿੰਘ ਦਾ। ਕਹਿੰਦੀ ਮਾਂ ਸਿਦਕੀ ਸਿੱਖਦੀ, ਸੁਣ ਲੈ ਗੱਲ ਮੇਰੀ ਵੇ। ਰਾਜੇ ਨੇ ਮੰਨ ਕੇ ਤਰਲਾ, ਬਖਸ਼ੀ ਜਿੰਦ ਤੇਰੀ ਵੇ। ਕਹਿ ਦੇ ਮੈਂ ਸਿੱਖ ਨਹੀਂ ਆ, ਕਰਦਾ ਕਿਉਂ ਦੇਰੀ ਵੇ। ਭੋਰਾ ਨਾ ਰਹਿਮ ਸਿੰਘਾਂ ਤੇ ਕਰਦੀ ਸਰਕਾਰ ਵੇ। ਮੈਂ ਨਹੀਂ ਪੁੱਤ ਗੋਬਿੰਦ ਸਿੰਘ ਦਾ, ਕਹਿ ਦੇ ਇੱਕ ਵਾਰ ਵੇ। ਮੈਂ ਨਹੀਂ ਪੁੱਤ ਕਲਗੀਧਰ ਦਾ। ਹੋ ਤੇਰੇ ਸਵਾਲਾਂ ਦਾ ਮਾਂ ਇੱਕੋ ਜਵਾਬ ਨਹੀਂ, ਵੱਜਣਾ ਹੈ ਚਾਰ ਦਿਹਾੜੇ ਸਾਹਾਂ ਦਾ ਸਾਜਨੀ। ਆਖਰ ਤੇ ਇੱਕ ਦਿਨ ਮੁੱਕ ਜੂ ਜ਼ਿੰਦਗੀ ਦਾ ਰਾਗਨੀ। ਝੂਠੀ ਇਸ ਦੇ ਹੀ ਬਦਲੇ ਕਹਿਰ ਕਿਉਂ ਕਮਾਵਾਂ ਮੈਂ, ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ ਮੈਂ ਤੇ ਪੁੱਤ ਗੋਬਿੰਦ ਸਿੰਘ ਦਾ। ਤੂੰ ਕੀ ਦੱਸ ਜਾਣੇ ਪੁੱਤਰਾ ਬਈ, ਤੂੰ ਕੀ ਦੱਸ ਜਾਣੇ ਪੁੱਤਰਾ। ਮਾਵਾਂ ਦੇ ਦੁਖੜੇ ਵੇ ਹੁੰਦੇ ਨੇ ਵਿੱਚ ਵਡਾਪੇ, ਨਦੀਆਂ ਤੇ ਰੁਖੜੇ ਵੇ ਮਾਪਿਆਂ ਦੇ ਮੂੰਹ ਵਿੱਚ ਪਾਉਂਦੇ, ਪੁੱਤਰ ਨੇ ਟੁਕੜੇ ਵੇ। ਤੇਰੇ ਬਿਨ ਉਜੜ ਜਾਣੀ ਮਾਂ ਦੀ ਗੁਲਜ਼ਾਰ ਵੇ। ਮੈਂ ਨਹੀਂ ਪੁੱਤ ਕਲਗੀਧਰ ਦਾ, ਕਹਿ ਦੇ ਇੱਕ ਵਾਰ ਵੇ। ਮੈਂ ਨਹੀਂ ਪੁੱਤ ਗੋਬਿੰਦ ਸਿੰਘ ਦਾ। ਓ ਮਮਤਾ ਦੇ ਵੈਣ ਚ ਬਹਿ ਕੇ ਕਾਤੋਂ ਮਾਂ ਡੁੱਲ ਗਈ। ਸਤਿਗੁਰ ਦੀ ਗੁਜਰੀ ਮਾਤਾ ਤੈਨੂੰ ਕਿਉਂ ਭੁੱਲ ਗਈ। ਵਾਰ ਕੇ ਸਿੱਖੀ ਉੱਤੋਂ ਆਪਣੀ ਜੋ ਕੁੱਲ ਗਈ। ਮਿਲਿਆ ਸੋਨਹਿਰੀ ਮੌਕਾ ਕਾਤੋਂ ਗੋਵਾਵਾਂ ਮੈਂ ਤੇ ਪੁੱਤ ਕਲਗੀਧਰ ਦਾ ਦਾਗ ਕਿਉਂ ਲਾਵਾਂ ਮਰ ਕੇ ਤਾਂ ਮਿਲਦੀ ਸਿੱਖੀ। ਤੂੰ ਕੀ ਦੱਸ ਜਾਣੇ ਪੁੱਤਰਾ ਬਈ, ਤੂੰ ਕੀ ਦੱਸ ਜਾਣੇ ਪੁੱਤਰਾ। ਮਾਵਾਂ ਦੇ ਦੁਖੜੇ ਵੇ ਹੁੰਦੇ ਨੇ ਵਿੱਚ ਵਡਾਪੇ, ਨਦੀਆਂ ਤੇ ਰੁਖੜੇ ਵੇ
ਮਾਪਿਆਂ ਦੇ ਮੂੰਹ ਵਿੱਚ ਪਾਉਂਦੇ ਪੁੱਤਰ ਨੇ ਟੁਕੜੇ ਵੇ ਤੇਰੇ ਬਿਨ ਉੱਜੜ ਜਾਣੀ ਮਾਂ ਦੀ ਗੁਲਜ਼ਾਰ ਵੇ ਮੈਂ ਨਹੀਂ ਪੁੱਤ ਕਲੰਗੀ ਤਰਦਾ ਕਹਿ ਦੇ ਇੱਕ ਵਾਰ ਵੇ ਮੈਂ ਨਹੀਂ ਪੁੱਤ ਗੋਬਿੰਦ ਸਿੰਘ ਦਾ ਓ ਆਖਰ ਤੇ ਆਉਣਾ ਅੰਮੀਏ ਨੀ ਆਖਰ ਤੇ ਆਉਣਾ ਏ ਮਲਤਾ ਸਭਨਾ ਤੇ ਕਾਲ ਨੀ ਭੁੱਲ ਗਏ ਕਿਉਂ ਦਸਮ ਪਿਤਾ ਦੇ ਛੋਟੇ ਦੋ ਲਾਲ ਨੀ ਛੁਰੀਆਂ ਦੇ ਨਾਲ ਜ਼ਾਲਮਾਂ ਕੀਤੇ ਹਲਾਲ ਨੀ ਜੋਰਾਵਰ ਫਤਿਹ ਸਿੰਘ ਨੂੰ ਕਿੱਦਾਂ ਭੁੱਲ ਜਾਵਾਂ ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ ਮੈਂ ਤੇ ਪੁੱਤ ਕਲਗੀ ਧਰਦਾ ਮਾਣੀ ਨਾ ਰੱਜ ਕੇ ਹਾਲੇ ਮਾਣੀ ਨਾ ਰੱਜ ਕੇ ਹਾਲੇ ਸੁੰਦਰ ਜਵਾਨੀ ਵੇ ਦੁਨੀਆ ਤੇ ਦੱਸ ਖਾ ਤੇਰੀ ਕਿਹੜੀ ਨਿਸ਼ਾਨੀ ਵੇ ਸੀਨੇ ਗੜ ਚੱਲਿਆ ਮਾਂ ਦੇ ਦੁੱਖਾਂ ਦੀ ਕਾਨੀ ਵੇ ਰੁਲ ਕੇ ਆ ਮਰਜੂ ਤੇਰੀ ਸੋਹਣੀ ਜੀ ਨਾਰ ਵੇ ਮੈਂ ਨਹੀਂ ਪੁੱਤ ਕਲੰਗੀ ਤਰਦਾ ਕਹਿ ਦੇ ਇੱਕ ਵਾਰ ਵੇ ਮੈਂ ਨਹੀਂ ਪੁੱਤ ਗੋਬਿੰਦ ਸਿੰਘ ਦਾ ਓ ਮਿੱਟੀ ਦਾ ਭਾਂਡਾ ਅੰਮੀਏ ਨੀ ਮਿੱਟੀ ਦਾ ਭਾਂਡਾ ਅੰਮੀਏ ਆਖਰ ਨੂੰ ਭੱਜਣਾ ਨੀ ਸਭਨਾ ਦੇ ਕਾਲ ਗਲੇਲਾ ਸਿਰ ਤੇ ਆ ਵੱਜਣਾ ਨੀ ਸਿੱਖੀ ਲਈ ਮਰਨ ਦਾ ਮੌਕਾ ਮੁੜ ਕੇ ਨਾ ਲੱਭਣਾ ਨੀ ਵਿਛੜ ਕੇ ਸਤਿਗੁਰ ਨਾਲੋਂ ਚੋਟਾਂ ਕਿਉਂ ਖਾਵਾਂ ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ ਮੈਂ ਤੇ ਪੁੱਤ ਗੋਬਿੰਦ ਸਿੰਘ ਦਾ ਆ ਪ੍ਰਬੰਧਕਾਂ ਵੱਲੋਂ ਇੱਕ ਬੇਨਤੀ ਹੈ ਕਿ ਜੋ ਹਰ ਰੋਜ਼ ਸੀਐਮ ਦੀ ਕੋਠੀ ਦੇ ਵੱਲ 31 ਮੈਂਬਰੀ ਜਥਾ ਜਾਂਦਾ ਹੈ ਆ ਵੀਰ ਜੀ ਕਾਪੀ ਲੈ ਕੇ ਸੰਗਤ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਵੀ ਗੁਰੂ ਦੇ ਪਿਆਰੋ ਇਹ ਜਥੇ ਦੇ ਨਾਲ ਜਾਣਾ ਹੋਵੇ ਉਹ ਆਪੋ ਆਪਣੇ ਨਾਮ ਇਹ ਵੀਰ ਜੀ ਕੋਲ ਦਰਜ ਕਰਾ ਦੇਣ ਤਾਂ ਕਿ ਸਮੇਂ ਸਿਰ ਜੋ ਜਥਾ ਇੱਥੋਂ ਅਰਦਾਸਾਂ ਬੇਨਤੀਆਂ ਕਰਕੇ ਸਤਿਕਾਰਯੋਗ ਖਾਲਸਾ ਜੀ ਤੋਰ ਸਕੀਏ ਆਪਾਂ ਕਿਉਂਕਿ ਸਮੇਂ ਦੇ ਨਾਲ ਹੀ ਜਥਾ ਉਹ ਸੀਐਮ ਦੀ ਕੋਠੀ ਦੇ ਵੱਲ ਹਰ ਰੋਜ਼ ਜਾਂਦਾ ਹੈ ਆਓ ਬੇਨਤੀ ਹੈ ਕਿ ਵੀਰ ਜੀ ਸਾਹਮਣੇ ਨਾਂ ਲਿਖ ਰਹੇ ਨੇ ਉਹਨਾਂ ਕੋਲ ਨਾਮ ਦਰਜ ਕਰਾਏ ਜਾਣ ਸਤਿਕਾਰਯੋਗ ਖਾਲਸਾ ਜੀ ਸ਼ਹਿਰ ਲਿਖਦਾ ਹੈ ਵੀ ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂਧਾਰੀ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਕੱਟਿਆਂ ਸੁੱਕਦੇ ਨੇ ਪਰ ਇਹ ਤੇ ਭੋਲਾ ਫੁੱਲ ਟੁੱਟਿਆਂ ਹੀ ਮੁਰਝਾਏ ਮਾਂ ਦੀ ਮਮਤਾ ਕੂਕ ਰਹੀ ਹੈ ਪੁਕਾਰ ਰਹੀ ਹੈ ਵੇ ਪੁੱਤਰਾ ਮੈਂ ਸਾਰੀ ਜ਼ਿੰਦਗੀ ਵਿਧਵਾਪੁਣਾ ਕੱਟਿਆ ਲੋਕਾਂ ਦੇ ਘਰਾਂ ਦੇ ਵਿੱਚ ਪੀਣੇ ਕੱਤਣੇ ਕਰਕੇ ਤੈਨੂੰ ਪਾਲਿਆ ਪੋਸਿਆ ਵੇ ਪੁੱਤਰਾ ਬੁਢਾਪੇ ਤੇ ਤਰਸ ਕਰ ਮੇਰੇ ਤੇ ਇਸ ਸੱਜ ਵਿਆਹੀ ਦੀ ਜਵਾਨੀ ਤੇ ਤਰਸ ਕਰ ਪੰਜਾਬੀ ਦਾ ਸ਼ਾਇਰ ਲਿਖਦਾ ਹੈ ਓਏ ਐਸੀ ਅਰਜ਼ ਕਰੋ ਲੋਕੋ ਡਾਢੇ ਰੱਬ ਅੱਗੇ ਐਸੀ ਅਰਜ਼ ਕਰੋ ਲੋਕੋ ਡਾਢੇ ਰੱਬ ਅੱਗੇ ਵੀ ਪੁੱਤਰ ਮਰਨ ਨਾ ਬੁੱਢੇ ਹੋਏ ਮਾਪਿਆਂ ਦੇ ਜਵਾਨੀ ਵਿੱਚ ਕਿਸੇ ਨਾਰ ਦਾ ਮਰੇ ਨਾ ਕੰਤ ਲੋਕੋ ਜਿੰਦ ਜਾ ਪੈਂਦੀ ਹੈ ਵਿੱਚ ਸਿਆਪਿਆਂ ਦੇ ਨੱਕੋ ਨੱਥ ਸੁਹਾਗ ਦੀ ਟੁੱਟ ਜਾਂਦੀ ਬਹਿ ਜਾਂਦੀ ਹੈ ਜਾ ਬੂਹੇ ਮਾਪਿਆਂ ਦੇ ਓਏ ਪੁੱਤਰਾ ਓਏ ਬੁਢਾਪੇ ਤੇ ਤਰਸ ਕਰ ਹਾਂ ਇਸ ਦੀ ਭੋਲੀ ਜਵਾਨੀ ਤੇ ਤਰਸ ਕਰ ਪਰ ਭੀਮ ਸਿੰਘ ਉਸ ਸ਼ਹੀਦਾਂ ਦੀ ਧਰਤੀ ਤੇ ਖੜਾ ਹੈ ਜਿਸ ਧਰਤੀ ਨੂੰ 1675 ਦੇ ਵਿੱਚ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਖੂਨ ਦਾ ਰੰਗ ਚਾੜਿਆ ਸੀ ਉਸ ਧਰਤੀ ਤੇ ਖੜਾ ਸਿੱਧਕੀ ਸੂਰਮਾ ਮਾਤਾ ਮੈਨੂੰ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਗੋਦ ਦੇ ਵਿੱਚੋਂ ਖਿੱਚ ਕੇ ਨਰਕਾਂ ਦੇ ਬੂਹੇ ਥਾਣੀ ਨਾ ਨਿਕਾਲ ਮਾਤਾ ਮੇਰੇ ਤੇ ਰਹਿਮ ਕਰ ਜੇ ਤੂੰ ਮੈਨੂੰ ਬੜੇ ਨਾਜ਼ੁਕ ਸਮੇਂ ਦੇ ਵਿੱਚੋਂ ਪਾਲਿਆ ਜਵਾਨ ਕੀਤਾ ਹੈ ਮਾਤਾ ਉਹਨਾਂ ਤੇਰੀਆਂ ਸਦਰਾਂ ਨੂੰ ਹੁਣ ਬੂਰ ਲੱਗੇਗਾ
ਇਧਰ ਮੇਰੇ ਸਿਰ ਦੇ ਉੱਤੇ ਤਲਵਾਰ ਚੱਲੇਗੀ, ਉਧਰ ਇਤਿਹਾਸ ਦੇ ਪੰਨਿਆਂ ਤੇ ਤੇਰਾ ਨਾਮ ਲਿਖਿਆ ਜਾਏਗਾ। ਤੇਰੀ ਇਸ ਯੂਨੀ ਨੂੰ ਸਫਲਤਾ ਪ੍ਰਾਪਤ ਹੋਏਗੀ। ਜਨ ਨਹੀਂ ਜਣੇ ਸੂਰਮਾ, ਜਨ ਨਹੀਂ ਜਣੇ ਭਗਤ ਜਨ ਕਹਿ ਦਾਤਾ ਕੈ ਕੈ ਸੂਰ, ਸੂਰ ਨਹੀਂ ਤਾਂ ਜਨ ਨਹੀਂ ਬਾਂਝ ਰਹੋ ਕਹੇ ਗਵਾਏ ਗਵਾਵੇ ਨੂਰ। ਮਾਤਾ, ਇਹ ਭੋਲੀ ਮਾਤਾ, ਤੂੰ ਇਸ ਗੱਲੋਂ ਨਾ ਵਾਕਫ ਹੈ, ਤੈਨੂੰ ਆਪਣੀ ਕੀਮਤ ਦਾ ਅਜੇ ਪਤਾ ਨਹੀਂ, ਤੈਨੂੰ ਆਪਣੀ ਤਪੱਸਿਆ ਦਾ ਅਜੇ ਪਤਾ ਨਹੀਂ। ਮਾਤਾ ਤੇਰੇ ਜਿੱਡਾ ਵਡਭਾਗੀ ਸ਼ਾਇਦ ਕੋਈ ਮਾਤਾ ਹੋਵੇ। ਮਾਤਾ, ਜੇਕਰ ਮੈਨੂੰ ਇਹ ਸਮਾਂ ਪ੍ਰਾਪਤ ਹੋ ਜਾਏ, ਮੈਂ ਇਮਾਨਦਾਰੀ ਦੇ ਨਾਲ ਇਸ ਸਮੇਂ ਨੂੰ ਹੱਸ-ਹੱਸ ਕੇ ਪ੍ਰਵਾਨ ਕਰ ਲਵਾਂ। ਮਾਤਾ, ਤੈਨੂੰ ਮਾਤਾ ਗੁਜਰੀ ਦੀ ਗੋਦ ਪ੍ਰਾਪਤ ਹੋ ਜਾਏਗੀ। ਵਾਹਿਗੁਰੂ ਵਾਹਿਗੁਰੂ। ਤੇਰਾ ਉਹਨਾਂ ਪੰਨਿਆਂ ਦੇ ਉੱਤੇ ਨਾਮ ਲਿਖਿਆ ਜਾਏਗਾ ਜਿਨ੍ਹਾਂ ਪੰਨਿਆਂ ਦੇ ਵਿੱਚ ਮਾਤਾ ਭਾਗੋ ਵਰਗੀਆਂ ਦਾ ਨਾਮ ਲਿਖਿਆ ਗਿਆ ਹੈ। ਮਾਤਾ, ਸ਼ਹੀਦ ਨੂੰ ਜਨਮ ਦੇਣਾ, ਸੂਰਮੇ ਨੂੰ ਜਨਮ ਦੇਣਾ ਕੋਈ ਆਮ ਦੀ ਗੱਲ ਨਹੀਂ। ਮਾਤਾ, ਮੈਨੂੰ ਇਸ ਸਮੇਂ ਤੋਂ ਨਾ ਖੁੰਝਾ। ਮਾਤਾ ਵਾਪਸ ਮੁੜ ਗਈ ਹੈ। ਇੱਧਰ ਸੂਰਮੇ ਨੇ ਛੱਡਿਆ ਜਕਾਰਾ, ਆਪਣੀ ਵਾਰੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਾ ਖਲੋਤਾ। ਜਲਾਦ ਨੇ ਆਖਿਆ, ਓਏ ਭੀਮ ਸਿੰਘਾ, ਜ਼ਿੰਦਗੀ ਨਹੀਂ ਚਾਹੀਦੀ, ਓਏ ਤੈਨੂੰ ਆਪਣਾ ਪਰਿਵਾਰ ਨਹੀਂ ਚਾਹੀਦਾ, ਕੀ ਲਵੇਂਗਾ ਇਸ ਦੇ ਵਿੱਚੋਂ? ਭੀਮ ਸਿੰਘ ਨੇ ਆਖਿਆ, ਓਏ ਜਲਾਦਾ, ਇਹ ਨਾ ਕਹਿਰ ਨਾ ਕਰ, ਮੈਨੂੰ ਇਹਨਾਂ ਲੇਟ ਨਾ ਕਰ, ਮੈਂ ਤੇ ਪਹਿਲਾਂ ਹੀ ਬਹੁਤ ਵਿਛੜ ਚੁੱਕੇ ਹਾਂ, ਬਹੁਤ ਪਛੜ ਚੁੱਕੇ ਹਾਂ, ਮੇਰੇ ਤੇ ਵਾਰ ਕਰ, ਮੈਨੂੰ ਮੇਰੇ ਭਰਾਵਾਂ ਦੇ ਨਾਲ ਰਲਾ ਦੇ। ਲਓ ਗੁਰੂ ਪਿਆਰੇ ਖਾਲਸਾ ਜੀ, ਜਲਾਦ ਨੇ ਵਾਰ ਕੀਤਾ ਤੇ ਭੀਮ ਸਿੰਘ ਦਾ ਸਿਰ ਜਿਹੜਾ ਧੜ ਨਾਲੋਂ ਵੱਖਰਾ ਹੋ ਗਿਆ ਹੈ ਤੇ ਸ਼ਹੀਦਾਂ ਦੀ ਉਸ ਗੌਰਵਮਈ, ਉਸ ਸ਼ਾਨਾਮਤੀ ਕਿਤਾਬ ਦੇ ਵਿੱਚ ਨਾਮ ਦਰਜ ਹੋ ਗਿਆ ਹੈ। ਜਦੋਂ ਵਕਤ ਨਿਸ਼ਾਨ ਤੇ ਆਣ ਪੈਂਦਾ ਜੀ, ਸਭ ਰਸੀਆਂ ਦੇ ਬਣ ਬਣ ਦੱਸ ਜਾਂਦੇ, ਭਲੇ ਬੁਰੇ ਦੀ ਕੋਈ ਨਾ ਪਰਖ ਰਹਿੰਦੀ, ਪਾਸਾ ਮਿੱਤਰਾਂ ਤੋਂ ਮਿੱਤਰ ਵੀ ਵੱਟ ਜਾਂਦੇ, ਮਰਨਾ ਜਿਨ੍ਹਾਂ ਦੇ ਯਾਦ ਹੈ ਸਾਈਂ ਲੋਕਾ, ਨੇਕੀ ਇਸ ਜਹਾਨ ਚੋਂ ਖੱਟ ਜਾਂਦੇ, ਨੇਕੀ ਇਸ ਜਹਾਨ ਚੋਂ ਖੱਟ ਜਾਂਦੇ। 100 ਸਿੰਘਾਂ ਨੂੰ ਰੋਜ਼ ਸ਼ਹੀਦ ਕਰ ਦਿੱਤਾ ਜਾਂਦਾ ਹੈ, ਪਰ ਜਦੋਂ ਆਈ ਨਾ ਬਾਰੀ ਭੀਮ ਸਿੰਘ ਦੀ, ਇੱਕ ਮਿਰਜ਼ਾ ਮੁਹੰਮਦ, ਉਸਨੇ ਇੱਕ ਕਿਤਾਬ ਲਿਖੀ ਹੈ ਮੁੰਤਖਿਬੁਲ ਲਿਬਾਬ। ਉਹਦੇ 2 ਭਾਗ ਨੇ। ਦੂਜੇ ਭਾਗ ਦੇ 176 ਪੰਨੇ ਤੇ ਉਸਨੇ ਲਿਖਿਆ ਹੈ ਕਿ ਇੱਕ ਰੋਜ਼ ਮੈਂ ਇਹ ਤਮਾਸ਼ਾਏ ਮੌਤ ਦੇਖਣ ਦੇ ਵਾਸਤੇ ਕਾਤਲਗਾਹ ਦੇ ਵਿੱਚ ਪਹੁੰਚਿਆ। ਮੁੰਤਖਿਬੁਲ ਲਿਬਾਬ ਦੇ ਵਿੱਚ ਮੁਹੰਮਦ ਮਿਰਜ਼ਾ ਨੇ ਲਿਖਿਆ ਹੈ ਕਿ ਸਿੰਘਾਂ ਦੀ ਮੌਤ ਨੂੰ ਉਸਨੇ ਤਮਾਸ਼ਾ ਲਿਖਿਆ ਹੈ। ਗੱਲ ਬੜੀ ਅਜੀਬ ਹੈ, ਪਰ ਦੂਜੇ ਪਾਸੇ ਨਾਲ ਦੀ ਨਾਲ ਉਸਨੇ ਲਿਖਿਆ ਹੈ ਕਿ ਤਮਾਸ਼ਾ ਵੀ ਕਿਉਂ ਨਾ ਹੋਵੇ, ਜਦੋਂ ਇਹਨਾਂ ਦੇ ਪਿਤਾ ਨੇ ਖੁਦ ਹੀ ਕਹਿ ਦਿੱਤਾ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣੇ ਆਇਓ ਜਗਤ ਤਮਾਸ਼ਾ। ਉਹ ਕਹਿੰਦਾ ਮੈਂ ਹੈਰਾਨ ਹੋ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਇੱਕ 18 ਕੁ ਵਰੇ ਦਾ ਜਵਾਨ, ਮੋਛਾਂ ਫੁੱਟ ਰਹੀਆਂ ਨੇ ਤੇ ਸੱਜ ਵਿਆਹੀ ਵਹੁਟੀ ਉਹਦੇ ਸਾਹਮਣੇ ਖਲੋਤੀ ਹੈ, ਮਾਂ ਆਪਣੇ ਬੁਢੇਪੇ ਦਾ ਤਰਲਾ ਕਰ ਰਹੀ ਹੈ, ਪਰ ਇਹ ਸਾਰਾ ਕੁਝ ਤਿਆਗਦੇ ਹੋਏ ਉਹ ਮੌਤ ਵੱਲ ਭੱਜਾ ਜਾ ਰਿਹਾ ਹੈ। ਉਹ ਮੌਤ ਨੂੰ ਤਮਾਸ਼ਾ ਸਮਝ ਰਿਹਾ ਹੈ, ਉਹ ਮੌਤ ਨੂੰ ਖੰਡ ਦੀ ਪੁੜੀ ਬਣਾ ਕੇ ਫੱਕ ਰਿਹਾ ਹੈ। ਕਹਿੰਦਾ ਮੈਂ ਹੈਰਾਨ ਹਾਂ ਕਿ ਗੁਰੂ ਗੋਬਿੰਦ ਸਿੰਘ ਇਸ ਚੀਜ਼ ਨੂੰ ਤਮਾਸ਼ਾ ਕਹਿੰਦੇ ਨੇ, ਤੇ ਮੈਨੂੰ ਉਸ ਮੌਕੇ ਪੱਕਾ ਸਬੂਤ ਮਿਲ ਗਿਆ ਜਦੋਂ ਇੱਕ ਮੁੱਛ ਫੁੱਟ ਗੱਭਰੂ ਖੁਦ ਮੌਤ ਨੂੰ ਤਮਾਸ਼ਾ ਸਮਝੀ ਜਾ ਰਿਹਾ ਹੈ। ਕਹਿੰਦਾ ਜੋ ਇਹਨਾਂ ਨੇ ਕਿਹਾ ਹੈ ਉਹ ਕਰਕੇ ਵਿਖਾਇਆ ਹੈ। ਕਹਿੰਦਾ ਮੈਂ ਹੈਰਾਨ ਹਾਂ ਕਿ ਸੂਰਮਾ ਇਸ ਤਰ੍ਹਾਂ ਮੌਤ ਨੂੰ ਗਲਵੱਕੜੀ ਪਾਉਣ ਦੇ ਵਾਸਤੇ ਉਤਾਵਲਾ ਹੋ ਰਿਹਾ। ਆਪਣੀ ਜ਼ਿੰਦਗੀ ਦੇ ਐਸ਼ ਆਰਾਮ, ਆਪਣੇ ਮਾਤਾ ਪਿਤਾ ਦਾ ਤਰਲਾ, ਆਪਣੀ ਨਾਰ ਦੀ ਜਵਾਨੀ, ਸਾਰਾ ਕੁਝ ਤਿਆਗ ਕੇ
ਮੌਤ ਵੱਲ ਭੱਜਾ ਜਾ ਰਿਹਾ, ਗਲਵੱਕੜੀ ਪਾਉਣ ਦੇ ਵਾਸਤੇ ਉਤਾਵਲਾ ਹੋ ਰਿਹਾ ਹੈ। ਉਸ ਨੇ ਲਿਖਿਆ, ਕਹਿੰਦਾ ਇਹ ਕੌਮ, ਇਹ ਸਰਦਾਰ ਦੀ ਕੌਮ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਕਿ ਇਹਨਾਂ ਨੂੰ ਪਿੰਜਰੇ ਦੇ ਵਿੱਚ ਪਾ ਲਵੇ। ਇਹਨਾਂ ਦੀ ਪਰਵਾਜ਼ ਵੱਡੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਪਿਤਾ ਜੀ, ਤੁਹਾਡੀ ਕੁਰਬਾਨੀ ਦਾ ਮੁੱਲ ਉਦੋਂ ਪਵੇਗਾ ਜਦੋਂ ਤੀਜਾ ਅਕਾਲੀ ਪੰਥ ਇਸ ਸੰਸਾਰ ਦੇ ਵਿੱਚ ਹਥਿਆਰ ਲੈ ਕੇ ਹਿੰਦੁਸਤਾਨ ਦੇ ਦੱਬੇ ਕੁਚਲੇ, ਲਤਾੜੇ, ਨਿਮਾਣੇ, ਨਿਤਾਣੇ ਲੋਕਾਂ ਦੇ ਹੱਕ ਦੇ ਵਿੱਚ ਜੂਝ ਜਾਏਗਾ। ਸ਼ਾਇਰ ਲਿਖਦਾ, ਮੈਂ ਨਾਗਾਂ ਨੂੰ ਪਾਉਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਨਚਾਊਂ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜੂ, ਮੈਂ ਇਸ ਤੇਗ ਦੀ ਧਾਰ ਦੇ ਅੱਗੇ 22 ਧਾਰਾਂ ਨੂੰ ਰੋੜੂ, ਮੈਂ ਸਤਲੁਜ ਦੇ ਪਾਣੀ 'ਚ ਪਾ ਕੇ ਪਤਾਸੇ ਮੋਹਿਆਂ ਦੇ ਮੂੰਹ ਤੇ ਲਿਆਉਂਗਾ ਹਾਸੇ, ਮੈਂ ਤਾਂ ਕਿਸ਼ਤੀ ਨਚਾਊਂ ਤੂਫਾਨਾਂ ਦੇ ਉੱਤੇ ਤੇ ਕਬਰਾਂ 'ਚੋਂ ਮੁਰਦੇ ਜਗਾਉਂਗਾ ਸੁੱਤੇ। ਬਾਕੀ ਕੁੱਲ ਦੁਨੀਆ ਹੋਈ ਏ ਪਿਆਰ 'ਚੋਂ ਪੈਦਾ, ਪਰ ਮੈਂ ਤਾਂ ਖਾਲਸਾ ਫੌਜਾਂ ਨੂੰ ਕਰਾਂਗਾ ਪਿਤਾ ਜੀ ਇਸ ਤਲਵਾਰ 'ਚੋਂ ਪੈਦਾ। ਇਹ ਤਲਵਾਰ 'ਚੋਂ ਖੰਡੇ ਦੀ ਧਾਰ 'ਚੋਂ ਪੈਦਾ ਹੋਏ ਨੇ। ਮਿਰਜ਼ਾ ਮੁਹੰਮਦ 100% ਇਸ ਗੱਲ ਨੂੰ ਸੱਚ ਲਿਖਦਾ ਹੈ ਮੁੰਤਖਿਬੁਲ ਲੁਬਾਬ ਕਿਤਾਬ ਦੇ ਅੰਦਰ। ਰੋ ਵਿਚਾਰ 700 ਸਿੰਘਾਂ ਦੀ ਸ਼ਹੀਦੀ ਹੋ ਗਈ। ਬਾਬਾ ਬੰਦਾ ਸਿੰਘ ਬਹਾਦਰ ਸਮੇਤ 26 ਸੂਰਮੇ ਉਸ ਜੇਲ੍ਹ ਦੇ ਵਿੱਚ ਪਿੰਜਰਿਆਂ ਦੇ ਵਿੱਚ ਬੰਦ ਬੈਠੇ ਨੇ। ਸਮਾਂ ਬਤੀਤ ਹੋ ਗਿਆ, ਸਿੰਘਾਂ ਨੂੰ ਸ਼ਹੀਦ ਕਰਨਾ ਬੰਦ ਕਰ ਦਿੱਤਾ ਗਿਆ, ਕਿਉਂਕਿ 700 ਸਿੰਘ ਸ਼ਹੀਦ ਹੋ ਗਿਆ ਤੇ 26 ਮੰਨੇ ਪਰਮੰਨੇ ਯੋਧੇ ਰਹਿ ਗਏ ਜਿਹੜੇ ਸੈਨਾਪਤੀ ਸਨ। ਹੁਣ ਬਾਦਸ਼ਾਹ ਫਰਖਸ਼ੀਰ ਰੋਜ਼ ਸਭ ਕੁਝ ਤਿਆਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਾਂਦਾ ਤੇ ਕੱਲੇ ਕੱਲੇ ਜਰਨੈਲ ਨੂੰ, ਬਾਬਾ ਬਾਜ ਸਿੰਘ ਵਰਗਿਆਂ ਨੂੰ ਮਿਲਦਾ ਹੈ। ਵਾਹ, ਉਹ ਆਂਦਾ, ਉਹ ਜਥੇਦਾਰੋ, ਤੁਹਾਡੇ ਨਾਲ ਦੇ ਸਾਥੀ ਮੌਤ ਦੇ ਘਾਟ ਉਤਾਰ ਦਿੱਤੇ, ਉਹਨਾਂ ਦਾ ਮਾਸ ਕਾਵਾਂ, ਇੱਲਾਂ ਤੇ ਕੁੱਤਿਆਂ ਨੇ ਨੋਚ ਨੋਚ ਕੇ ਖਾਧਾ ਹੈ। ਉਹ ਇਹ ਜਨਮ ਤੁਹਾਨੂੰ ਮਸਾਂ ਮਿਲਿਆ, ਉਹ ਸਰਦਾਰੀਆਂ ਹੰਡਾਓ, ਤੁਸੀਂ ਰੱਜ ਕੇ ਜਵਾਨੀਆਂ ਮਾਣੋ, ਕਿਉਂ ਐਵੇਂ ਅਜਾਈ ਆਪਣੀ ਮੌਤ ਨੂੰ ਵਾਜਾਂ ਮਾਰ ਕੇ ਆਪਣੇ ਸਰੀਰ ਦਾ ਨਾਸ਼ ਕਰ ਰਹੇ ਹੋ। ਮੈਨੂੰ ਤੁਹਾਡੇ ਉੱਤੇ ਤਰਸ ਬੜਾ ਆਉਂਦਾ ਯਾਰ, ਤੁਸੀਂ ਬੜੇ ਜੰਗੀ ਯੋਧੇ ਸੀ, ਤੁਸੀਂ ਇਤਿਹਾਸ ਕਾਇਮ ਕਰ ਦਿੱਤਾ ਹੈ, ਤੇ ਮੈਂ ਨਹੀਂ ਜੇ ਚਾਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਮਾਰ ਦੇਵਾਂ। ਰੋਜ਼ ਸਿੰਘਾਂ ਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ ਆਉਂਦਾ, ਪਰ ਸਾਰੇ ਦੇ ਸਾਰੇ ਸੂਰਮੇ ਇੱਕੋ ਗੱਲ ਆਖਦੇ ਨੇ, ਅੱਜ ਸਮੇਂ ਦੇ ਬਾਦਸ਼ਾਹ, ਤੇਰਾ ਫਰਜ਼ ਹੈ ਆਪਣੇ ਮਿਸ਼ਨ ਦੇ ਉੱਤੇ ਚੱਲਣਾ, ਸਾਡਾ ਫਰਜ਼ ਬਣਦਾ ਹੈ ਆਪਣੇ ਮਿਸ਼ਨ ਤੇ ਪਹਿਰਾ ਦੇਣਾ। ਤੂੰ ਸਾਨੂੰ ਸਾਡੇ ਸਦਕੋਂ ਨਹੀਂ ਰੋਕ ਸਕਦਾ ਤੇ ਅਸੀਂ ਤੇਰੀ ਤਲਵਾਰ ਨਹੀਂ ਰੋਕ ਸਕਦੇ। ਤੇਰੀ ਤਲਵਾਰ ਰੁਕੇਗੀ ਜੇ ਸਾਡੀ ਸੁਲ੍ਹਾ ਹੋਵੇਗੀ, ਤੇਰੇ ਨਾਲ ਸਾਡਾ ਵਿਚਾਰ ਹੀ ਨਹੀਂ ਰਲਦਾ। ਧਰਮ ਸਭ ਨੂੰ ਆਪੋ ਆਪਣਾ ਪਿਆਰਾ ਹੈ, ਇਹ ਨਹੀਂ ਹੁੰਦਾ। ਬਾਦਸ਼ਾਹ ਤੂੰ ਜੋ ਕਰਨਾ ਕਰ ਲੈ। ਬਾਦਸ਼ਾਹ ਰੋਜ਼ ਬੈਠ ਕੇ ਸੋਚਦਾ ਹੈ, ਹੈਰਾਨ ਹੁੰਦਾ ਹੈ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ ਇਹਨਾਂ ਸਿੰਘਾਂ ਨੂੰ, ਤੇ ਸਾਡੇ ਪੱਲੇ ਰਹਿਣਾ ਹੀ ਕੱਖ ਨਹੀਂ। ਪਹਿਲੇ ਸਮੇਂ ਦੇ ਵਿੱਚ ਵੀ ਸਾਡੀਆਂ ਸਰਕਾਰਾਂ, ਸਾਡੀਆਂ ਰਿਆਸਤਾਂ ਦੇ ਸੂਬੇਦਾਰ ਸਾਨੂੰ ਕਹਿ ਚੁੱਕੇ ਸਨ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਪੁੱਤਰ ਸ਼ਹੀਦ ਕਰ ਦਿੱਤੇ, ਤੇ ਆਪ ਗੁਰੂ ਗੋਬਿੰਦ ਸਿੰਘ ਪੰਜਾਬ ਦੀ ਧਰਤੀ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ, ਤੇ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਸ਼ਾਂਤਮਈ ਮਾਹੌਲ ਹੋ ਗਿਆ। ਪਰ ਪਤਾ ਉਦੋਂ ਲੱਗਾ ਜਦੋਂ ਨੰਦੇੜ ਦੀ ਧਰਤੀ ਤੋਂ ਜੰਗਲ ਦੀ ਅੱਗ ਦੇ ਵਾਂਗ ਭੜਕਦਾ ਇੱਕ ਮੁੱਠੀ ਭਰ ਸਿੰਘਾਂ ਦਾ ਜਥਾ ਪੰਜਾਬ ਦੀ ਧਰਤੀ ਤੇ ਪਹੁੰਚਿਆ, ਤੇ ਇਹਨੇ ਦਿਨਾਂ ਦੇ ਵਿੱਚ ਹੀ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਰਾਜ ਨੂੰ ਕਾਇਮ ਕਰ ਦਿੱਤਾ। ਕੀ ਅਸੀਂ ਇਹ ਵਿਚਾਰ ਕਰਾਂਗੇ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ, ਕੌਮ ਖਤਮ ਹੋ ਜਾਏਗੀ? ਇਹ ਨਹੀਂ ਹੋ ਸਕਦਾ। ਇਹਨਾਂ ਦਾ ਕੋਈ ਨਾ ਕੋਈ ਫਿਰ ਅੰਗਿਆਰਾ ਕਿਤੋਂ ਨਾ ਕਿਤੇ ਸੁਲਗ ਪਏਗਾ। ਇਹਨਾਂ ਦਾ ਪਤਾ ਨਹੀਂ, ਇਹਨਾਂ ਦੀ ਹਸਤੀ, ਇਹਨਾਂ ਦੀ ਤਾਕਤ ਕਿੱਥੇ ਕਿੱਥੇ ਬੈਠੀ ਹੈ। ਬਾਦਸ਼ਾਹ ਫਰਖਸ਼ੀਰ ਨੂੰ ਵਿਦਵਾਨ ਬੁੱਧੀਜੀਵੀ ਸਮਝਾ ਰਹੇ ਨੇ ਕਿ ਬਾਦਸ਼ਾਹ, ਜੇਕਰ ਇਹ ਸ਼ਹੀਦ ਕਰ ਦਿੱਤੇ ਗਏ, ਵਿਚਾਰ ਕਰਿਓ, ਤੁਹਾਡੇ ਹੱਥ ਰਹਿਣਾ ਕੱਖ ਨਹੀਂ। ਇਹ ਤੁਸੀਂ ਮਤ ਸਮਝਣਾ, ਇਸ ਭੁਲੇਖੇ ਵਿੱਚ ਨਾ ਰਹਿਣਾ ਕਿ ਅਸੀਂ ਸਿੰਘ ਮੁਕਾ ਦਿੱਤੇ ਗਏ, ਸਿੰਘਾਂ ਦਾ ਜਰਨੈਲ ਸ਼ਹੀਦ ਕਰ ਦਿੱਤਾ ਗਿਆ। ਇਹ ਕਿਤੋਂ ਨਾ ਕਿਤੇ ਫਿਰ ਉੱਠ ਪੈਣਗੇ। ਕਿਸੇ ਹਿੰਦੁਸਤਾਨ ਦੇ ਕੋਨੇ ਦੇ ਵਿੱਚ ਇਸ ਜਵਾਲਾ ਦਾ ਅੰਗਿਆਰਾ ਜ਼ਰੂਰ ਉੱਠੇਗਾ, ਜਿਹੜਾ ਫਿਰ
ਹਿੰਦੁਸਤਾਨ ਦੀ ਧਰਤੀ ਦੇ ਉੱਤੇ ਛਾ ਜਾਵੇਗਾ। ਬਾਦਸ਼ਾਹ ਇਹਨਾਂ ਨੂੰ ਮਾਰਿਓ ਨਾ, ਇਹਨਾਂ ਨੂੰ ਪ੍ਰੇਰ ਕੇ ਵਿਚਕਾਰ ਕੇ ਇਹਨਾਂ ਦੇ ਮਿੰਨਤਾਂ ਤਰਲੇ ਕਰਕੇ ਇਹਨਾਂ ਨੂੰ ਫਿਊਚਰ ਸਮਝਾ ਕੇ ਇਹਨਾਂ ਨੂੰ ਜਿਵੇਂ ਕਿਵੇਂ ਹੋ ਸਕਦਾ ਹੈ ਆਪਣੇ ਧਰਮ ਦੇ ਵਿੱਚ ਢਾਲ ਲਓ ਤੇ ਸਾਡੀ ਜਿੱਤ ਹੋ ਜਾਵੇਗੀ। ਇਹਨਾਂ ਨੂੰ ਮਾਰ ਕੇ ਮੁਕਾ ਦੇਣ ਵਿੱਚ ਅਸੀਂ ਆਪਣੀ ਜਿੱਤ ਨਾ ਸਮਝਿਓ। ਹੁਣ ਬਾਦਸ਼ਾਹ ਇਸ ਗੱਲ ਸੋਚਣ ਤੇ ਮਜਬੂਰ ਆ। ਸਮਾਂ ਬੀਤ ਗਿਆ, ਇਹ ਸਿੰਘਾਂ ਨੂੰ ਸ਼ਹੀਦ ਕਰਨ ਦਾ ਜਿਹੜਾ ਸਮਾਂ ਚੱਲਿਆ ਸੀ, ਇਹ 5 ਮਾਰਚ ਦਿਨ ਵੀਰਵਾਰ 1716 ਵਾਲੇ ਦਿਨ ਸ਼ੁਰੂ ਹੋਇਆ ਤੇ ਗੁਰੂ ਪਿਆਰੇ ਖਾਲਸਾ ਜੀ 11 ਮਾਰਚ ਨੂੰ ਇਹ ਸਮਾਪਤ ਹੋ ਗਿਆ। ਕਿੰਨਾ ਸਮਾਂ ਜੀ? ਠੀਕ ਹੈ, ਜਦੋਂ ਇਸ਼ਾਰਾ ਹੋ ਜਾਵੇਗਾ ਉਦੋਂ ਫਤਿਹ ਗੁਜਾ ਕੇ ਖਿਮਾ ਦੇ ਜਾਚਕ ਹੋ ਜਾਵਾਂਗੇ। ਗੁਰੂ ਪਿਆਰੇ ਖਾਲਸਾ ਜੀ, ਮਾਰਚ ਸਾਰੀ ਬੀਤ ਗਈ, ਮਈ ਬੀਤ ਗਈ, ਅਪ੍ਰੈਲ ਵੀ ਬੀਤ ਗਈ, ਮਈ ਵੀ ਬੀਤ ਗਈ ਤੇ ਜੂਨ ਆ ਗਈ। 9 ਜੂਨ 1716 ਵਾਲੇ ਦਿਨ ਜਦੋਂ ਬਾਦਸ਼ਾਹ ਫਰਖਸ਼ੀਰ ਦੇ ਗੋਡੇ ਧਰਤੀ ਉੱਤੇ ਟਿਕ ਗਏ, ਇਹਦਾ ਸਿਰ ਝੁਕ ਗਿਆ, ਇਹਨੂੰ ਡਿਸੀਜਨ ਲੈਣਾ ਪੈ ਗਿਆ, ਫੈਸਲਾ ਲੈਣਾ ਪੈ ਗਿਆ ਕਿ ਹੁਣ ਤਾਂ ਬਹੁਤਾ ਸਮਾਂ ਨਾ ਬਤੀਤ ਕਰੀਏ, ਇਹਨਾਂ ਨੂੰ ਮਾਰ ਦੇਣਾ, ਸ਼ਹੀਦ ਕਰ ਦੇਣਾ ਹੀ ਚੰਗਾ ਹੈ। 9 ਜੂਨ 1716 ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਤਿਆਰ ਖਾਕੀ ਦੇ ਰੋਜੇ ਦੇ ਕੋਲੇ ਬਿਠਾ ਦਿੱਤਾ ਗਿਆ। ਪਿੰਜਰੇ ਵਿੱਚੋਂ ਕੱਢਿਆ, ਗਰਮ ਜ਼ਮੀਨ ਦੇ ਉੱਤੇ ਬਿਠਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲਾਂ ਦਾ ਪੁੱਤਰ ਬਾਬਾ ਅਜੈ ਸਿੰਘ ਇਸ ਦੀ ਗੋਦ ਦੇ ਵਿੱਚ ਪਿਆ ਹੈ। ਕਈ ਮਹੀਨਿਆਂ ਤੋਂ ਵਿਛੜਿਆ ਪੁੱਤਰ ਪਿਤਾ ਦੇ ਗਲ ਜੱਫੀ ਪਾ ਕੇ, ਬਾਹਾਂ ਨੰਨੀਆਂ ਨੰਨੀਆਂ ਪਾ ਕੇ ਆਪਣੇ ਪਿਤਾ ਦਾ ਮੱਥਾ ਚੁੰਮ ਰਿਹਾ ਹੈ, ਪਿਆਰ ਜਤਾ ਰਿਹਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜਾਂਦੀ ਵਾਰ ਦਾ ਆਪਣੇ ਪੁੱਤਰ ਦੇ ਨਾਲ ਪਿਆਰ ਕਰ ਰਿਹਾ ਹੈ ਔਰ ਸਮਝਾ ਰਿਹਾ, ਪੁੱਤਰਾ ਅੱਜ ਇੱਥੇ ਛੋਟੇ ਵੱਡੇ ਦੀ ਕੋਈ ਪਛਾਣ ਨਹੀਂ, ਅੱਜ ਇੱਥੇ ਉਮਰ ਦੀ ਖੇਡ ਨਹੀਂ, ਅੱਜ ਤੇਰੇ ਤੋਂ ਲਾ ਕੇ ਸਾਡੇ ਤੱਕ ਇਮਤਿਹਾਨ ਦਾ ਇੱਕੋ ਹੀ ਸਵਾਲ ਹੈ, ਇਸਲਾਮ ਜਾਂ ਮੌਤ। ਪੁੱਤਰਾ ਇੱਕੋ ਪਰਚਾ ਪੈ ਗਿਆ ਹੈ, ਵਡੇਰੀ ਉਮਰ ਤੇ ਛੁਟੇਰੀ ਉਮਰ ਦੇ ਉੱਤੇ ਇੱਕੋ ਹੀ ਪਰਚਾ ਹੈ। ਜਿਹੜੀ ਪ੍ਰੀਖਿਆ ਅਸੀਂ ਦੇਣੀ ਹੈ, ਜਿਹੜਾ ਇਮਤਿਹਾਨ ਅਸੀਂ ਦੇਣਾ ਹੈ, ਉਹ ਤੈਨੂੰ ਬਰਾਬਰ ਦੇਣਾ ਪਏਗਾ। ਪੁੱਤਰਾ ਵੇਖੀ ਕਿਤੇ ਅੱਜ ਡੋਲ ਨਾ ਜਾਵੀਂ, ਯਾਦ ਕਰ ਫਤਿਹ ਸਿੰਘ ਦੀ ਸ਼ਹਾਦਤ ਨੂੰ, ਉਹ ਵੀ ਵੱਡੀ ਛੋਟੀ ਉਮਰ ਦਾ ਸੀ। ਬਾਦਸ਼ਾਹ ਨੇ ਇਸ਼ਾਰਾ ਕੀਤਾ, ਬਾਬਾ ਜੀ ਜ਼ਿੰਦਗੀ ਜਾਂ ਮੌਤ। ਬਾਬਾ ਬੰਦਾ ਸਿੰਘ ਬਹਾਦਰ ਨੇ ਮੌਤ ਵੱਲ ਇਸ਼ਾਰਾ ਕੀਤਾ। ਬਾਦਸ਼ਾਹ ਸਾਨੂੰ ਮੌਤ ਪਿਆਰੀ ਹੈ, ਨਾਲ ਗੈਰਤ ਦੇ ਜ਼ਿੰਦਗੀ ਜੀਣ ਵਾਲੇ ਯੋਧੇ ਵਾਂਗ ਪਰਵਾਨੇ ਆ ਸੜ ਜਾਂਦੇ, ਮੂਹਰੇ ਗੋਲੀਆਂ ਦੇ ਛਾਤੀ ਤਾਣ ਕੇ ਤੇ ਯੋਧੇ ਵਾਂਗ ਚਟਾਨ ਦੇ ਖੜ ਜਾਂਦੇ, ਭਈ ਲੰਬ ਵਾਲ ਕੇ ਕੌਮ ਦੇ ਦਿਲਾਂ ਅੰਦਰ ਪਿੱਛੋਂ ਹੱਸ ਕੇ ਫਾਸੀਆਂ ਚੜ ਜਾਂਦੇ, ਕਾਲੇ ਨਾਗਵਣ ਦੇਸ਼ ਦੇ ਦੁਸ਼ਮਣਾਂ ਨੂੰ 21 ਸਾਲ ਤੋਂ ਬਾਅਦ ਵੀ ਲੜ ਜਾਂਦੇ। ਉਹ ਸੱਜਣੋਂ ਮੌਤ ਜੋ ਜ਼ਿੰਦਗੀ ਲੱਭਦੇ ਨੇ, ਜਿਹੜੇ ਸਬਕ ਸ਼ਹੀਦੀ ਦਾ ਪੜ ਜਾਂਦੇ। ਓਏ ਸਾਨੂੰ ਸ਼ਹੀਦ ਹੋਣ ਦਾ ਚਾਹ ਹੈ। ਫਿਰ ਬਾਦਸ਼ਾਹ ਫਰਖਸ਼ੀਰ ਨੇ ਇੱਕ ਛੁਰੀ ਮੰਗਾਈ, ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੇ ਰੱਖ ਕੇ ਆਖਿਆ, ਬਾਬਾ ਜੀ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਏਡੇ ਵਫਾਦਾਰ ਪੁੱਤਰ ਖਵਾਉਂਦੇ ਹੋ ਕਿ ਅਸੀਂ ਉਸ ਦੇ ਮਿਸ਼ਨ ਦੇ ਉੱਤੇ ਪਹਿਰਾ ਦੇ ਰਹੇ ਹਾਂ, ਉਸ ਦੀ ਸਿੱਖੀ ਨੂੰ ਦਾਗ ਨਹੀਂ ਲਾਉਣਾ, ਫਿਰ ਸਮੇਂ ਦੀ ਹਕੂਮਤ ਅੱਜ ਤੁਹਾਨੂੰ ਇਹ ਹੁਕਮ ਕਰਦੀ ਹੈ ਕਿ ਉਸ ਦੇ ਵਫਾਦਾਰ ਪੁੱਤਰ ਹੋਣ ਦਾ ਸਬੂਤ ਦੇਣ ਵਾਸਤੇ ਤੁਹਾਨੂੰ ਆਪਣੇ ਹੱਥ ਦੇ ਨਾਲ ਛੁਰੀ ਦਾ ਬਾਹਰ ਕਰਕੇ ਆਪਣੇ ਪੁੱਤਰ ਦਾ ਗਲਾ ਕੱਟਣਾ ਪਏਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਨਾਮ ਵਿੱਚ ਸਿਰ ਹਿਲਾ ਕੇ ਆਖਿਆ, ਓਏ ਦਿਨ ਦੇ ਬਾਦਸ਼ਾਹ, ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਤੁਹਾਡੇ ਵਰਗੇ ਦਰਿੰਦੇ ਲੋਕਾਂ ਦੇ ਹੱਕ ਦੀ ਹਿੱਸੇ ਦੀ ਇਹ ਗੱਲ ਹੈ ਕਿ ਬੱਚਿਆਂ ਉੱਤੇ, ਬਿਰਧਾਂ ਉੱਤੇ, ਔਰਤਾਂ ਉੱਤੇ ਤੁਹਾਡੇ ਵਰਗੇ ਲੋਕ ਜ਼ੁਲਮ ਕਰ ਸਕਦੇ ਨੇ, ਪਰ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ, ਨਾ ਕਦੇ ਬਿਰਧ ਉੱਤੇ, ਨਾ ਔਰਤ ਉੱਤੇ, ਨਾ ਨਿਮਾਣੇ ਉੱਤੇ, ਨਾ ਨਿਹੱਥੇ ਉੱਤੇ ਤੇ ਨਾ ਬੱਚੇ ਉੱਤੇ ਕਦੇ ਵਾਰ ਨਹੀਂ ਕਰੇਗਾ। ਓਏ ਬਾਦਸ਼ਾਹ, ਇਹ ਤਾਂ ਮੇਰੇ ਲੱਖ ਤੇ ਜਿਗਰ ਦਾ ਟੋਟਾ ਹੈ। ਅੱਜ ਮੇਰੀ ਗੋਦ ਦੇ ਵਿੱਚ ਤੇਰਾ ਪੁੱਤਰ ਵੀ ਕਿਉਂ ਨਾ ਪਿਆ ਹੋਵੇ, ਗੁਰੂ ਕੇ ਖਾਲਸੇ ਦਾ ਹੱਥ ਉਸ ਉੱਤੇ ਵੀ ਨਹੀਂ ਉੱਠੇਗਾ। ਬਾਦਸ਼ਾਹ ਨੇ ਗੁੱਸੇ ਦੇ ਵਿੱਚ ਕਾਜ਼ੀ ਨੂੰ ਪੁੱਛਿਆ, ਕਾਜ਼ੀ ਸਾਹਿਬ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਮਾਰਿਆ ਜਾਏ? ਫਤਵਾ ਕਿਹੜਾ ਲਾਇਆ? ਫਤਵਾ ਬੋਲੋ। ਫਿਰ ਕਾਜ਼ੀ ਨੇ ਫਤਵਾ ਬੋਲ ਦਿੱਤਾ। ਕਿਹੋ ਜਿਹਾ ਫਤਵਾ? ਕਾਜ਼ੀ ਆਂਦਾ ਵੀ ਇਸ ਦੇ ਪੁੱਤਰ ਦੀ ਛਾਤੀ ਪਾੜ ਕੇ ਇਹਦੇ ਪੁੱਤਰ ਦਾ ਦਿਲ ਕੱਢ ਕੇ ਇਹਦੇ ਮੂੰਹ ਦੇ ਵਿੱਚ ਤੁੰਨ ਦਿਓ, ਉਹਦੀਆਂ ਆਂਦਰਾਂ ਖਿੱਚ ਕੇ ਇਹਦੇ ਗਲੇ ਦੇ ਵਿੱਚ ਪਾ ਦਿਓ, ਇਹਦੇ ਪੁੱਤਰ ਦੇ ਸਰੀਰ ਦੇ ਖੂਨ ਦੇ ਬੁੱਕ ਭਰ ਕੇ ਇਹਦੇ ਮੂੰਹ ਦੇ ਉੱਤੇ ਛਿੜਕ ਦਿਓ। ਫਿਰ ਵੇਖਾਂਗੇ ਕਿ ਬੰਦਾ ਸਿੰਘ ਬਹਾਦਰ ਡੋਲਦਾ ਹੈ
ਤੇ ਜਾਂ ਫਿਰ ਆਪਣੇ ਸਿਰਕ ਤੇ ਆਪਣੇ ਮਿਸ਼ਨ ਦੇ ਵਿੱਚ ਪੂਰਾ ਉਤਰੇਗਾ। 9 ਜੂਨ 1716 ਵਾਲੇ ਦਿਨ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚੋਂ ਬੜੀ ਬੇਰਹਿਮੀ ਦੇ ਨਾਲ ਇੱਕ ਜਲਾਦ ਨੇ ਅਜੇ ਸਿੰਘ ਨੂੰ ਚੁੱਕਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਪਾ ਕੇ ਉਸ ਦਰਿੰਦੇ ਨੇ ਉਸ ਕੋਮਲ ਫੁੱਲ ਅੱਧ ਖਿੜੇ ਫੁੱਲ ਦੇ ਛਾਤੀ ਉੱਤੇ ਗੋਡਾ ਰੱਖਿਆ, ਲੈ ਕੇ ਛੁਰੀ ਜਿਵੇਂ ਬੇਰਹਿਮੀ ਦੇ ਨਾਲ ਵਾਰ ਕਰਕੇ ਇਹਦੇ ਪੁੱਤਰ ਦਾ ਧੜਕਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਕੇ ਇਸ ਦੇ ਧਰਮ ਦੀ ਪ੍ਰੀਖਿਆ ਲਈ ਜਾ ਰਹੀ ਹੈ। ਤੇ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਮਹਾਨ ਸਪੂਤ ਮਹਾਬਲੀ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਇਸ ਇਮਤਿਹਾਨ ਦੇ ਵਿੱਚੋਂ 100% ਨੰਬਰ ਲੈ ਕੇ ਪਾਸ ਹੋ ਰਿਹਾ ਹੈ, ਉਸ ਨਕਸ਼ੇ ਨੂੰ ਕਵੀਸ਼ਰ ਜਥਾ ਹੈ ਇਉਂ ਕਹਿਣ ਲੱਗਾ। ਹੋਇਆ ਜਦੋਂ ਇਸ਼ਾਰਾ ਸੀ ਬਾਦਸ਼ਾਹ ਦਾ, ਫਤਵੇ ਸ਼ਰਾਂ ਦੇ ਲਾਏ ਫਿਰ ਕਾਜ਼ੀਆਂ ਨੇ, ਅੱਖਾਂ ਸਾਹਮਣੇ ਪੁੱਤ ਹਲਾਲ ਕਰਨਾ, ਏਦਾਂ ਹੁਕਮ ਸੁਣਾਏ ਫਿਰ ਕਾਜ਼ੀਆਂ ਨੇ। ਉਹ ਲੈ ਕੇ ਛੁਰੀ ਜਲਾਦ ਨੇ ਵਾਰ ਕੀਤਾ, ਬੱਚਾ ਕੂੰਜਦੇ ਵਾਂਗ ਕੁਰਲਾਰਿਆ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ। ਹੋਇਆ ਜਦੋਂ ਇਸ਼ਾਰਾ ਸੀ ਬਾਦਸ਼ਾਹ ਦਾ, ਫਤਵੇ ਸ਼ਰਾਂ ਦੇ ਲਾਏ ਫਿਰ ਕਾਜ਼ੀਆਂ ਨੇ, ਅੱਖਾਂ ਸਾਹਮਣੇ ਪੁੱਤ ਹਲਾਲ ਕਰਨਾ, ਏਦਾਂ ਹੁਕਮ ਸੁਣਾਏ ਫਿਰ ਕਾਜ਼ੀਆਂ ਨੇ। ਉਹ ਲੈ ਕੇ ਛੁਰੀ ਜਲਾਦ ਨੇ ਵਾਰ ਕੀਤਾ, ਬੱਚਾ ਕੂੰਜਦੇ ਵਾਂਗ ਕੁਰਲਾਰਿਆ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ। ਅਜੇ ਸਿੰਘ ਦੀ ਛਾਤੀ ਤੇ ਰੱਖ ਗੋਡਾ, ਉਹ ਸੱਜਣੋ ਰੱਖ ਗੋਡਾ, ਲੈ ਕੇ ਛੁਰੀ ਜਲਾਦ ਨੇ ਫਾਰ ਕੀਤਾ, ਮੱਛੀ ਵਾਂਗ ਤੜਫਦਾ ਦਿਲ ਉਹਦਾ, ਉਹਦੀ ਛਾਤੀ ਚੋਂ ਪਾਪੀਆਂ ਬਾਹਰ ਕੀਤਾ। ਉਹ ਬੇਰਹਿਮੀ ਨਾ ਕਾਲਜਾ ਕੱਢ ਕੇ ਤੇ ਧਰਮੀ ਪਿਤਾ ਦੇ ਮੁਖ ਵਿੱਚ ਪਾਰਿਆ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ। ਧਰਤੀ ਡੋਲੀ ਅਸਮਾਨ ਨੇ ਭੁੱਬ ਮਾਰੀ, ਓ ਧਰਤੀ ਡੋਲੀ ਅਸਮਾਨ ਨੇ ਭੁੱਬ ਮਾਰੀ, ਧਰਦੀ ਦਿਲਾਂ ਨੇ ਕੀਰ ਨੇ ਪਾਏ ਉਥੇ, ਹਾਹਾਕਾਰ ਮਚੀ ਸਾਰੇ ਸ਼ਹਿਰ ਅੰਦਰ, ਐਸੇ ਜ਼ਾਲਮਾ ਜ਼ੁਲਮ ਕਮਾਏ ਉਥੇ। ਹੋਇਆ ਪਰ ਧੰਨਿਓ ਸਿਦਕੀ ਦਰਵੇਸ਼ ਜੋਦਾ, ਬਈ ਸੱਜਣੋ ਦਰਵੇਸ਼ ਜੋਦਾ, ਉਹਦੇ ਭਾਣੇ ਵਿੱਚ ਸੀਸ ਝੁਕਾ ਰਿਹਾ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ। ਧਨੀ ਤੇਗ ਦਾ ਅਣਖੀ ਜਰਨੈਲ ਜੋਦਾ, ਧਨੀ ਤੇਗ ਦਾ ਅਣਖੀ ਜਰਨੈਲ ਜੋਦਾ, ਹੱਸ ਹੱਸ ਕੇ ਕਸ਼ਟ ਨੂੰ ਸਹਿ ਰਿਹਾ ਸੀ, ਬਾਜਾਂ ਵਾਲਿਆ ਸਿੱਖੀ ਨੂੰ ਕਾਇਮ ਰੱਖੀ, ਏਦਾਂ ਬੇਨਤੀ ਗੁਰਾਂ ਨੂੰ ਕਰ ਰਿਹਾ ਸੀ। ਉਹ ਕੇਸਾਂ ਸਵਾਸਾਂ ਦੇ ਨਾਲ ਸਿਦਕ ਨੇ ਵਜਾਵੇ, ਵਾਰ ਵਾਰ ਇਹ ਹਾਲ ਨੂੰ ਸੁਣਾ ਰਿਹਾ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ। ਉਹ ਪੁੱਤਾਂ ਵਾਲਿਓ ਪੁੱਤਾਂ ਦੇ ਛਲ ਡਾਡੇ, ਪੁੱਤਾਂ ਵਾਲਿਓ
ਪੁੱਤਾਂ ਦੇ ਛਲ ਡਾਡੇ ਦੁੱਖ ਵੇਖ ਕੇ ਨਹੀਂ ਜੇ ਜਰੇ ਜਾਂਦੇ ਪੁੱਤ ਮਰਨ ਤੇ ਕਾਲਜੇ ਹੌਲ ਪੈਂਦੇ ਸਦੀਆਂ ਤੀਕ ਵੀ ਕਦੇ ਨਹੀਂ ਭਰੇ ਜਾਂਦੇ ਓ ਪੁੱਤਰ ਨੂੰ ਸਿਦਕ ਵੇਖ ਨਿਭਾਉਂਦਾ ਬਈ ਪੁੱਤਰ ਨੂੰ ਸਿਦਕ ਨਿਭਾਉਂਦਾ ਵੇਖ ਕੇ ਤੇ ਪਿਆ ਗੀਤ ਖੁਸ਼ੀ ਦੇ ਗਾ ਰਿਹਾ ਸੀ ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ ਕਦੇ ਹਰਨੀ ਦੇ ਤੜਫਦੇ ਵੇਖ ਬੱਚੇ ਉਹ ਸੱਜਣੋ ਵੇਖ ਬੱਚੇ ਸੀਨੇ ਸਾਲਾ ਬਰਾਗ ਦਾ ਲਾ ਲਿਆ ਸੀ ਦਿੱਤਾ ਪੰਨ ਕਮਾਨ ਤੇ ਤੀਰ ਤੋੜੇ ਝੱਟ ਜਿਉਣ ਦਾ ਢੰਗ ਬਦਲਾ ਲਿਆ ਸੀ ਹੋਏ ਅੱਜ ਜਿਗਰ ਦੇ ਟੋਟੇ ਦੇ ਵੇਖ ਟੋਟੇ ਅੱਜ ਜਿਗਰ ਦੇ ਟੋਟੇ ਦੇ ਵੇਖ ਟੋਟੇ ਪਿਆ ਗੀਤ ਆਜ਼ਾਦੀ ਦੇ ਗਾ ਰਿਹਾ ਸੀ ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ ਲਾਸ਼ ਬੱਚੇ ਦੀ ਤੜਫ ਕੇ ਪਈ ਠੰਡੀ ਓ ਲਾਸ਼ ਬੱਚੇ ਦੀ ਤੜਫ ਕੇ ਪਈ ਠੰਡੀ ਭਾਰ ਉੱਡਿਆ ਮਾਰ ਉਡਾਰੀਆਂ ਨੂੰ ਫਤਿਹ ਸਿੰਘ ਦੇ ਵਾਂਗ ਪ੍ਰਵਾਨ ਹੋਇਆ ਸੀਸ ਚੱਲ ਮੁਸੀਬਤਾਂ ਸਾਰੀਆਂ ਨੂੰ ਓ ਫਤਿਹ ਸਿੰਘ ਦੇ ਵਾਂਗ ਪ੍ਰਵਾਨ ਹੋ ਕੇ ਪਿਆ ਸਿੱਖੀ ਸਿਦਕ ਨਿਵਾਰਿਆ ਸੀ ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ ਆਓ ਸਤਿਕਾਰਯੋਗ ਖਾਲਸਾ ਜੀ ਇੰਨੀ ਕੁ ਸੇਵਾ ਪ੍ਰਵਾਨ ਕਰੋ ਆਓ ਜੋ ਅਗਲਾ ਸਮਾਂ ਅਰਦਾਸਾਂ ਬੇਨਤੀਆਂ ਬਾਬਾ ਜੀ ਕਰਨਗੇ ਉਹ ਤੋਂ ਬਾਅਦ 31 ਮੈਂਬਰੀ ਜਥਾ ਜੋ ਸੀਐਮ ਦੀ ਕੋਠੀ ਦੇ ਵੱਲ ਸਤਿਕਾਰਯੋਗ ਖਾਲਸਾ ਜੀ ਤਿਆਰ ਹੋ ਕੇ ਜਾਵੇਗਾ ਆਓ ਬਾਬਾ ਜੀ ਦੇ ਕੋਲੋਂ ਅਰਦਾਸਾਂ ਬੇਨਤੀਆਂ ਵਿੱਚ ਜੁੜੀਏ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਇ ਨ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਇ ਸੋ ਆਗਿਆਕਾਰੀ ਤੁਮਰੀ ਗਾਤ ਮੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ ਬੋਲਣਾ ਜੀ ਸ੍ਰੀ ਵਾਹਿਗੁਰੂ 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 ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਕਉ ਲਾਗੈ ਜਾ ਕੇ ਪ੍ਰਭਾਗੈ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ
ਪ੍ਰੇਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਜਿਠੇ ਸਭ ਦੁਖ ਜਾਏ। ਏਕ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੁਣਾ ਜੀ ਸਹਾਇ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੁਣਾ ਜੀ ਸਹਾਇ। 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਰ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਰਾਈ ਤੇ ਗਵਾਹੀ ਦੇਖ ਕੇ ਅੰਡੇਠ ਕੀਤਾ। ਤਿਨਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤੁਸੀਂ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਾਰ ਖੁੜੀਆਂ ਜੜੇ ਤਨ ਆਰਿਆਂ ਨਾਲ ਚਰਾਏ। ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾਂ ਸੰਗ ਨਿਭਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਦੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵ ਚਿਤਾਵਨ ਕਾ ਸਾਧਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛੇ ਆ ਰਿਹਾਇਤ। ਦੇਵ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਵਾਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਡੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗਾ ਜੋਗੋ ਜੁਗੋ ਟਾਡਾ ਧਰਮ ਕਾ ਜੈਕਾਰਾ ਵਾਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਾਦਰ ਖਾਵ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਅਵਤਾਰ ਜੀਆ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਨੇ ਆਸਰੇ ਆਸਰੇ ਸੱਚੇ ਪਿਤਾ ਵਾਹਿਗੁਰੂ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਇਸ ਸਮਾਜ ਚਰਨਾਂ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਜੋੜ ਕੀਤੀਆਂ ਜੀ ਬਾਦਸ਼ਾਹ ਜੀ ਦੀ ਮਹਾਨ ਕਿਰਪਾ ਦਾ ਮਿਹਰ ਸਦਕਾ ਕੌਮ ਇਨਸਾਨ ਮੋਰਚੇ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਨ। ਸਜੇ ਹੋਏ ਦੀਵਾਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬਾਣੀ ਪੜ੍ਹਦਿਆਂ ਸੇਵਾ ਸਿਮਰਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਕੋਈ ਸ੍ਰੀ ਜਥੇ ਕੋਲੋਂ ਵਾਰਾਂ ਗਾਇਨ ਕਰਦਿਆਂ ਸੁਣਦਿਆਂ ਸੱਚੇ ਬਾਦਸ਼ਾਹ ਨੇ ਕਮ ਕਰਨੇ ਭੁੱਲਾਂ ਚੁੱਕਾਂ ਹੋ ਗਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਗਾਂ ਨੂੰ ਸੁੱਧ ਬੁੱਧ ਬਖਸ਼ਣੀ ਕਿਰਪਾ ਕਰਨੀ ਖੁਸ਼ੀਆਂ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਸੱਚੇ ਬਾਦਸ਼ਾਹ ਜੀ। ਪੜ੍ਹੀ ਸੁਣੀ ਗਈ ਬਾਣੀ ਦਾ ਭਾਵ ਆਈ ਹੋਈ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਆਈ ਹੋਈ ਸੰਗਤਾਂ ਨੂੰ ਦਿਲ ਹਲਵੇਟਾ ਹਾਜ਼ਰੀ ਪ੍ਰਵਾਨ ਕਰਨੀ ਚਲੇ ਚਲੇ ਕਦਮ ਲਿਖੇ ਲੈਣ। ਸੰਗਤਾਂ ਨੂੰ ਆਪਣੇ ਘਰੋਂ ਗੁਰਸਿੱਖੀ ਜੀਵਨ ਦੀ ਦਾਤ ਨਾਮ ਦੀ ਦਾਤ ਬਖਸ਼ਣੀ ਕਾਰਜ ਰਸ ਕਰਨੇ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਕਾਲ ਕੰਟਕ ਦੂਰ ਕਰਨੇ ਭੰਡਾਰੇ ਭਰਪੂਰ ਕਰਨੇ ਲੋਕ ਪਰਲੋਕ 'ਚ ਪਰਦੇ ਕੱਢਣੇ ਦਰਗਾਹੋਂ ਰਸਤਾਂ ਭੇਜਣੀਆਂ ਸਾਰੀ ਕੌਮੀ ਸੰਗਤ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਸੰਗਤਾਂ ਦੇ ਵਿੱਚ ਪਿਆਰ ਪ੍ਰੇਮ ਮੁਹੱਬਤ ਏਕਤਾ ਬਣਾਈ ਰੱਖਣੀ ਕਾਮ ਕ੍ਰੋਧ ਹੰਕਾਰ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ। ਲੱਗੇ ਹੋਏ ਮੋਰਚੇ ਫਤਿਹ ਕਰਨੇ ਸਾਡੀ ਜਿੱਤ ਕਰਨੀ ਸਾਨੂੰ ਖੁਸ਼ੀਆਂ ਵਾਸਣੀ ਦੁਸ਼ਟਾਂ ਨੂੰ ਸਜ਼ਾ ਦੇਣੀ ਗੌਰਮੈਂਟ ਨੂੰ ਸੰਮਤ ਬਖਸ਼ਣੀ ਸੱਚੇ ਪਾਤਸ਼ਾਹ ਜੀ। ਐਸੀ ਕਿਰਪਾ ਕਰੋ ਜਿੰਨੇ ਵੀ ਸਿੰਘ ਅੰਦਰ ਬੈਠੇ ਨੇ ਸਾਰੇ ਰਿਹਾ ਹੋ ਕੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਬੈਠਣ ਸਾਡੇ ਨਾਲ ਫਤਿਹ ਸਾਂਝ ਕਰਨ ਅਤੇ ਖੁਸ਼ੀਆਂ ਮਨਾਉਣ। ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਗੁਰਮੀਤ ਸਿੰਘ ਜੀ ਜਥੇਦਾਰ ਦਲੀਪ ਸਿੰਘ ਜੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਅੰਗ ਸੰਗ ਹੋਣਾ ਖੁਸ਼ੀਆਂ ਮਨੀ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ। ਅੱਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋੜੀ ਕੀਤੀਆਂ ਸੱਚੇ ਪਾਤਸ਼ਾਹ ਜੀ। ਹਰ ਰੋਜ਼ 31 ਮੈਂਬਰਾਂ ਜਥਾ ਮੁੱਖ ਮੰਤਰੀ ਕੋਠੀ ਨੂੰ ਰਵਾਨਾ ਕੀਤਾ ਜਾਂਦਾ ਆਪਣੇ 4 ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਇਨਸਾਫ ਲਈ 328 ਲਾਪਤਾ ਸਰੂਪਾਂ ਦੇ ਇਨਸਾਫ ਲੈਣ ਲਈ ਕੌਮ ਖਾਤਰ ਲੜੇ ਬੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਇਨਸਾਫ ਲਈ ਕੋਟਕਪੁਰਾ ਦੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ 4 ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆ ਹਰ ਰੋਜ਼ 31 ਮੈਂਬਰਾਂ ਜਥਾ ਮੁੱਖ ਮੰਤਰੀ ਕੋਠੀ ਨੂੰ ਰਵਾਨਾ ਕੀਤਾ ਜਾਂਦਾ ਹੈ। ਅੱਜ ਵੀ ਰਵਾਨਗੀ ਦੀ ਅਰਦਾਸ ਨੂੰ ਮੁੱਖ ਰੱਖਦੇ ਹਾਂ ਜਾਂਦਿਆਂ ਹਾਂ ਜਥੇ ਨੂੰ ਜੋ ਵੀ ਮਿਲੇ ਸਲਾਮੀ ਕਹਿ ਕੇ ਮਿਲੇ ਵਾਹਿਗੁਰੂ ਕਹਿ ਕੇ ਮਿਲੇ ਅਤੇ ਜਥਾ ਉੱਥੋਂ ਵਾਪਸ ਆਉਂਦਾ ਹੋਇਆ ਖੁਸ਼ੀਆਂ ਲੈ ਕੇ ਵਾਪਸ ਪਰਤੇ। ਦਾਸ ਦੇ ਹਰ 'ਤੇ ਵੀ ਮਿਹਰ ਭਰਾ ਹੱਥ ਰੱਖਣਾ ਭੁੱਲ ਚੁੱਕ ਦੀ ਮਾਫੀ ਕਰਨੀ ਗਲਤੀ ਹੋਈ ਮਾਫ ਕਰਨੀ ਸੱਚੇ ਪਾਤਸ਼ਾਹ ਜੀ। ਅਤੇ ਹੁਣ ਹੁਕਮਨਾਮੇ ਦੀ ਬਖਸ਼ੋ ਆਗਿਆ ਅਤੇ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ
ਕਰੋ ਕਿਰਪਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥਾ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਂ ਲੇਹ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਇ। ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਇ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦ ਗੁਰ ਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਜੇਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹ। ਡੁੱਬਦੇ ਪੱਥਰ ਤਾਰੇ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦਾ ਸਾਹ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ। ਜੈਤ ਸਰੀ ਮਹੱਲਾ ਚੌਥਾ। ਸਤ ਸੰਗਤ ਸਾਧ ਪਾਈ ਵਡਭਾਗੀ। ਮਨ ਚਲਤਾ ਭਇਓ ਅਰੂੜਾ। ਅਨਹਤ ਧੁਨ ਵਾਜੈ ਨਿਤ ਵਾਜੇ। ਹਰ ਅੰਮ੍ਰਿਤ ਧਾਰ ਰਸ ਲੀੜਾ। ਸਤ ਸੰਗਤ ਸਾਧ ਪਾਈ ਵਡਭਾਗੀ। ਮਨ ਚਲਤਾ ਭਇਓ ਅਰੂੜਾ। ਅਨਹਤ ਧੁਨ ਵਾਜੈ ਨਿਤ ਵਾਜੇ। ਹਰ ਅੰਮ੍ਰਿਤ ਧਾਰ ਰਸ ਲੀੜਾ। ਮੇਰੇ ਮਨ ਜਪ ਰਾਮ ਨਾਮ ਹਰ ਰੂੜਾ। ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰਾ। ਹਰ ਮਿਲਿਓ ਲਾਏ ਝਪੀੜਾ। ਰਹਾਉ ਸਾਕਤ ਬੰਧ ਭਏ ਹੈ ਮਾਇਆ। ਬਿਖ ਸੰਚਹਿ ਲਾਏ ਜਕੀੜਾ। ਹਰ ਕੈ ਅਰਥ ਖਰਚ ਨਹਿ ਸਕਹਿ। ਜਮਕਾਲ ਸਹਿ ਸਿਰ ਪੀੜਾ। ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ। ਬਹੁ ਸਰਦਾ ਲਾਏ ਮੁਖ ਧੂੜਾ। ਹਾਲਤ ਪਰਤ ਹਰ ਸੋਭਾ ਪਾਵਹਿ। ਹਰ ਰੰਗ ਲੱਗਾ ਮਨ ਗੂੜਾ। ਹਰ ਹਰ ਮੇਲ ਮੇਲ ਜਨ ਸਾਧੂ। ਹਮ ਸਾਧ ਜਨਾ ਕਾ ਕੀੜਾ।
ਜਨ ਨਾਨਕ ਪ੍ਰੀਤ ਲਗੀ ਪਾਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਓ ਮਨ ਮੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ